ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜੋ ਬਿਮਾਰੀ ਹੁੰਦੀ ਆ। ਜੇ ਕਿਸੇ ਕੋਲ ਉਸ ਦਾ ਦੇਸੀ ਇਲਾਜ ਹੁੰਦਾ ਆ ਤੇ ਉਹ ਤੁਸੀਂ ਗੱਲ ਕਰ ਸਕਦੇ ਆ, ਉਹ ਉਸਕਾ ਦੱਸ ਸਕਦੇ ਆ। ਪਰ ਜੇ ਤੁਹਾਨੂੰ ਪਤਾ ਹੀ ਨਹੀਂ ਬਿਮਾਰੀ ਦਾ ਤੇ ਫਿਰ ਬੜੀ ਮੁਸ਼ਕਿਲ ਹੋਊਗੀ ਕਿਸੇ ਨੂੰ ਇਲਾਜ ਦੱਸਣਾ। ਗੈਸ ਨਾ ਕਰਿਆ ਕਰੋ, ਇੱਕ ਵਾਰੀ ਚੈੱਕਅਪ ਕਰਾ ਕੇ ਡਾਕਟਰ ਤੋਂ ਪੁੱਛ ਜ਼ਰੂਰ ਲਿਆ ਕਰੋ ਕਿ ਤੁਹਾਨੂੰ ਬਿਮਾਰੀ ਕੀ ਆ, ਤੇ ਫਿਰ ਉਸ ਦਾ ਜਿਹੜਾ ਇਲਾਜ ਆ, ਕੋਈ ਦੇਸੀ ਚੀਜ਼ਾਂ ਆ ਉਹ ਤੁਸੀਂ ਵਰਤ ਸਕਦੇ ਆ। ਵੈਸੇ ਦੇਸੀ ਚੀਜ਼ਾਂ ਨਾਲ ਆਰਾਮ ਬਹੁਤ ਆਉਂਦਾ ਆ ਜੇ ਪਰ ਤੁਸੀਂ ਲਗਾਤਾਰ ਇਹਨਾਂ ਚੀਜ਼ਾਂ ਨੂੰ ਵਰਤਦੇ ਰਹੋ, ਬਿਮਾਰ ਹੋਣ ਤੋਂ ਪਹਿਲਾਂ ਵੀ ਵਰਤਦੇ ਰਹੋ, ਮਾੜਾ ਮੋਟਾ ਕੋਈ ਪ੍ਰੋਬਲਮ ਹੈ ਉਸ ਤੋਂ ਹੀ ਸ਼ੁਰੂ ਕਰ ਦਿਓ ਤੇ ਫਿਰ ਉਸ ਦੇ ਨਾਲ ਠੀਕ ਰਹਿੰਦਾ। ਇਹ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਲੰਬਾ ਟਾਈਮ ਵਰਤਣੀਆਂ ਪੈਂਦੀਆਂ ਪਰ ਇਹਨਾਂ ਦੇ ਸਾਈਡ ਇਫੈਕਟ ਕੋਈ ਨਹੀਂ ਹੁੰਦੇ। 4082725200 ਸਟੂਡੀਓ ਦਾ ਫੋਨ ਨੰਬਰ ਆ, ਇਸ 'ਤੇ ਤੁਸੀਂ ਕਾਲ ਕਰਕੇ ਕੋਈ ਸਵਾਲ ਪੁੱਛਣਾ ਆ, ਕੋਈ ਦੱਸਣਾ ਆ ਤੇ ਉਹ ਤੁਸੀਂ ਦੱਸ ਸਕਦੇ ਆ। ਜੇ ਕਿਸੇ ਕੋਲ ਵੀ ਕੋਈ ਹੋਮ ਰੈਮਡੀ ਹੁੰਦੀ ਆ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਕਿਸੇ ਦਾ ਭਲਾ ਹੀ ਹੁੰਦਾ ਆ, ਭਲੇ ਵਾਲੀ ਗੱਲ ਉਹ ਹੁੰਦੀ ਆ। ਇਹ ਪ੍ਰੋਗਰਾਮ ਤੁਸੀਂ ਮੰਗਲਵਾਰ ਨੂੰ ਤੇ ਐਤਵਾਰ ਨੂੰ ਇਸ ਦਾ ਰਿਪੀਟ ਰੇਡੀਓ 'ਤੇ ਹੁੰਦਾ ਆ, ਫੋਨ 'ਤੇ ਵੀ ਅਪਲੋਡ ਕਰ ਦਿੱਤਾ ਜਾਂਦਾ ਆ ਤੇ ਉਸੇ ਦੇ ਨਾਲ ਨਾਲ ਇਸ ਦੀ YouTube ਆ ਉਹ ਵੀ ਬਣਾ ਦਿੱਤੀ ਜਾਂਦੀ ਆ, ਉਸ ਨੂੰ ਅਸੀਂ ਡਾਊਨਲੋਡ ਕਰ ਸਕਦੇ ਹਾਂ ਜਾਂ ਉਹਨੂੰ ਸਬਸਕ੍ਰਾਈਬ ਕਰਾ ਸਕਦੇ ਹਾਂ ਤੇ ਉਹ ਫਿਰ ਜਦੋਂ ਵੀ ਬਣਦੀ ਹੈ ਤਾਂ ਤੁਹਾਨੂੰ ਆ ਜਾਂਦੀ ਹੈ। 408-272-5200 'ਤੇ ਚੱਲਦੇ ਆ ਆਪਣੇ ਕਾਲਰਸ ਵੱਲ। ਤੁਸੀਂ ਕਾਲ ਕਰਕੇ ਦੱਸ ਸਕਦੇ ਹਾਂ ਸਾਡੇ ਕੋਲ ਡਾਕਟਰ ਕੋਈ ਨਹੀਂ ਹੈਗਾ ਜੀ, ਕਿ ਜੇ ਕੋਈ ਇੱਥੇ ਡਾਕਟਰ ਹੋਵੇ ਤਾਂ ਉਹ ਤੁਹਾਨੂੰ ਕੋਈ ਦਵਾਈ ਦੇ ਦਾ, ਇਸ ਤਰ੍ਹਾਂ ਦੀ ਇੱਥੇ ਕੋਈ ਗੱਲ ਨਹੀਂ ਹੈਗੀ। ਸਿਰਫ ਤੇ ਸਿਰਫ ਬਜ਼ੁਰਗਾਂ ਵਾਲੀਆਂ ਚੀਜ਼ਾਂ ਆ, ਹੋਮ ਰੈਮਡੀਜ਼ ਆ, ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਬਲਵਿੰਦਰ ਜੀ ਜੁੜੇ ਹੋਏ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ। ਕੈਨੇਡਾ ਤੋਂ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਭੈਣ ਜੀ ਮੇਰੀ ਅੱਡੀ ਬਹੁਤ ਦੁਖਦੀ ਆ। ਠੀਕ ਆ। ਤੇ ਨਾ ਹਾਂ ਮੈਂ ਡਾਕਟਰ ਨੂੰ ਚੈੱਕ ਕਰਾਇਆ ਸੀ, ਫਿਰ ਸਪੈਸ਼ਲਿਸਟ ਦੇ ਭੇਜਿਆ ਸੀ, ਉਹਨਾਂ ਨੇ ਮੇਰੇ ਇੰਜੈਕਸ਼ਨ ਵੀ ਲਾਇਆ, ਕੋਈ ਫਰਕ ਨਹੀਂ ਪਿਆ। ਤੇ ਨਾਲੇ ਉਹ ਕਹਿੰਦੇ ਵੀ ਤੁਸੀਂ ਤਲੇ ਪਵਾਓ। ਠੀਕ ਆ। ਤੇ ਤਲੇ ਵੀ ਮੈਂ ਪਵਾ ਲਿਆ, ਕੋਈ ਫਰਕ ਨਹੀਂ ਹੈਗਾ। ਸੇਕ ਵੀ ਦਿੰਦੀ ਆ ਜਿਵੇਂ ਚੌਲਾਂ ਵਾਲਾ ਕਹਿੰਦੇ ਸੀ, ਫਿਰ ਉੱਥੇ ਡਰਾਈ ਵੇਚ ਵੀ ਤੁਰਦੀ ਆ ਹਨਾ, ਤੇ ਕੋਈ ਫਰਕ ਨਹੀਂ ਹੈਗਾ। ਚਲੋ ਇਹ ਵੀ ਪੁੱਛ। ਤੇ ਇੱਕ ਉਹ ਭੈਣ ਜੀ ਹੁਣੇ ਪੰਜੀਰੀ ਬਾਰੇ ਦੱਸੀ ਗਏ ਆ, ਫੜਕੜੀ ਆਈ, ਤੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਵੇਂ ਬਣਾਉਣੀ ਆ ਕਿਵੇਂ ਨਹੀਂ। ਮੁੜ ਫੜਕੜੀ ਬਾਰੇ ਕੇ ਕਹੀ ਗਏ ਆ ਤੇ ਉਹ ਸੁਣਨ ਪਤਾ ਕਰਨਾ ਸੀ ਕਿਵੇਂ ਕੀ ਕੀ ਚੀਜ਼ਾਂ ਵਾ। ਹਾਂਜੀ ਠੀਕ ਹੈ, ਜੇ ਅੱਜ ਕਿਸੇ ਨੇ ਨਾ ਦੱਸੀ ਹਾਂਜੀ ਤਾਂ ਫਿਰ ਆਪਾਂ ਵੀਰ ਥੈਂਕ ਯੂ ਜੀ, ਥੈਂਕ ਯੂ। ਨਹੀਂ ਤਾਂ ਸ਼ੁੱਕਰਵਾਰ ਤੁਸੀਂ ਜ਼ਰੂਰ ਸੁਣ ਸਕਦੇ ਆ। 4082725200 ਰਾਮ ਪ੍ਰਕਾਸ਼। ਹੈਲੋ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰਾ ਦੋਸਤ ਆ, ਮਤਲਬ ਉਹ ਨਾ ਜਦੋਂ ਸੈਰ ਕਰਨ ਜਾਂਦਾ ਸ਼ਾਮ ਨੂੰ ਤੇ ਉਹਦੇ ਨਾ ਗਲੇ ਤੋਂ ਲੈ ਕੇ ਛਾਤੀ ਦੇ ਵਿੱਚ ਜਾਣੀ ਆ ਕੌਡੀ ਤੱਕ ਨਾ ਮਤਲਬ ਖਿੱਚ ਜਿਹੀ ਪੈਂਦੀ ਹੈ ਜੀ। ਹਾਂ, ਇਹ ਮਤਲਬ ਕਿਸੇ ਨੂੰ ਇਸ ਗੱਲ ਬਾਰੇ ਕਿਸੇ ਨਾਲ ਹੈਪਨ ਹੋਇਆ ਹੋਵੇ ਜਾਂ ਕੋਈ ਗੱਲਬਾਤ ਹੋਵੇ ਤਾਂ ਜੀ ਜਿਸਲੇ 10-15 ਮਿੰਟ ਤੁਰ ਲੈਂਦਾ ਉਹ ਤੋਂ ਬਾਅਦ ਖਿੱਚ ਜਿਹੀ ਪੈਣੀ ਸ਼ੁਰੂ ਹੁੰਦੀ ਹੈ ਜੀ। ਪਾਣੀ ਪੀ ਲੈਂਦਾ ਫਿਰ ਉਹ ਥੋੜ੍ਹੀ ਜਿਹੀ ਘੱਟ ਜਾਂਦੀ, ਦਰਦ ਘੱਟ ਜਾਂਦਾ, ਨਹੀਂ ਫਿਰ ਮਤਲਬ ਸ਼ੁਰੂ ਹੋ ਜਾਂਦਾ। ਉੱਦਾਂ ਉਹਨੂੰ ਹੈਗੀ ਮਤਲਬ ਜਿਸ ਤਰ੍ਹਾਂ ਸ਼ੂਗਰ ਹੁੰਦੀ, ਸ਼ੂਗਰ ਹੈਗੀ ਮਤਲਬ ਥੋੜ੍ਹੀ ਜਿਹੀ। ਅੱਛਾ ਜੀ, ਠੀਕ ਹੈ। ਹਾਂਜੀ, ਇਹਦੇ ਬਾਰੇ ਕੋਈ ਪਤਾ ਹੋਵੇ ਕਿਸੇ ਨੂੰ ਤਾਂ ਦੱਸਣ ਜ਼ਰੂਰ ਹੈ ਜੀ। ਜ਼ਰੂਰ ਜੀ, ਥੈਂਕ ਯੂ ਜੀ। ਓਕੇ, ਥੈਂਕ ਯੂ। ਥੈਂਕ ਯੂ ਜੀ। ਬਸ ਜਦੋਂ ਤੁਹਾਡੇ ਨਾ ਢਿੱਡ ਦੇ ਵਿੱਚ ਹਾਰਟ ਦੇ ਦੁਆਲੇ ਕੁਛ ਨਾ ਕੁਛ ਹੁੰਦਾ ਹੈ ਤੇ ਤੁਸੀਂ ਇੱਕ ਵਾਰੀ ਚੈੱਕਅਪ ਪਲੀਜ਼ ਜ਼ਰੂਰ ਕਰਾ ਲਿਆ ਕਰੋ। ਉਹ ਕੁਛ ਨਾ ਕੁਛ ਦੱਸਣਗੇ। ਕੋਈ ਬਾਹਲੀ ਜੇ ਨਹੀਂ ਵਰੀ ਕਰਨ ਵਾਲੀ ਗੱਲ ਤਾਂ ਉਹਨੇ ਘਰੇ ਤੋਰ ਦੇਣੇ ਆ, ਕੋਈ ਐਸੀ ਗੱਲ ਨਹੀਂ। ਤਾਂ ਫਿਰ ਆਪਾਂ ਇਲਾਜ ਵੀ ਕਰ ਲਾਂਗੇ। ਕੁਲਦੀਪ ਕੌਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਅਸੀਂ ਪੁੱਛਣਾ ਲੀਵਰ ਬਾਰੇ ਪੁੱਛਣਾ ਸੀ ਭੈਣ ਜੀ। ਲੀਵਰ ਕੀ ਹੋਇਆ ਉਹਨੂੰ? ਲੀਵਰ 'ਚ ਕੋਈ ਡਾਕਟਰ ਕਹਿੰਦਾ ਪ੍ਰੋਬਲਮ ਵਧਿਆ ਕੁਛ ਹੈਗਾ ਵਾ ਕੋਈ ਪਰਸੈਂਟ ਜਿਹੇ, ਤੇ ਉਹ ਠੀਕ ਨਾ ਪੁੱਛਿਆ ਕਰੋ ਭਾਈ। ਲੀਵਰ ਦਾ ਕੰਮ ਹੈ, ਬਹੁਤ ਜ਼ਰੂਰੀ ਮਸ਼ੀਨ ਆ ਬੋਡੀ ਦੇ ਵਿੱਚ। ਹਾਂਜੀ, ਚੈੱਕ ਹੁਣ ਗਾਹਾਂ ਟੈਸਟ ਟੁਸਟ ਤਾਂ ਕਰਵਾ ਲਏ ਪਰ ਜੇ ਆਏ ਨਹੀਂ ਗਏ। ਪਰ ਅਸੀਂ ਕਹਿੰਦੇ ਵੀ ਕੋਈ ਉਹ ਤੋਂ ਖਾਣ ਵੀ ਕੋਈ ਹੋਵੇ ਰੈਮਡੀ। ਵਧਿਆ ਆ? ਹਾਂਜੀ ਠੀਕ ਹੈ। ਹਾਂਜੀ, ਇੱਕ ਭੈਣ ਜੀ ਆਹ ਨਾ ਮੇਰੇ ਗਲੇ ਦੇ ਵਿੱਚ ਦਾਣੇ ਜਿਹੇ ਹੋ ਜਾਂਦੇ ਨੇ, ਕਈ ਵਾਰੀ ਐਂ ਫੀਲ ਉਹ ਅੰਦਰ ਤੱਕ ਹੋ ਗਏ। ਇਹ ਬਹੁਤ ਤੰਗ ਕਰਦੇ ਆ। ਗਲੇ ਦੇ ਵਿੱਚ ਜਾਂ ਗਲੇ ਦੇ ਬਾਹਰ? ਗਲੇ ਦੇ ਵਿੱਚ ਅੰਦਰ ਜੀਭ ਤੇ ਜਿਵੇਂ ਗਲੇ 'ਚ ਏਦਾਂ। ਗਰਮੀ ਤਾਂ ਨਹੀਂ ਹੁੰਦੀ ਤੁਹਾਨੂੰ? ਗਰਮੀ ਵੀ ਘਬਰਾਹਟ ਜੀ ਬਹੁਤ ਹੁੰਦੀ ਹੈ, ਘਬਰਾਹਟ ਜੀ ਵੀ ਵਾਹ ਹੁੰਦੀ। ਚਲੋ ਪੁੱਛ ਲਓ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਲੀਵਰ ਬਾਰੇ ਜ਼ਰੂਰ ਦੱਸਿਓ ਜਿਨ੍ਹਾਂ ਨੂੰ ਸ਼ਾਇਦ ਵਧੇ ਵਾਲਾ ਤਾਂ ਦੱਸਿਆ ਵੀ ਹੋਇਆ। ਬਸ ਜਿਹੜੀ ਗਰਮੀ ਆ ਨਾ, ਗਰਮੀ ਲੱਗਦੀ ਦਾ ਕੋਈ ਮਤਲਬ ਨਹੀਂ ਹੁੰਦਾ ਕਿ ਤੁਹਾਨੂੰ ਗਰਮੀ ਲੱਗਦੀ ਹੈ। ਤਸੀਰ ਗਰਮੀ ਵਾਲੀ ਹੁੰਦੀ ਆ ਤੇ ਉਹ ਤਸੀਰ ਤਾਂ ਨਹੀਂ ਤੁਹਾਨੂੰ ਹੈਗੀ। ਗੁਰਚਰਨ ਸਿੰਘ ਜੀ। ਹਾਂਜੀ ਭੈਣ ਜੀ, ਫਲਵੈਰੀ ਬਾਰੇ ਦੱਸਿਆ ਨਾ ਮੈਂ। ਵਾਪਸੀ ਆ ਜੀ, ਇਹ ਦੇਸੀ ਦਵਾਈ ਆ।
ਅੱਛਾ, ਬਾਪਚੀ ਦੇ ਨਾਲ ਆਰਾਮ ਆਉਂਦਾ। ਬਾਕੀ 100% ਹੈ ਜੀ, ਬਹੁਤ ਤੇਜ਼ ਹੈ ਨਾਲੇ। ਤੁਸੀਂ ਖਾਧੀ ਸੀ 15 ਜਾਂ ਲਾਈ ਦਿਨ ਸੀ? ਮੈਂ 40 ਸਾਲ ਹੋ ਗਏ ਪਹਿਲਾਂ ਲਾਈ ਸੀ ਜੀ। ਲਾਈ ਸੀ ਉੱਤੇ। ਹਾਂ, ਤੇਲ ਵੀ ਮਿਲਦਾ ਜੀ। ਪਿੰਡੀ ਲੁਧਿਆਣਾ ਪਿੰਡੀ ਸਟਰੀਟ ਚੋਂ ਦਵਾਈ ਉੱਥੋਂ ਤੇਲ ਮਿਲ ਜਾਂਦਾ ਆ। ਬਾਪਚੀ ਦਾ ਤੇਲ ਵੀ ਮਿਲਦਾ। 40 ਸਾਲ ਪਹਿਲਾਂ ਤੁਸੀਂ ਲਾਇਆ ਸੀ ਇਹਨੂੰ। ਠੀਕ ਹੈ। ਹਾਂਜੀ, ਉਹ ਤੇਲ ਨਾ ਉਹ ਅੰਗਰੇਜ਼ੀ ਦਵਾਈਆਂ ਵੀ ਇਹਦੇ ਤੋਂ ਬਣਦੀਆਂ ਆ, ਬਣਾਉਂਦੇ ਆ। ਠੀਕ ਹੈ। ਹਾਂਜੀ, ਇੱਕ ਜੀ ਜਿਹੜੀ ਨਾ ਜਿਹੜੀ ਗਰਮੀ ਤੇ ਜੀ ਨਕਸੀਰ ਫੁੱਟਦੀ ਆ। ਹਾਂਜੀ। ਤਾਂ ਫਿਰ ਉਹ ਜੀ ਔਲੇ ਆ ਜੀ, ਉਹ 1 ਮਹੀਨਾ ਵਰਤੋ ਉਹਦੇ ਪੱਕੇ ਹਟ ਜਾਊਗੀ ਦਵਾਈ, ਇਹ ਬਿਮਾਰੀ। ਔਲੇ ਕਿਵੇਂ ਵਰਤਨੇ? ਪਾਣੀ 'ਚ ਭੇ ਕੇ ਜੀ ਮਹੀਨਾ ਭਰ। ਅੱਛਾ ਅੱਛਾ, ਠੀਕ ਆ। ਉਹਦਾ ਵੀ ਬੰਦਾ ਮਰ ਗਿਆ ਹੁਣ, ਜਿਹੜਾ ਸੀਗਾ ਦੇਸੀ ਬੰਦਾ, ਉਹ ਤੋਂ ਨੁਸਖਾ ਮਿਲਿਆ ਸੀਗਾ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਪੁਰਾਣੇ ਨੁਸਖੇ ਕੰਮ ਬੜੇ ਕਰਦੇ ਆ। ਭਗਵੰਤ ਕੌਰ ਜੀ। ਅਗਲੇ ਕਾਲਰ ਨੇ ਜਸਮੇਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪੁੱਛਣਾ ਸੀ, ਸਾਨੂੰ ਕੋਈ ਜਾਣਦੇ ਤੇ ਉਹਨਾਂ ਦੀ ਬੇਟੀ 1.5 ਸਾਲ ਦੀ ਤੇ ਉਹਨੂੰ ਔਟਿਜ਼ਮ ਆ। ਅੱਛਾ। ਤੇ ਉਹਦੇ ਬਾਰੇ ਚ ਜੇ ਤੈਨੂੰ ਪਤਾ ਹੋਵੇ, ਜਾਂ ਉਹ ਜਿਵੇਂ ਉਹ ਦੱਸਦੇ ਹੁੰਦੇ ਆ ਨਾ ਬਹਾਦਰ ਸਿੰਘ ਵੀਰ ਜੀ, ਹੋਮੋਪੈਥਿਕ ਦਵਾਈਆਂ ਵੀ, ਤੇ ਉਹ ਦੱਸ ਦੇਣ। ਤੇ ਹੋਰ ਕਿਸੇ ਨੂੰ ਕੋਈ ਦੇਸੀ ਪਤਾ ਹੋਵੇ ਉਹ ਵੀ ਦੱਸੇ। ਤੇ ਉਹ ਇੱਕ ਨਕਸੀਰ ਬਾਰੇ ਜਿਹੜਾ ਕਹਿੰਦੇ ਆ ਨਾ, ਉਹ ਵੀ ਮੈਂ ਇਹਦੇ ਤੇ ਪੜ੍ਹਿਆ ਸੀਗਾ YouTube ਤੇ, ਵੀ ਜਿਹੜਾ ਗਿਰੀ ਹੁੰਦੀ ਆ ਕੋਕੋਨਟ ਦੀ, ਇਹਦਾ ਪੀਸ ਜਿਹੜਾ ਉਹ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਦਿਓ ਤੇ ਉਹ ਸਵੇਰੇ ਪੀਸ ਵੀ ਖਾ ਲਓ ਤੇ ਪਾਣੀ ਵੀ ਪੀਓ। ਕੋਈ ਮੁਸਲਮਾਨ ਵੈਦ ਸੀਗਾ ਵੀਰ, ਤੇ ਉਹਨੇ ਹਾਂਜੀ, ਉਹ ਗਰਮੀ ਤੋਂ ਦੱਸੀ ਆ, ਉਹ ਠੰਡੀ ਹੁੰਦੀ ਤਸੀਰੇ ਦੀ। ਹਾਂਜੀ ਹਾਂਜੀ। ਤੇ ਕੋਈ ਜਿਹੜੀ ਅੱਡੀ ਕਹਿੰਦੇ, ਤੇ ਅੱਡੀ ਨੂੰ ਜਿਵੇਂ ਨਾ ਉੱਪਰ ਨੂੰ ਮਲ ਕੇ ਲੈ ਕੇ ਆਉਣ, ਤੇਲ ਤੂਲ ਲਾ ਕੇ। ਠੀਕ ਹੈ। ਮੇਰੀਆਂ ਤੇ ਦੁਖਦੀਆਂ ਹੁੰਦੀਆਂ ਤੇ ਮੇਰੀ ਤੇ ਐਵੇਂ ਹਟ ਜਾਂਦੀਆਂ, ਤੇ ਕਈ ਵਾਰੀ ਬਹੁਤ ਜ਼ਿਆਦਾ ਦਰਦ ਕਰਦੀ ਤੇ ਹਟ ਜਾਂਦੀ ਹੈ। ਠੀਕ ਹੈ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤੀ ਵਾਰੀ ਤੁਹਾਨੂੰ ਗਰਮੀ ਹੁੰਦੀ ਆ, ਗਰਮੀ ਵਾਲੀ ਤਸੀਰ ਤੋਂ ਵੀ ਤੁਹਾਡੇ ਨੱਕ ਦੇ ਵਿੱਚੋਂ ਖੂਨ ਨਿਕਲਦਾ ਆ। ਉਹ ਤੁਸੀਂ ਠੰਡੀਆਂ ਚੀਜ਼ਾਂ ਦੱਸਦੇ ਹੈਗੇ ਆ ਕਿ ਠੰਡੀਆਂ ਚੀਜ਼ਾਂ ਖਾਓ, ਜਾਂ ਗਿਰੀ ਆ, ਜਾਂ ਕਤੀਰਾ ਗੂੰਦ ਆ। ਕਈ ਵਾਰੀ ਕਹਿੰਦੇ ਵੀ ਜਿਹੜੀ ਸੁੰਡ ਆ ਉਹਨੂੰ ਭੇ ਕੇ ਕਰ ਲਓ, ਸ਼ਾਇਦ ਉਸ ਦੀ ਤਸੀਰ ਉਹ ਠੰਡੀ ਹੋ ਜਾਂਦੀ ਹੋਊਗੀ। ਕੁਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਕਿ ਜਿੱਦਾਂ ਨਾ ਮੇਰੀ ਦਿਲ ਦੀ ਧੜਕਣ ਬਹੁਤ ਵੱਧਦੀ ਆ, ਉਹਦਾ ਮੈਟਰੋਜ਼ ਦੀ ਵੀ ਹੈ 10 ਸਾਲ ਤੋਂ, ਹੋ ਸਕਦਾ ਉਹਦੇ ਕਰਕੇ ਹੋਵੇ। ਤੇ ਮੈਨੂੰ ਦੱਸਿਓ ਜੀ ਕਿਸੇ ਨੂੰ ਕੁਛ ਪਤਾ ਹੋਵੇ। ਡਾਕਟਰ ਨੇ ਕੀ ਕਿਹਾ? ਡਾਕਟਰ ਤੇ ਪਤਾ ਨਹੀਂ ਹਲੇ, ਉਹ ਜਿੱਦਾਂ ਆਇਰਨ ਵਗੈਰਾ, ਵਿਟਾਮਿਨ ਵਗੈਰਾ ਹੀ ਦੱਸਦੇ ਪਏ ਆ। ਅੱਛਾ, ਹਾਂਜੀ, ਠੀਕ ਆ। ਥੈਂਕ ਯੂ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਬਹੁਤ ਸਾਰੇ ਲੋਕ ਹੈ ਨਾ, ਕਈ ਇਲਾਜ ਜਿਹੜੇ ਉਹ ਟਰਾਈਆਂ ਮਾਰਦੇ ਰਹਿੰਦੇ ਹੈਗੇ ਆ। ਧਨੀਆ ਉਬਾਲ ਕੇ ਪੀ ਲਓ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆ, ਉਹਨਾਂ ਦੇ ਨਾਲ ਵੀ ਕਈਆਂ ਨੂੰ ਆਰਾਮ ਆ ਜਾਂਦਾ। 40827253 ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਕੋਈ ਇਲਾਜ ਦੱਸ ਸਕਦੇ ਆ, ਪੁੱਛ ਸਕਦੇ ਆ। ਅਜੀਤ ਕੌਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਨੂੰ ਨਾ ਮੇਰੇ ਜਿਹੜੀ ਬੱਚੇਦਾਨੀ ਦਾ ਬਲੈਡਰ ਹੁੰਦਾ ਨਾ, ਮੈਨੂੰ ਇਹਦੀ ਪ੍ਰੋਬਲਮ ਆ ਕਾਫੀ ਚਿਰ ਤੋਂ ਹੀ ਆ ਇਹ। ਤੇ ਜਦੋਂ ਮੈਂ ਇੰਡੀਆ ਹੁੰਦੀ ਸੀ ਨਾ, ਤੇ ਉਦੋਂ ਫਿਰ ਮੈਂ ਡਾਕਟਰ ਮੈਨੂੰ ਟੀਕੇ ਟੂਕੇ ਇਸ ਤਰ੍ਹਾਂ ਮੈਂ ਲਵਾ ਲੈਣੇ ਲੇਡੀ ਡਾਕਟਰ ਕੋਲੋਂ, ਤੇ ਮੈਂ ਠੀਕ ਹੋ ਜਾਣਾ। ਪਰ ਹੁਣ ਮੇਰਾ ਬਲੈਡਰ ਨਾ ਜਿਹੜਾ ਮੇਰਾ ਉਹ ਜਿਹੜਾ ਬਾਹਰ ਆਉਂਦਾ ਨਾ, ਤੇ ਮੈਂ ਇੱਥੇ ਡਾਕਟਰ ਕੋਲੋਂ ਚੈੱਕਅਪ ਕਰਵਾਇਆ ਸੀਗਾ, ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਪਲੇਟ ਜੀ ਪਾ ਦਿੰਦੇ ਆ, ਤੇ 1 ਮਹੀਨੇ ਬਾਅਦ ਤੁਹਾਨੂੰ ਸਫਾਈ ਕਰਾਉਣੀ ਪਊਗੀ। ਪਰ ਮੇਰਾ ਮਨ ਨਹੀਂ ਮੰਨਦਾ ਉਹ ਪਲੇਟ ਰਖਵਾਉਣ ਵਾਸਤੇ, ਤੇ ਜਾਂ ਉਹਨਾਂ ਕਿਹਾ ਕਿ ਜਾਂ ਫਿਰ ਇਹਦੀ ਸਰਜਰੀ ਹੋਊਗੀ। ਮੈਂ ਕੀ ਕਰ ਸਕਦੀ ਹਾਂ, ਮੈਨੂੰ ਇਲਾਜ ਦੱਸੋ। ਇੱਕ ਮੈਨੂੰ ਹਾਰਟ ਦੀ ਪ੍ਰੋਬਲਮ ਆ, ਮਤਲਬ ਮੇਰੀ ਸਰਜਰੀ ਹੋਈ ਆ, ਉੱਪਰ ਹਾਰਟ ਸਰਜਰੀ, ਤੇ ਉੱਥੇ ਇੰਡੀਆ ਦੇ ਵਿੱਚ ਮੇਰੀ ਇਹ ਸਰਜਰੀ ਕਰਦੇ ਨੀ ਗੇ। ਠੀਕ ਹੈ। ਹਾਂ, ਤੇ ਇੱਕ ਮੇਰਾ ਵੇਟ ਵੱਧਦਾ ਆ, ਮੇਰਾ ਪੇਟ ਵੱਧਦਾ ਆ, ਤੇ ਮੈਨੂੰ ਇਹਦੇ ਬਾਰੇ ਦੱਸੋ, ਮੈਂ ਆਪਣਾ ਵੇਟ ਕਿਵੇਂ ਲੂਜ ਕਰਾਂ। 73 ਸਾਲ ਮੇਰੀ ਉਮਰ ਆ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਆ। ਥੈਂਕ ਯੂ ਜੀ। ਸੁਣਦੇ ਰਹੋ ਜੀ। ਤੁਸੀਂ ਬਿਮਾਰੀਆਂ ਕਈ ਇਕੱਠੀਆਂ ਕੀਤੀਆਂ, ਕਿਤੇ ਕੱਟ ਵੱਢ ਕੀਤੀ ਹੋਈ ਆ। ਹਾਂਜੀ, ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ ਤਾਂ ਤੁਸੀਂ ਦੱਸ ਸਕਦੇ ਆ। 408 272 5200। ਹੋਰ ਵੀ ਕਈ ਆਮ ਬਿਮਾਰੀਆਂ ਹੁੰਦੀਆਂ, ਉਹਦੇ ਬਾਰੇ ਵੀ ਦੱਸ ਸਕਦੇ ਆ। ਸ਼ੂਗਰ ਬੜੀ ਆ ਲੋਕਾਂ ਨੂੰ। ਸ਼ੂਗਰ ਦੇ ਬਾਰੇ ਵਿੱਚ ਵੈਸੇ ਦੱਸੀਆਂ ਤਾਂ ਬਹੁਤ ਗਈਆਂ, ਪਰ ਕਈ ਲੋਕ ਆ ਉਹਨੂੰ ਕਰਕੇ ਰਾਜੀ ਨਹੀਂ। ਪਲਵਿੰਦਰ। ਸਤਿ ਸ਼੍ਰੀ ਅਕਾਲ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੁਹਾਨੂੰ ਪੁੱਛਣਾ ਸੀਗਾ, ਮੇਰੇ ਨਾ ਐਸਿਡ ਬਹੁਤ ਵੱਧਦਾ ਆ,
ਠੀਕ ਇੱਕ ਆ। ਤਾਂ ਲੈਫਟ ਸਾਈਡ ਤੇ ਬਣਦਾ, ਇੱਕ ਬੈਕ ਤੇ ਬਣਦਾ। ਏਦਾਂ ਲੱਗਦਾ ਜਿੱਦਾਂ ਕੋਈ ਚੀਜ਼ ਵਿੱਚ ਸੜਦੀ ਹੁੰਦੀ ਹੈ। ਜੇ ਕਿਸੇ ਨੂੰ ਪਤਾ ਹੋਵੇ ਨਾ ਦੇਸੀ ਇਲਾਜ, ਜ਼ਰੂਰ ਕੋਈ ਦੱਸੇ। ਡਾਕਟਰ ਨੂੰ ਪੁੱਛੀ ਤਾਂ ਡਾਕਟਰ ਕੋਈ ਦੱਸਦਾ ਨਹੀਂ ਹੈਗਾ। ਉਹ ਕਿਵੇਂ ਦਾ ਡਾਕਟਰ ਜਿਹੜਾ ਦੱਸਦਾ ਹੀ ਨਹੀਂ? ਜਾਂ ਡਾਕਟਰ ਨੂੰ ਅਪਾਇੰਟਮੈਂਟ ਨਹੀਂ ਪਹਿਲਾਂ ਦਿੰਦੇ ਡਾਕਟਰ, ਕੁਝ ਵੀ ਪਤਾ ਨਹੀਂ ਕੀ ਕਰਦੇ ਡਾਕਟਰ ਹੈਗੇ ਆ। ਠੀਕ ਆ। ਏਦਾਂ ਲੱਗਦਾ ਲੰਮੇ ਪੈ, ਏਦਾਂ ਲੱਗਦਾ ਕੋਈ ਚੀਜ਼ ਸੜੀ ਜਾਂਦੀ ਵਿੱਚ, ਇਹਦੇ ਐਸਿਡ ਇੰਨਾ ਬਣਦਾ ਆ। ਠੀਕ ਆ, ਇਹ ਹੈਗਾ ਪੱਕਾ ਆ ਤੁਹਾਨੂੰ ਵੀ ਐਸਿਡ ਹੀ ਆ ਇਹ? ਹਾਂਜੀ, ਐਸਿਡ ਬੈਕ ਤੇ ਆ ਤੇ ਲੈਫਟ ਸਾਈਡ ਤੇ ਆ। ਠੀਕ ਹੈ ਜੀ। ਓਕੇ, ਠੀਕ ਹੈ ਜੀ। ਹਾਂ, ਐਸਿਡ ਦੇ ਵੀ ਬਹੁਤ ਬਾਰੇ ਦੱਸੇ ਜਾਂਦੇ ਆ। ਬਸ ਐਸਿਡ ਕਿਤੇ ਵੀ ਹੋਵੇ ਤੁਸੀਂ ਉਹਦੀ ਟਰਾਈ ਕਰ ਸਕਦੇ ਆ, ਬੋਡੀ ਦੇ ਵਿੱਚ ਹੀ ਆ। ਕੁਲਵਿੰਦਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਇੱਕ ਤਾਂ ਮੇਰੇ ਜਿਹੜੀ ਫੈਂਸੀਆਂ ਨਿਕਲਦੀਆਂ ਨੇ ਉਹਨਾਂ ਦੇ ਦਾਗ ਬਣੇ ਜਾਂਦੇ ਨੇ, ਦੁਬਾਰਾ ਫੇਰ ਹੋ ਜਾਂਦੀਆਂ ਨੇ ਉੱਥੇ ਕੀ? ਇਹ ਹੈ ਮਾਸਕ ਲਾਉਣ ਨਾਲ ਹੀ ਹੋਏ ਆ? ਮਾਸਕ ਲਾਉਣ ਨਾਲ ਹੁੰਦੀਆਂ? ਹਾਂਜੀ, ਐਲਰਜੀ ਹੁੰਦੀ ਹੈ ਇਹਦੇ ਨਾਲ। ਤੇ ਤੁਸੀਂ ਵੈਸੇ ਕੱਪੜਿਆਂ ਦਾ ਕੰਮ ਤਾਂ ਕਰਦੇ ਹੀ ਆ, ਤੁਸੀਂ ਇੱਕ ਕਾਟਨ ਦੀ ਸੀ ਲਓ ਆਪਣੇ ਲਈ। ਨਹੀਂ, ਕਾਟਨ ਦੀ ਵੀ ਲਾ ਕੇ ਫਿਰ ਵੀ ਹੋ ਜਾਂਦੀ ਐਲਰਜੀ ਉਹਦੇ ਨਾਲ ਵੀ। ਤੇ ਉਹਨਾਂ ਨੂੰ ਕਹੋ ਤੁਹਾਨੂੰ ਆਰਾਮ ਦੇਣ। ਹੁਣ ਤਾਂ ਸਾਡੇ ਪ੍ਰੈਜ਼ੀਡੈਂਟ ਨੇ ਵੀ ਲਾਤੀ ਮਾਸਕ। ਲੱਗਦਾ ਵੀ 1 ਤਰੀਕ ਤੋਂ ਸ਼ਾਇਦ ਕਰ ਦੇਣਗੇ ਬੰਦ। ਬਸ ਫਿਰ ਆਹ ਵੀ ਕਿਆ, ਵੈਸੇ ਪੁੱਛ ਵੀ ਲੈਂਦੇ ਆਪਾਂ। ਇਹ ਵੀ ਦਾਗ ਉਹਦੇ ਪੈ ਜਾਂਦੇ ਨੇ। ਤੇ ਇੱਕ ਮੈਂ ਪੁੱਛਣਾ ਸੀ, ਮੇਰਾ ਜਿਹੜਾ ਬਲੱਡ ਆ ਉਹ ਜ਼ਿਆਦਾ ਵਧਿਆ ਹੋਇਆ, ਜਿਹੜਾ ਗੋਡਾ ਉਹ ਘੱਟ ਆ, ਵਿਟਾਮਿਨ ਡੀ ਦੀ ਵੀ ਘਾਟ ਹੈਗੀ ਆ। ਉਹ ਤਾਂ ਤੁਸੀਂ ਅੰਦਰੇ ਬੈਠੇ ਰਹਿੰਦੇ ਤਾਂ ਹੀ ਆ। ਹਾਂਜੀ, ਤੇ ਹੁਣ ਧੁੱਪ ਚ ਨਿਕਲ ਨਹੀਂ ਹੁੰਦਾ। ਬਲੱਡ ਤੁਹਾਡਾ ਵਧਿਆ ਜਾਂ ਬਲੱਡ ਪ੍ਰੈਸ਼ਰ ਵਧਿਆ? ਨਹੀਂ, ਜਿਹੜਾ ਗੁੱਡ ਬਲੱਡ ਹੁੰਦਾ ਆਪਣਾ ਉਹ ਹੈਗਾ ਘੱਟ, ਜਿਹੜਾ ਬੈਡ ਹੁੰਦਾ ਉਹ ਜ਼ਿਆਦਾ ਵਾ। ਅੱਛਾ, ਠੀਕ ਆ। ਹਾਂਜੀ, ਬਹਾਦਰ ਭਾਜੀ ਜਾਂ ਪੌਲ ਚਾਲ ਜੀ ਇਹ ਕੋਈ ਮੈਨੂੰ ਜ਼ਰੂਰ ਦੱਸਣ ਵੀ ਕਿਵੇਂ ਕਰੀਏ ਇਹਨਾਂ ਨੂੰ। ਠੀਕ ਹੈ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਬਲੱਡ ਬੈਡ ਬਲੱਡ। ਹਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਰਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਇੱਕ ਨਾ ਸਾਡਾ ਲੜਕਾ ਹੈ 10 ਸਾਲ ਦਾ, ਤੇ ਉਹ ਦੰਦਾਂ ਨੂੰ ਬਹੁਤ ਗ੍ਰਾਈਂਡ ਕਰਦਾ, ਰਾਤ ਨੂੰ ਸਾਰੀ ਰਾਤ ਹੀ ਗ੍ਰਾਈਂਡ ਕਰਦਾ ਆ। ਤੇ ਪੁੱਛਣਾ ਸੀ ਵੀ ਕੋਈ ਉਹਦਾ ਹੱਲ ਹੋ ਸਕਦਾ ਆ? ਢਿੱਡ 'ਚ ਕੀੜੇ ਕਹਿੰਦੇ ਹੁੰਦੇ ਆ, ਪਰ ਚਲੋ ਆਪਾਂ ਪੁੱਛ ਲੈਂਦੇ ਆ। ਹਾਂਜੀ, ਉਹ ਚੈੱਕ ਕਰਾਇਆ ਵਾ। ਹਾਂਜੀ, ਉਹ ਅਸੀਂ ਵੀ ਸੋਚਦੇ ਇਹੋ ਹੀ, ਤੇ ਉਹ ਚੈੱਕ 2 ਟੈਸਟ ਹੁੰਦੇ ਆ, ਉਹਦੇ 2 ਟੈਸਟ ਕਰਾਏ ਆ, ਉਹ ਹੈ ਨਹੀਂ। ਹਾਂ, ਹੈ ਨਹੀਂ ਕੀੜੇ, ਹੈ ਨਹੀਂ। ਠੀਕ ਹੈ, ਇੰਨੀ ਕੀੜੇ ਹੈ ਨਹੀਂ। ਹਾਂਜੀ, ਚਲੋ ਫੇਰ ਤਾਂ ਬਚ ਗਏ। ਸਹੀ ਗੱਲ ਹੈ। ਹਾਂਜੀ ਹਾਂਜੀ। ਤੇ ਬਾਕੀ ਇੱਥੋਂ ਦੇ ਡਾਕਟਰ ਆਪਣੇ ਇੰਡੀਆ ਵਾਲਿਆਂ ਨਾਲ ਕਹਿੰਦੇ ਹੈ ਨਹੀਂ ਕਿ ਕੋਈ ਨਾ ਕੋਈ ਆਪਣਾ ਦੱਸਦੇ ਨਹੀਂ ਗਏ ਜਿੱਦਾਂ ਚੰਗੀ ਤਰ੍ਹਾਂ ਵੀ ਕੀ ਕੀਤਾ ਜਾਵੇ। ਉਹ ਕਹਿੰਦੇ ਆ ਵੀ ਆਪਣਾ ਉਹ ਨਾਈਟ ਗਾਰਡ ਪਾ ਲਓ, ਪਰ ਨਾਈਟ ਗਾਰਡ ਪਾ ਕੇ ਵੀ ਉਹ ਜਿੱਦਾਂ ਉਹਦਾ ਇਲਾਜ ਨਹੀਂ ਗਾ ਕੋਈ, ਹੈ ਨਾ, ਇਲਾਜ ਨਹੀਂ ਗਾ ਪਰਮਾਨੈਂਟ। ਹਾਂ, ਚਲੋ ਠੀਕ ਹੈ। ਜੇ ਤਾਂ ਹੁੰਦੇ ਭਾਈ ਪੰਜਾਬ ਦੇ ਵਿੱਚ, ਹੈ ਨਾ, ਤਾਂ ਬੀਬੀਆਂ ਰਾਤ ਨੂੰ ਪੱਟ ਕੇ ਚਪੇੜ ਮਾਰਦੀਆਂ ਸੀ। ਸਹੀ ਗੱਲ ਹੈ। ਜਾਂ ਉੱਥੇ ਤਾਂ ਕੋਈ ਨਾ ਕੋਈ ਆਪਾਂ ਦੇ ਹੀ ਦਿੰਦੇ ਆ ਨਾ, ਕੋਈ ਨਾ ਕੋਈ ਦਵਾਈ ਵੀ ਦੇ ਦਿੰਦੇ ਡਾਕਟਰ। ਹਾਂ, ਕੋਈ ਨਹੀਂ, ਪੁੱਛ ਲੈਂਦੇ ਆਪਾਂ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਦਰਸ਼ਨ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ। ਸਤਿ ਸ਼੍ਰੀ ਅਕਾਲ। ਉਹ ਵੀ ਪਿਛਲੇ ਵੀਕ ਹੀ ਤੁਹਾਨੂੰ ਪੁੱਛਿਆ ਸੀ ਨਾ, ਜਿੱਦਾਂ ਅੰਤੜੀਆਂ ਬਲੂਜ਼ ਜੀਆਂ ਹਰੀਆਂ ਜੀਆਂ ਏਦਾਂ ਹੋਈਆਂ ਵਾ, ਤੇ ਪੇਨ ਬੜੀ ਆ ਲੈਫਟ ਸਾਈਡ ਨੂੰ। ਜਿੱਦਾਂ ਹੁਣ ਮੈਂ ਦਵਾਈ ਵੀ ਖਾਂਦੀ ਆ, ਅੰਤੜੀਆਂ ਕੀ ਹੁੰਦੀਆਂ ਆ? ਬਰੀਕ ਬਰੀਕ ਜਿਹੜੀ ਨਸ ਹੁੰਦੀਆਂ ਆਪਣੀਆਂ। ਹਾਂ, ਨਾੜਾਂ ਕਹੋ ਨਾ। ਆਹੋ, ਨਸ ਨਾੜਾਂ। ਹਾਂ, ਤੇ ਬੜੀ ਖਿੱਚ ਜੀ ਪੈਂਦੀ ਖੁੱਚ ਦੇ ਥੱਲਿਓਂ। ਤਾਂ ਮੈਂ ਪਹਿਲਾਂ ਵੋਕ ਵੀ ਕਰਦੀ ਸੀ, ਮੇਰੇ ਘਰਦਿਆਂ ਨੇ ਬਸ ਮਜ਼ਾਕ ਬਣਾ ਲਿਆ ਵੀ ਤੂੰ ਵੋਕ ਕਰਦੀ ਸੀ ਤੇ ਵੋਕ ਦੇ ਨਾਲ ਹੁਣ ਗੋਡੇ ਤੜਾ ਲਏ, ਹੁਣ ਬੈਠੀ ਰਹੇ ਆਰਾਮ ਨਾਲ। ਵੋਕ ਨਾਲ ਤੁਸੀਂ ਡਿੱਗੇ ਥੋੜੀ ਆ ਨਾ। ਫਿਰ ਇਹ ਥੋੜੀ ਚੰਗੀ ਚੀਜ਼ ਨੂੰ ਕੋਈ ਮਖੌਲ ਕਰਦਾ ਤੁਸੀਂ ਹਟ ਜਾਓ। ਮੈਂ ਹੁਣ ਵੋਕ ਕਰਨ ਜੋਗੀ ਰਹੀ, ਇੰਨਾ ਲਿਫਟ ਵਾਲਾ ਗੋਡਾ ਦੁਖਦਾ ਮੈਂ ਦੱਸ ਨਹੀਂ ਸਕਦੀ ਨਾ। ਹੁਣ ਮੈਂ ਮੈਡੀਸਨ ਵੀ ਲੈਂਦੀ ਆ। ਖੁੱਚ ਦੇ ਥੱਲਿਓਂ ਦੁਖਦਾ ਨਾ? ਹਾਂਜੀ, ਸਾਈਡ ਤੋਂ ਉਹਦੇ ਥੱਲਿਓਂ ਦੁਖਦਾ, ਜਿੱਦਾਂ ਖਿੱਚ ਜੀ ਪੈਂਦੀ, ਖਿੱਚ ਜੀ ਚੀਜ਼ ਨੂੰ। ਮੈਂ ਉਹ ਸਾਲਟ ਜਿਹੜਾ ਹੁੰਦਾ ਉਹ ਵੀ ਪਾ ਕੇ ਵਿੱਚ ਟੱਬ ਦੇ ਬਹਿੰਦੀ ਆ। ਉਦੋਂ ਥੋੜਾ ਜਿਹਾ ਤੇ ਜਿੱਦਾਂ ਤੁਹਾਨੂੰ ਰਿਲੀਫ ਮਿਲ ਜਾਂਦੀ ਆ ਨਾ, ਏਦਾਂ ਲੱਗਦਾ ਥੋੜਾ ਜਿਹਾ ਰਿਲੈਕਸ ਹੋ ਗਏ ਆ। ਉਸ ਤੋਂ ਬਾਅਦ ਉੱਥੇ ਉਹ ਚੀਜ਼ ਫੀ ਆ ਜਾਂਦੀ ਹੈ। ਮਾਲਿਸ਼ ਵੀ ਕਰਦੀ ਆ, ਪਹਿਲਾਂ ਤਿਲਾਂ ਦੇ ਤੇਲ ਦੀ ਕੀਤੀ ਆ, ਅੱਜ ਕੱਲ੍ਹ ਕਿਸੇ ਨੂੰ ਦੱਸਦਾ ਜੀ ਬਦਾਮ ਲੋਗਨ ਦੀ ਕਰੋ, ਉਹਦੀ ਕਰਦੀ ਆ। ਠੀਕ ਹੈ। ਹਾਂਜੀ, ਤਾਂ ਬੱਚੇ ਨੂੰ ਕਾਲਾ ਲੂਣ ਲਾ ਕੇ ਤੇ ਟਮਾਟਰ ਦੇ ਦੇਣ ਸ਼ਾਇਦ ਉਹਦੇ ਨਾਲ ਹਟ ਜਾਊਗਾ ਬੱਚਾ। ਹਾਂ, ਕੀ ਹੋਇਆ ਸੀ ਬੱਚੇ ਨੂੰ? ਕਹਿੰਦੇ ਸੀ ਨਾ ਵੀ ਕੀ ਦੰਦ ਬੜੇ ਕਿਰਚਦਾ ਬੱਚਾ। ਅੱਛਾ, ਦੰਦ ਕਿਰਚਦੇ ਨੂੰ। ਠੀਕ ਆ। ਹਾਂ 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 ਹਾਂ। ਸਵੇਰੇ ਉਹਨੂੰ ਖਾਲੀ ਪੇਟ ਥੋੜਾ ਜੇ ਉਹਨੂੰ ਕਿਸੇ ਢੰਗ ਨਾਲ ਖਿਲਾ ਦੇਣਾ 2-4 ਦਿਨ, ਸ਼ਾਇਦ ਉਹਦੇ ਨਾਲ ਫਰਕ ਪੈ ਜਾਵੇ। ਕਾਲਾ ਲੂਣ ਲਾ ਕੇ ਟਮਾਟਰ? ਹਾਂ, ਟਮਾਟਰ ਦੇਣੇ।
ਤਾਂ ਉਹਦੇ ਨਾਲ ਠੀਕ ਹੋ ਜਾਊਗਾ। ਠੀਕ ਹੈ ਜੀ, ਚਲੋ ਓਕੇ ਜੀ, ਥੈਂਕ ਸਤਿ ਯੂ ਸ਼੍ਰੀ ਜੀ, ਅਕਾਲ ਸਤਿ ਜੀ। ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੁੱਤਣਿੰਦੇ ਨੂੰ ਖਿਲਾ ਦਿਓ, ਕਈ ਵਾਰ ਕਾਲਾ ਲੂਣ ਕਈ ਖਾਂਦੇ ਨਹੀਂਗੇ, ਪਰ ਗਜਾਇਆ ਕਰੋ ਨਿਆਣਿਆਂ ਨੂੰ ਹਰੇਕ ਚੀਜ਼ ਖਾਣੀ, ਤਾਂ ਕਿ ਫਿਰ ਜਦੋਂ ਕਿਤੇ ਵੀ ਲੋੜ ਪੈਂਦੀ ਆ ਇੱਦਾਂ ਦੇ ਟਾਈਮ 'ਤੇ ਤੁਸੀਂ ਦੇ ਸਕਦੇ। ਚਾਹ ਵੀ ਨਹੀਂ ਦਿੰਦੇ ਬੱਚਿਆਂ ਨੂੰ, ਆਪਾਂ ਕੁਛ ਵੀ ਨਹੀਂ ਕਰਦੇ, ਹਾਂ ਚਾਹ ਨਹੀਂ ਪੀਣੀ ਬੈ ਠੀਕ ਆ, ਬਹੁਤ ਗੁੱਡ ਨਹੀਂ ਚੀਜ਼ ਇੰਨੀ ਚਾਹ ਜਿਹੜੀ ਅਸੀਂ ਪੀਂਦੇ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਆ ਲੋੜ ਪੈ ਵੀ ਜਾਂਦੀ। ਮਨਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਬੇਟੇ ਨੂੰ ਇੱਕ ਆਇਰਨ ਦੀ ਪ੍ਰੋਬਲਮ ਹੈ, ਦੂਜਾ ਵਾਈਟ ਸੈੱਲ ਘੱਟ ਬੰਦੇ, ਤੇ ਜੇ ਕਿਸੇ ਨੂੰ ਕੁਝ ਪਤਾ ਹੋਵੇ ਤਾਂ। ਵਾਈਟ ਸੈੱਲ ਤੇ ਆਇਰਨ ਦੀ ਘਾਟ ਆ। ਹਾਂਜੀ। ਤੁਸੀਂ ਬਹੁਤ ਦੇਰ ਬਾਅਦ ਆਏ ਹੁਣ, ਚੰਗੀ ਗੱਲ ਨਹੀਂ ਆਏ। ਓਕੇ ਜੀ, ਠੀਕ, ਥੈਂਕ ਯੂ ਜੀ। ਥੈਂਕ ਯੂ। ਹਾਂਜੀ, ਜੇ ਕਿਸੇ ਨੂੰ ਪਤਾ ਆ, ਦੇਖੋ ਵਾਈਟ ਸੈੱਲ ਤੋਂ ਬੜਾ ਕੁਝ ਦੱਸਿਆ ਗਿਆ ਹੈ। ਵਾਈਟ ਸੈੱਲ ਘੱਟ ਬਣਦੇ ਆ, ਆਇਰਨ ਦੀ ਘਾਟ ਆ। ਅਗਲੇ ਨੇ ਗੁਰਿੰਦਰ ਸੰਘਾ ਜੀ। ਹੈਲੋ ਭੈਣ ਜੀ। ਸੁਰਿੰਦਰ ਸੰਘਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਪਹਿਲਾਂ ਕੰਮ ਤੋਂ ਆ ਗਈ। ਆ ਜਾਓ। ਏਦਾਂ ਆ ਵੀ ਮੈਂ ਪਿਛਲੀ ਵਾਰੀ ਦੱਸਿਆ ਸੀ ਇੱਕ ਦੋ ਗੱਲਾਂ, ਪਰ ਕਾਹਲੀ ਵਿੱਚ ਇੱਕ ਤਾਂ ਮੈਂ ਮਿਰਗੀ ਬਾਰੇ ਦੱਸਿਆ ਸੀਗਾ ਕਿ ਜਿਹੜਾ ਨਿਆਜ਼ ਉਹ ਆ ਉਹਨੂੰ ਨੱਕ ਤੇ ਬੰਨਣਾ। ਅੱਛਾ, ਨੱਕ ਦੇ ਉੱਤੇ ਬੰਨਣਾ, ਠੀਕ ਆ। ਹਾਂ, ਕਿਉਂਕਿ ਛੋਟੇ ਬੱਚਿਆਂ ਲਈ ਤਾਂ ਨੱਕ 'ਚ ਪਾਉਣਾ ਬਹੁਤ ਔਖਾ ਹੈ। ਤੇ ਫਿਰ ਤੁਸੀਂ ਗੰਢਿਆਂ ਦੀਆਂ ਛਿਲਕਾਂ ਵੀ ਬੰਨ ਸਕਦੇ ਆ ਨੱਕ ਤੇ। ਨਸਵਾਰ ਤਾਂ ਬੱਚੇ ਨੇ ਕੀ ਲੈਣੀ ਆ। ਅੱਛਾ, ਕਈਆਂ ਨੇ ਦੱਸਿਆ ਕਿ ਬੱਚੇ ਬੋਲਦੇ ਨਹੀਂ ਹੈਗੇ। ਇੱਕ ਵਾਰੀ ਇੱਕ ਭਾਈ ਸਾਹਿਬ ਜੀ ਨੇ ਆਪਣੇ ਬੱਚੇ ਬਾਰੇ ਪੁੱਛਿਆ ਸੀਗਾ, ਤੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕੰਨਾਂ ਦੇ ਪਿੱਛੋਂ ਚੈੱਕ ਕਰਾਓ, ਤਾਂ ਉਹਨਾਂ ਨੇ ਫਿਰ ਦੱਸਿਆ ਸੀ ਇੱਕ ਤਾਂ ਉਹ ਊਸ਼ਣੀ ਦਾ ਦੁੱਧ ਦਿੰਦੇ ਸੀ ਬੋਤੀ ਦਾ, ਤੇ ਦੂਸਰਾ ਉਹਨਾਂ ਨੇ ਕਿਹਾ ਸੀਗਾ ਵੀ ਮੇਰੇ ਬੱਚੇ ਨੂੰ ਬਹੁਤ ਫਰਕ ਆ। ਤੇ ਫਿਰ ਉਹਨਾਂ ਨੂੰ ਕਰੋਨਾ ਵੀ ਹੋਇਆ ਸੀਗਾ। ਜੇ ਕਿਤੇ ਉਹ ਸੁਣਦੇ ਹੋਣ ਤਾਂ ਸਾਨੂੰ ਦੱਸਣ ਜੇ ਉਹਨਾਂ ਦੇ ਅਸਲ ਸੁੱਤੇ ਹੋ ਆ ਨਾ, ਰਾਤ ਨੂੰ ਹੀ ਗੱਲ ਕਰਦੇ ਆ। ਅੱਜ ਕੱਲ੍ਹ ਸ਼ਿਫਟ ਚੇਂਜ ਹੋ ਗਏ ਉਹਨਾਂ ਦੀ, ਤੁਹਾਡੀ ਸਾਈਡ ਦੇ ਹੀ ਆ। ਉਹ ਅੱਛਾ, ਮੈਂ ਕਿਹਾ ਜੇ ਉਹਨਾਂ ਨੂੰ ਆਰਾਮ ਆ ਗਿਆ ਤਾਂ ਚਲੋ ਕਿਸੇ ਹੋਰ ਨੂੰ ਵੀ ਦੱਸੀਏ। ਹਾਂਜੀ, ਕਰਮਜੀਤ ਸੀ ਸ਼ਾਇਦ, ਉਹ ਜੇ ਸੁਣਦੇ ਵੀ ਹੋਣਗੇ ਤਾਂ ਦੱਸ ਦੇਣਗੇ। ਕਿਉਂਕਿ ਕੰਨਾਂ ਵਿੱਚ ਕੈਨੇਡਾ ਵੀ ਕਿਸੇ ਦੇ ਠੀਕ ਹੋਇਆ। ਅੱਛਾ ਜੀ। ਬਸ ਇੱਕ ਸਲੇਸ਼ੀਆ ਦਵਾਈ ਆ, ਉਹ ਲਿਕੁਇਡ ਲੈ ਕੇ ਨਾ 2-3 ਤੁਪ ਕੇ ਜੀਭ ਤੇ ਰੱਖਣੇ, ਤੇ 15 ਦਿਨ ਦੇਣੀ ਆ, ਫਿਰ 15 ਦਿਨ ਬੰਦ ਕਰ ਦੇਣੀ ਆ। ਹਾਂਜੀ, ਇੱਥੇ ਵੀ ਸਲੇਸ਼ੀਆ ਵੀ ਦੱਸੀ ਸੀ। ਹਾਂ ਹਾਂਜੀ, ਟਰੂ ਹੋਪ ਜਿਹੜਾ ਵਿਟਾਮਿਨ ਆ ਨਾ, EMT ਕੰਪਨੀ ਦਾ ਨਾਂ ਆ, ਤੇ ਉਹ ਆਨਲਾਈਨ ਤੇ ਮਿਲ ਜਾਂਦਾ। ਉਹ ਕੈਨੇਡਾ 'ਚ ਤਾਂ ਦੁਕਾਨਾਂ ਤੋਂ ਵੀ ਮਿਲਦਾ ਆ। ਉਹ ਵੀ ਕਹਿੰਦੇ ਹੈਲਪ ਕਰਦਾ ਆ, ਟਰੂ ਹੋਪ। ਫਿਰ ਜਿਹੜਾ ਬੋਤੀ ਦਾ ਦੁੱਧ ਆ ਨਾ, 6 ਮਹੀਨੇ ਤੱਕ ਦੇਣਾ ਪੈਂਦਾ ਹੈ। ਠੀਕ ਆ। ਫਿਰ ਕਹਿੰਦੇ ਠੀਕ ਹੁੰਦਾ ਆ। ਬਾਕੀ ਕਈਆਂ ਨੇ ਪੈਰਾਂ ਦੀਆਂ ਬਹੁਤ ਵਾਰੀ ਪੁੱਛਿਆ, ਹੱਥ ਪੈਰ ਬਹੁਤ ਪ੍ਰੋਬਲਮ ਹੈ ਲੋਕਾਂ ਨੂੰ, ਹੱਥ ਦੁਖਦੇ, ਆਕੜ ਜਾਂਦੇ ਪੈਰ, ਆਕੜ ਜਾਂਦੇ ਪੈਰ ਦੁਖਦੇ। ਸਭ ਤੋਂ ਵਧੀਆ ਇਹ ਹੈ ਕਿ ਤੁਸੀਂ ਫਟਕੜੀ ਬਣਾਓ। ਤੇ ਲੋਕੀ ਚਾਹ ਤਾਂ ਪੀਂਦੇ ਹੀ ਆ ਸੰਗਤਾਂ, ਤਾਂ ਚਾਹ ਦੇ ਨਾਲ ਸਵੇਰੇ ਵੀ ਖਾ ਲਓ ਤੇ ਸ਼ਾਮ ਨੂੰ ਜੇ ਕਦੀ ਤੁਹਾਡੇ ਹੱਥ ਸੌ ਜਾਣ। ਮੇਰੇ ਆਪਣੇ 7-8 ਸਾਲ ਹੋ ਗਏ ਤੇ ਮੈਂ ਬਣਾ ਕੇ ਰੱਖਦੀ, ਖਾਂਦੀ ਤਾਂ ਮੈਂ ਕਦੀ ਵੰਡਦੀ ਜ਼ਿਆਦਾ ਆ, ਪਰ ਉਹਨਾਂ ਭੈਣ ਜੀ ਬਿਲਕੁਲ ਹਟ ਜਾਂਦੇ। ਠੀਕ ਹੈ। ਫਟਕੜੀ ਜੇ ਤੁਸੀਂ ਕਹੋ ਤਾਂ ਮੈਂ ਦੱਸਦੀ ਨਹੀਂ ਕਿੱਦਾਂ ਬਣਦੀ ਆ, ਨਹੀਂ ਤਾਂ ਮੈਂ ਫਰਾਈਡੇ ਨੂੰ ਦੱਸ ਦੋ, ਪੁੱਛ ਕੇ ਵੀ ਗਏ ਅੱਜ। ਅੱਛਾ, ਏਦਾਂ ਆ ਵੀ ਫਟਕੜੀ ਤੁਸੀਂ 100 ਗ੍ਰਾਮ ਲੈਣੀ, 1.5 ਕਿਲੋ ਬੇਸਣ ਲੈਣਾ ਤੇ 1 ਕਿਲੋ ਘੇ ਲੈਣਾ। ਜਿਹੜਾ 1.5 ਕਿਲੋ ਬੇਸਣ ਆ ਨਾ, ਤੁਸੀਂ ਮੋਟਾ ਬੇਸਣ ਲੈਣਾ, ਜਿਹੜਾ ਮੋਟਾ ਲੱਡੂਆਂ ਵਾਲਾ ਹੁੰਦਾ। ਉਹ ਫਿਰ ਤੁਸੀਂ ਨਾ 3 ਪਾਉਂਡਾਂ ਦਾ 1.5 ਕਿਲੋ ਬਣ ਜਾਂਦਾ ਆ। ਉਹਦੇ 'ਚ 2-2 ਪਾਉਂਡ ਦੇ ਸਾਡੇ ਇਹਨਾਂ ਤੋਂ ਮਿਲਦੇ ਆ, ਤੁਹਾਡੇ ਪਤਾ ਨਹੀਂ। ਜਾਣੀ ਜੇ 2-2 ਪਾਉਂਡ ਦੇ ਆ ਤਾਂ ਉਹਦੇ ਵਿੱਚੋਂ 1 ਪਾਉਂਡ ਰੱਖ ਲੈਣਾ। ਫਿਰ ਜਿਹੜਾ ਬਟਰ ਆ ਨਾ, ਜੇ ਤੁਸੀਂ ਘਰ ਤੱਤਾ ਕਰਨਾ ਤਾਂ 3 ਬਟਰ ਦੇ ਉਹ 1-1 ਪਾਉਂਡ ਵਾਲੇ ਲੈਣੇ। ਉਹਨਾਂ ਨੂੰ ਕਰਕੇ ਤੇ ਫਿਰ ਤੁਸੀਂ ਨਾ ਅੱਧਾ ਘੇ ਜਿਹੜਾ ਆ ਉਹ ਫਟਕੜੀ ਪਤੀਲੇ 'ਚ ਪਾ ਲੈਣੀ, ਤੇ ਪੌਣੀ ਦੇ ਉੱਪਰ ਫਟਕੜੀ ਰੱਖ ਕੇ ਤੇ ਕੱਪੜਾ ਦੇ ਦੇਣਾ। ਜੇ ਮੋਟੀ ਆ ਫਟਕੜੀ ਤਾਂ ਥੋੜ੍ਹੀ ਜਿਹੀ ਭੰਨ ਲੈਣੀ, ਜੇ ਨਹੀਂ ਤਾਂ ਉੱਦਾਂ ਉੱਪਰ ਪਹਿਲਾਂ ਫੋਇਲ ਦੇ ਦੇਣੀ, ਫਿਰ ਵਿੱਚ ਮੋਰੀਆਂ ਕਰ ਦੇਣੀਆਂ, ਫਿਰ ਉਸੇ ਪਤੀਲੇ ਦਾ ਢੱਕਣ ਦੇ ਦੇਣਾ। ਤੇ ਜਿਹੜਾ ਅੱਧਾ ਬਟਰ ਹੋਣਾ ਆ, ਉਹਦੇ ਵਿੱਚ ਤੁਸੀਂ ਬੇਸਣ ਭੁੰਨਣਾ, ਹਲਕੀ ਅੱਗ ਤੇ ਭੁੰਨੋ ਤਾਂ ਬਹੁਤ ਹੀ ਸਵਾਦ ਬਣਦਾ। ਤੇ ਉਹਨੂੰ ਤੁਸੀਂ ਫਿਰ ਬਾਅਦ ਵਿੱਚ ਆਪਣੇ ਸ਼ੂਗਰ ਜਿਹੜੀ ਤੁਸੀਂ ਖਾਣੀ ਆ, ਬਰਾਊਨ ਸ਼ੂਗਰ ਖਾਣੀ ਆ ਤਾਂ ਸਭ ਤੋਂ ਵਧੀਆ ਬਣਦਾ, ਉਹ ਪਾ ਦੇਣੀ ਆ। ਜਦੋਂ ਭੁੱਜ ਗਿਆ ਤਾਂ ਫਿਰ ਜਿਹੜਾ ਬੇਸਣ ਫਟਕੜੀ ਵਾਲਾ ਆ, ਉਹ ਵੀ ਨਿਤਾਰ ਕੇ ਉਹਦੇ ਵਿੱਚ ਪਾ ਦੇਣਾ। ਤਾਂ ਤੁਸੀਂ ਫਿਰ ਟੁਕੜੀਆਂ ਕੱਟ ਲੈਣੀਆਂ, ਕਿਉਂਕਿ ਉਹ 'ਚ ਤੇਲ ਜ਼ਿਆਦਾ ਥੋੜ੍ਹਾ ਜਿਹਾ ਘੇ ਹੁੰਦਾ ਆ। ਫਿਰ ਤੁਸੀਂ ਥੋੜ੍ਹੀ ਦੇਰ ਪਿਆ ਰਹਿਣ ਦੇਣਾ, ਜਾਂ ਫਰਿੱਜ 'ਚ ਵੀ ਰੱਖ ਸਕਦੇ ਆ। ਤੇ ਇੱਕ ਬੀਬੀ ਨੇ ਪੁੱਛਿਆ ਸੀ ਵੀ ਉਹਨਾਂ ਦੇ ਦਾਗ ਹੈਗੇ ਆ। ਪਿਛਲੀ ਵਾਰੀ ਦੱਸਿਆ ਸੀਗਾ ਕਿ ਵਿਟਾਮਿਨ ਈ ਵੀ ਬਹੁਤ ਚੰਗਾ ਆ, ਮੈਂ ਵੀ ਵਰਤਦਿਆ ਸੀਗਾ। ਤੇ ਨਿੰਮ ਦਾ ਤੇਲ ਵੀ ਇੱਕ ਬੇਟੀ ਨੇ ਦੱਸਿਆ ਸੀ ਕਿ ਉਹਦੇ ਮਾਤਾ ਦੇ ਦਾਗ ਸੀ, ਉਹਨੇ 6 ਮਹੀਨੇ ਲਾਇਆ ਸੀਗਾ। ਲੰਬਾ ਕਰਨਾ ਪੈਂਦਾ, ਥੋੜਾ ਹਟ ਜਾਂਦੇ। ਹਾਂਜੀ। ਤੇ ਉਹਨਾਂ ਨੇ 6 ਮਹੀਨੇ ਤੱਕ ਲਾਇਆ ਸੀ, ਤਾਂ ਫਿਰ ਉਹਨਾਂ ਦੇ ਹਟੇ ਸੀਗੇ। ਬਾਕੀ ਸਿਰ ਦੁਖਦਾ ਭੈਣ ਜੀ,
ਰਾਣੀ ਨੇ ਪੁੱਛਿਆ ਸੀ ਉਹਨਾਂ ਨੂੰ ਕੋਲ ਸੁੰਡ ਸੌਂ ਕੇ ਦੇਖ ਲੈਣ, ਨਹੀਂ ਤਾਂ ਸੁੰਡ ਠੰਡੇ ਪਾਣੀ ਵਿੱਚ ਭਿਉਂ ਕੇ ਤਾਂ ਪਾਣੀ ਪੀ ਕੇ ਦੇਖ ਲੈਣ, ਇਹਦੇ ਨਾਲ ਵੀ ਸਿਰ ਖੜ ਜਾਂਦਾ ਹੈ। ਅੱਜ ਹੀ ਪਿਛਲੀ ਵਾਰੀ ਮਾਈਗ੍ਰੇਨ ਦਾ ਵੀ ਕਿਸੇ ਨੇ ਪੁੱਛਿਆ ਸੀਗਾ, ਜੇ ਮਾਈਗ੍ਰੇਨ ਹੈ ਤਾਂ ਤੁਸੀਂ ਇਮਲੀ ਥੋੜ੍ਹੀ ਜਿਹੀ ਮੂੰਹ ਵਿੱਚ ਪਾਵੋ, ਫਿਰ ਕਾਲੀ ਮਿਰਚ, ਬਦਾਮ, ਚਾਰੇ ਮਗਜ਼, ਖਸਖਸ, ਲੌਂਗ, ਇਹ ਰਾਤ ਨੂੰ ਭੇਂਦਾ। ਖਸਖਸ ਨੂੰ ਵੱਖਰਾ ਭੇਣਾ ਕਿਉਂਕਿ ਥੋੜ੍ਹੀ ਬਰੀਕ ਹੁੰਦੀ ਹੈ। ਇਹਨਾਂ ਨੂੰ ਰਗੜ ਕੇ ਤਾਂ ਘੇ 'ਚ ਭੁੰਨ ਕੇ ਤਾਂ ਤੁਸੀਂ ਇਹ ਜਿੱਦਾਂ ਗਜਾਜ ਹੀ ਬਣਾ ਕੇ ਖਾਵੋ ਤਾਂ ਬਹੁਤ ਚੰਗਾ ਹੈ। ਸੁੰਡ ਵੀ ਤੁਸੀਂ ਮੱਥੇ 'ਤੇ ਮਲ ਸਕਦੇ ਆ, ਮਾਈਗ੍ਰੇਨ ਵਾਲੇ ਉਹਨਾਂ ਨੂੰ ਵੀ ਫਾਇਦਾ ਹੁੰਦਾ ਹੈ। ਜਿਨ੍ਹਾਂ ਦਾ ਮੁੰਡੇ ਫਰੀਜ਼ ਹੁੰਦੇ ਆ, ਕਈ ਪੁੱਛਦੇ ਆ ਨਾ, ਜਿਹੜਾ ਗ੍ਰੇਪ ਸੀਡ ਆਇਲ ਆ ਉਹਦੇ ਨਾਲ ਮਾਲਿਸ਼ ਕਰੋ ਤਾਂ ਉਹ ਵੀ ਬਹੁਤ ਫਾਇਦਾ ਹੁੰਦਾ ਹੈ। ਅੱਛਾ, ਪੈਰਾਂ ਦੇ ਸੋਜਿਆਂ ਬਾਰੇ ਵੀ ਆ 2-3 ਹਫ਼ਤੇ ਹੋਏ ਆ, ਬਹੁਤ ਸੰਗਤਾਂ ਨੇ ਪੁੱਛਿਆ ਕਿ ਪੈਰਾਂ ਨੂੰ ਸੋਜਾ ਪੈ ਜਾਂਦਾ ਹੈ, ਵੀ ਡਾਕਟਰ ਵੀ ਕਹਿੰਦੇ ਕੁਛ ਨਹੀਂ ਹੈਗਾ। ਉਹਨਾਂ ਇੱਕ ਤਾਂ ਮਹਾਰਾਜ ਜੋ ਗੂਗਲ ਦੀਆਂ ਗੋਲੀਆਂ ਖਾਣ, ਦੂਸਰਾ ਪੁਨਰਾਲੀ ਆਸਨ ਜਿਹੜਾ ਉਹਦੇ 4 ਹਾਂਜੀ ਪੁਨਰਪਾ ਆਸਨ। ਅੱਛਾ, ਇੱਕ ਮੇਥੀ ਜਿਹੜੀ ਆ ਨਾ, ਮੇਥੀ ਲੈ ਕੇ 4-5 ਚਮਚੇ ਇਹਨਾਂ ਨੂੰ ਭੇਂ ਲਓ ਬੋਤਲ 'ਚ ਪਾ ਕੇ ਤੇ ਉਹਨੂੰ ਫ੍ਰਿਜ ਵਿੱਚ ਰੱਖ ਲਓ ਥੋੜ੍ਹੇ ਦਿਨ, ਫਿਰ ਉਹਦਾ ਜਿਹੜਾ ਪਾਣੀ ਆ ਨਾ ਉਹਦੇ ਨਾਲ ਉੱਥੇ ਮਾਲਿਸ਼ ਕਰੋ। ਅੱਛਾ, ਤੇ ਜਿਹੜਾ ਪਾਈਨ ਸੋਲ ਆਪਾਂ ਵਰਤਦੇ ਆ ਨਾ, ਇਹ ਸਭ ਤੋਂ ਬੈਸਟ ਵਾ ਆਪਣੇ ਫਲੋਰ ਸਾਫ਼ ਕਰਨ ਲਈ, ਪਾਈਨ ਸੋਲ ਤੇ ਐਪਲ ਸਾਈਡਰ ਵਿਨੇਗਰ। ਤੁਸੀਂ ਹੁਣ ਫਲੋਰ ਸਾਫ਼ ਕਰਨੀ ਦੱਸਣੀ ਆ ਤਾਂ ਸ਼ੁੱਕਰਵਾਰ ਦੱਸਿਓ। ਨਹੀਂ, ਪਾਈਨ ਸੋਲ ਦੇ ਵਿੱਚ ਪੈਰ ਰੱਖਣੇ ਆ। ਠੀਕ ਆ, ਪੈਰ ਰੱਖਣੇ ਆ। ਜਿਹੜਾ ਦੂਸਰਾ ਸਾਲਟ ਹੁੰਦਾ ਨਾ, ਐਪਸਮ ਸਾਲਟ ਜਿਹੜਾ ਆ ਉਹਦੇ 'ਚ ਵੀ ਰੱਖ ਲਓ, ਫਿਰ ਦੇਖਿਓ ਜਿਹੜਾ ਪਾਈਨ ਸੋਲ ਹੈਗਾ ਨਾ ਫਲੋਰ ਧੋਣੇ ਵਾਲਾ, ਇਹਦੇ ਨਾਲ ਤੁਹਾਡੇ ਇੱਕਦਮ ਸੋਜ ਉਤਰ ਜਾਂਦੀ ਹੈ। ਅੱਛਾ, ਪੈਰ ਠੀਕ ਹੋਏ। ਠੀਕ, ਹਾਂਜੀ। ਉਹ ਜਿਹੜਾ ਪਿੱਛੇ ਮੈਂ ਪੁੱਛਣਾ ਸੀਗਾ, ਜਿਹੜਾ ਭਾਈ ਸਾਹਿਬ ਨੇ ਦੱਸਿਆ ਸੀ ਅੱਖਾਂ ਦੇ ਉੱਪਰ ਲਾਉਣਾ ਆ ਉਹ ਨਿੰਬੂ, ਉਹਨੇ ਇੰਡੀਆ ਬਾਰੇ ਦੱਸਿਆ ਸੀ। ਇੰਡੀਆ 'ਚ ਤਾਂ ਜ਼ਿਆਦਾ ਨਿੰਬੂ ਹਰੇ ਹੁੰਦੇ ਆ। ਹਾਂਜੀ, ਮੈਂ ਵੀ ਉਹਦਾ ਲਾਉਣਾ ਸ਼ੁਰੂ ਕੀਤਾ ਹੈ, ਪਰ ਜੇ ਉਹ ਸੁਣਦੇ ਹੋਣ ਤਾਂ ਸਾਨੂੰ ਦੱਸੋ ਪੀਲਾ ਲਾਉਂਦੇ ਕਿ ਉਹ ਲਾਉਂਦੇ ਆ ਮੋਹਰੇ ਭਰਵੱਟਿਆਂ ਦੇ ਉੱਪਰ ਹੀ ਲਾਉਣਾ, ਨਾ ਅੱਖਾਂ ਦੇ ਵਿੱਚ ਲਾਉਣਾ, ਤਾਂ ਆ ਜਿਹੜਾ ਮੋਹਰੇ ਬੱਟ ਜੀ ਉਹਦੇ ਉੱਤੇ ਲਾਉਣਾ ਹੈ। ਉਹਨਾਂ ਨੇ ਏਦਾਂ ਦੱਸਿਆ। ਇਹ ਅੱਖਾਂ ਦੀ ਜਿਹੜਾ ਮੋਤੀਆ ਆਉਣਾ ਬਹੁਤ ਚੰਗਾ ਕਹਿੰਦੇ ਸੀ। ਠੀਕ ਹੈ, ਹਾਂਜੀ, ਇੰਡੀਆ ਤੋਂ। ਓਕੇ ਭੈਣ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ, ਚੀਜ਼ਾਂ ਜਿਹੜੀਆਂ ਫਿਰ ਲਾਉਣ ਵਾਲੀਆਂ, ਲਾਉਣ ਨਾਲ ਹੀ ਸਾਰਾ ਕੁਛ ਹਟ ਜਾਏ ਤਾਂ ਫਿਰ ਠੀਕ ਹੈ, ਜ਼ਰੂਰ ਕੱਟ ਵੱਢ ਕਰਾਉਣੀ ਆ। ਬਹੁਤ ਸਾਰੇ ਲੋਕ ਆ ਸਰਜਰੀ ਕਰਾਉਂਦੇ ਆ, ਲੇਜ਼ਰ ਕਰਾਉਂਦੇ ਆ, ਕਈ ਕੁਛ ਕਰਾਉਂਦੇ ਆ, ਕਈ ਦਿਨ ਫਿਰ ਬੈਠਦੇ ਵੀ ਹੈਗੇ ਆ। ਅਤੇ ਜ਼ਰੂਰ ਦੱਸਿਆ ਕਰੋ ਜੀ ਜਿਹੜੀ ਤੁਹਾਡੀ ਫੀਡਬੈਕ ਆ। ਜਦੋਂ ਤੁਸੀਂ ਫੀਡਬੈਕ ਦਿੰਦੇ ਆ, ਤੁਸੀਂ ਕਿਸੇ ਦੀ ਮਦਦ ਕਰ ਰਹੇ ਹੁੰਦੇ ਆ, ਤੁਸੀਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ, ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਸੰਦੀਪ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਨੂੰ ਟੀਵੀ ਦੀ ਸ਼ਿਕਾਇਤ ਆ, ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣ। ਕਾਹਦੀ ਸ਼ਿਕਾਇਤ ਹੈ? ਟੀਵੀ ਦੀ। ਅੱਛਾ, ਠੀਕ ਹੈ। ਹਾਂਜੀ, ਐਂਡ ਮੈਂ ਪੁੱਛਣਾ ਸੀ ਹੋਰ ਵੀ, ਇਹਨਾਂ ਨੂੰ ਐਲਰਜੀ ਵੀ ਬਹੁਤ ਹੁੰਦੀ ਹੈ, ਜਿਹਦਾ ਨੱਕ ਉਹਨਾਂ ਦਾ ਬੰਦ ਹੋ ਜਾਂਦਾ ਆ। ਠੀਕ ਆ। ਔਰ ਰੇਸ਼ਾ ਨਹੀਂ ਜਿੱਦਾਂ ਆਉਂਦੀ ਹੈਗੀ, ਉੱਦਾਂ ਇਕੱਲਾ ਨੱਕ ਹੀ ਬੰਦ ਹੁੰਦਾ ਆ। ਠੀਕ ਆ। ਤਾਂ ਹੋਰ ਇੱਕ ਪੁੱਛਦੇ ਸੀਗੇ ਵੀ ਬੱਚਾ ਦੰਦ ਬਹੁਤ ਖਿੱਚਦਾ ਆ। ਹਾਂਜੀ, ਉਹ ਤੋਂ ਹਾਂਜੀ ਭੈਣ ਜੀ ਦੱਸ ਕੇ ਗਏ ਆ ਵੀ ਤੁਸੀਂ ਟਮਾਟਰ ਦਿਓ। ਹਾਂਜੀ, ਟਮਾਟਰ ਵੀ ਲੂਣ ਲਾ ਕੇ ਵਧੀਆ ਆ। ਅੱਛਾ, ਹਾਂਜੀ, ਉਹ ਵੀ ਦੇਣਾ ਠੀਕ ਆ। ਹਾਂਜੀ, ਮੈਂ ਨਹੀਂ ਪੁੱਛਣਾ। ਥੈਂਕ ਯੂ ਜੀ, ਥੈਂਕ ਯੂ। ਟੀਵੀ ਬਾਰੇ ਦੱਸਿਓ ਜੀ ਕਿਸੇ ਨੂੰ। ਵੈਸੇ ਟੀਵੀ ਦੀ ਦੱਸਿਆ ਸੀਗਾ ਕਿਸੇ ਨੇ, ਰੇਡੀਓ 'ਤੇ ਹੀ ਦੱਸਿਆ ਸੀਗਾ ਟੀਵੀ ਬਾਰੇ, ਉਹ ਪਲੀਜ਼ ਜ਼ਰੂਰ ਤੁਸੀਂ ਦੱਸ ਦਿਓ। ਅੱਗੇ ਜਸਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਹਾਂ, ਦੰਦ ਕਰੀਚਣ ਬਾਰੇ ਦੱਸਦੇ ਸੀ ਨਾ। ਉਹਨੂੰ ਜਦੋਂ ਸੌਣ ਤੋਂ ਪਹਿਲਾਂ ਉਹਨੂੰ ਗੁੜ ਦਿਆ ਕਰਨ। ਅੱਛਾ। ਤੇ ਫਿਰ ਬਰਸ਼ ਕਰਾ ਦੇਣ, ਪਰ ਪਾਣੀ ਨਹੀਂ ਦੇਣਾ। ਅੱਛਾ। ਹਾਂ, ਤੇ ਉਹਦੇ ਨਾਲ ਹਟ ਜਾਂਦਾ। ਸਾਡੇ ਬੇਟੀ ਦੇ ਹਟ ਗਏ ਸੀਗੇ। ਅੱਛਾ, ਗੁੜ ਤੋਂ ਬਾਅਦ ਬਰਸ਼ ਕਰਾਉਣਾ ਹੈ? ਪਾਣੀ ਹਾਂ ਕਰਾ ਦੇਣ, ਪਰ ਇਹ ਕਿ ਵੀ ਫਿਰ ਪਾਣੀ ਪੀਣਾ ਨਹੀਂ ਗਾ। ਅੱਛਾ, ਠੀਕ। ਹਾਂਜੀ, ਤੇ ਕੋ ਰਾਣੀ ਭੈਣ ਜੀ ਆਧਾਰ ਬਾਰੇ ਪੁੱਛ ਜਾਂਦੇ ਨਾ ਬਹੁਤ। ਉਹ ਜਿਵੇਂ ਬਹੁਤ ਪੱਕਾ ਕੇਲਾ ਹੋਵੇ ਨਾ, ਉਹਦੇ ਨਾਲ ਉਹ ਜਿਹੜੀ ਬੇਟੀ ਹੈ ਉਹ ਬਰਸ਼ ਕਰੇ। ਅੱਛਾ, ਉਹ ਜਿਹੜੀ ਪੇਨ ਹੁੰਦੀ ਆ। ਹਾਂਜੀ, ਉਹਦੇ ਜਿਹੜੇ ਉਹ ਅੰਦਰ ਉਹਦੇ ਇਨਫੈਕਸ਼ਨ ਹੋਈ ਹੈ ਨਾ, ਉਹ ਉਹਦੇ ਬਿਲਕੁਲ ਠੀਕ ਹੋ ਜੂਗੀ। ਲਗਾਤਾਰ ਉਹਦੇ ਨਾਲ ਬਰਸ਼ ਕਰਦੀ ਰਹੇ। ਠੀਕ ਹੈ। ਤੇ ਜੇ ਉਹ ਹੋਣ ਤੇ ਆਪਣਾ ਅਨਾਰ ਦੇ ਛਿਲਕੇ ਸੁੱਕੇ ਹੋਣ ਤੇ ਉਹਨੂੰ ਪਾਣੀ 'ਚ ਭਿਉਂ ਦਿਆ ਕਰੇ। ਉਹ ਨਿੱਕੇ ਜਿਹੇ ਨਾਲ ਉਹਦੀਆਂ ਵੀ ਚੂੜੀਆਂ ਕਰੇ, ਉਹਦੇ ਨਾਲ ਵੀ ਹਟ ਜਾਂਦੀ ਹੈ। ਠੀਕ। ਪਰ ਇਹ ਕੇਲੇ ਉੱਤੇ ਪੱਕਾ ਆ ਇਹ, ਤੇ ਕਿਸੇ ਨੇ ਵੈਦ ਨਹੀਂ ਦੱਸਿਆ ਸੀ ਨੁਕਸਾ, ਤੇ ਇਹ ਠੀਕ ਵੀ ਆ। ਠੀਕ ਆ। ਹਾਂਜੀ, ਉਹਦੀ ਸਮੈਲ ਵੀ ਆਉਂਦੀ ਸੀ, ਤੇ ਉਹਨੂੰ ਜਿਵੇਂ ਕੈਂਸਰ ਹੀ ਦੱਸਿਆ ਸੀ ਕਿਸੇ ਨੇ, ਵੀ ਮੂੰਹ ਦੇ ਵਿੱਚ ਜਿਵੇਂ ਆ
ਬਹੁਤ ਜ਼ਿਆਦਾ ਉਹ ਹਮੇਸ਼ਾ ਕਵਰੀ ਕਰਕੇ ਰੱਖਦਾ ਸੀ ਤਾਂ ਠੀਕ ਹੋ ਗਿਆ ਉਹਦਾ। ਠੀਕ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਅੱਗੇ ਨੇ ਨਵਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਮੇਰੇ ਬੱਚਾ 1.5 ਸਾਲ ਦਾ, ਉਹਨੂੰ ਐਕਜ਼ੀਮਾ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਮੈਮ ਰਾਤ ਨੂੰ ਵੀ ਉਹ ਬਿਲਕੁਲ ਨਹੀਂ ਸੌਂਦਾ, ਸਾਰੀ ਰਾਤ ਜਿੱਦਾਂ ਖਾਰਿਸ਼ ਕਰੀ ਜਾਂਦਾ ਬਹੁਤ ਜ਼ਿਆਦਾ, ਯਾਨੀ ਕਿ ਕਹਿ ਸਕਦੇ ਹਾਂ ਕਿ ਸਵੀਅਰ ਹੀ ਆ। ਤੇ ਵੀ ਜੇ ਕਿਸੇ ਨੂੰ ਉਹਦੇ ਬਾਰੇ ਪਤਾ ਹੋਵੇ। ਤੇ ਇੱਕ ਉਹਨੂੰ ਵੀਟ ਤੋਂ ਅਲਰਜੀ ਆ ਬਹੁਤ ਜ਼ਿਆਦਾ, ਜਿਵੇਂ ਕਣਕ ਦੀ ਰੋਟੀ ਜਾਂ ਕਣਕ ਦੀ ਕੋਈ ਚੀਜ਼ ਵੀ ਦਿੰਦੇ ਆ ਉਹਨੂੰ ਤਾਂ ਉਸ ਤੋਂ ਬਾਅਦ ਜਿਵੇਂ ਉਦਾਂ ਹੀ ਆ ਅਲਰਜੀ ਟਾਈਪ ਖਾਰਿਸ਼ ਸ਼ੁਰੂ ਹੋ ਜਾਂਦੀ ਆ ਉਹਦੇ। ਠੀਕ ਹੈ, ਤੁਸੀਂ ਕੋਈ ਟਿਊਬ ਲਾਉਣੇ ਆ ਹੁਣ ਉਹਦੇ? ਹਾਂਜੀ, ਉਹ ਜਿੱਦਾਂ ਜਿਵੇਂ ਹਾਈਡਰੋਕੋਰਟਿਜ਼ੋਨ ਵਗੈਰਾ ਜੋ ਡਾਕਟਰ ਦੇ ਦਿੰਦੇ ਆ ਉਹੀ ਲਗਾ ਲੈਂਦੇ ਆ। ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਨਾ ਦਿਓ ਬੱਚੇ ਨੂੰ ਵੀ, ਇਹ ਤਾਂ ਬਹੁਤ ਵੱਡਿਆਂ ਨੂੰ ਵੀ ਜਿਹੜੇ ਰੋਟੀਆਂ ਖਾ ਕੇ ਪਲੇ ਆ, ਜਿਨ੍ਹਾਂ ਦੇ ਵਾਲ ਵੀ ਚਿੱਟੇ ਹੋ ਗਏ, ਉਹਨਾਂ ਨੂੰ ਵੀ ਐਲਰਜੀ ਹੋਣ ਲੱਗ ਪਈ ਕਣਕ ਤੋਂ। ਪਲੀਜ਼ ਉਹਨੂੰ ਕਣਕ ਦਾ ਕੁਛ ਨਹੀਂ ਦੇਣਾ ਤੁਸੀਂ, ਐਲਰਜੀ ਤਾਂ ਉਹਨੂੰ ਹੈਗੀ ਆ। ਅਤੇ ਵੈਸੇ ਆਪਾਂ ਜ਼ਰੂਰ ਪੁੱਛਦੇ ਹਾਂ ਜੇ ਕਿਸੇ ਨੂੰ ਹੋਰ ਵੀ ਕਿਸੇ ਇਲਾਜ ਦਾ ਪਤਾ ਹੋਵੇ, ਪਰ ਬਹੁਤੇ ਲੋਕਾਂ ਨੇ ਆਪਣੇ ਘਰ ਦੇ ਵਿੱਚ ਮੁਸ਼ਕਪੂਰ ਪਾ ਕੇ ਕੋਕੋਨਟ ਆਇਲ ਰੱਖਿਆ, ਉਹਦੇ ਨਾਲ ਵੀ ਬਹੁਤ ਫਰਕ ਪਿਆ। ਬਹੁਤ ਜਿਹੜਾ ਸਵੀਅਰ ਐਗਜ਼ੀਮਾ ਸੀ ਨਾ, ਉਹਨੂੰ ਵੀ ਆਰਾਮ ਆਇਆ ਬਹੁਤੇ ਲੋਕਾਂ ਨੂੰ। ਅਮਨ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਆਪਣੇ ਦੱਸਣਾ ਸੀਗਾ, ਜਿਹੜੇ ਭੈਣ ਜੀ ਪੁੱਛਦੇ ਸੀਗੇ ਵੀ ਬੱਚੇ ਨੂੰ ਸੈੱਲ ਘਟਦੇ ਆ। ਹਾਂਜੀ, ਉਹ ਕੀਵੀ ਦੇਣ ਉਹਨਾਂ ਨੂੰ। ਹਾਂਜੀ ਹਾਂਜੀ, ਤੇ ਇੱਕ ਉਹਨਾਂ ਨੂੰ ਦੇਣ ਬੱਕਰੀ ਦਾ ਦੁੱਧ। ਠੀਕ ਹੈ। ਹਾਂਜੀ, ਤੇ ਮੈਂ ਇੱਕ ਪੁੱਛਣਾ ਸੀਗਾ, ਮੇਰਾ ਬੱਚਾ 6 ਸਾਲ ਦਾ, ਜਿੱਦਾਂ ਉਹ ਜਿਉਂ ਤੋਂ ਉਹਦਾ ਜਨਮ ਹੋਇਆ ਉਹਨੂੰ ਆਪਣੇ ਦਿੰਦੇ ਆ ਦਵਾਈ ਦਿੰਦੇ ਆ ਤਾਂ ਉਹਨੂੰ ਲੈਟਰੀਨ ਜਾਂਦਾ ਨਹੀਂ, ਉਹਨੂੰ ਜਿੱਦਾਂ ਭਾਵੇਂ 5 ਦਿਨ ਨਾ ਦਿਓ ਦਵਾਈ ਤੇ 5 ਦਿਨ ਉਹ ਜਾਂਦਾ ਹੀ ਨਹੀਂ। ਠੀਕ ਹੈ ਜੀ। ਹਾਂਜੀ, ਕੋਈ ਜਿਸ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਪੁੱਛਦੇ। ਹਾਂਜੀ, ਤੇ ਇੱਕ ਮੈਨੂੰ ਕੋਵਿਡ ਹੋਇਆ ਸੀਗਾ ਤੇ ਮੈਨੂੰ ਨਾ ਡਰਾਈ ਖੰਘ ਆ ਤੇ ਹਾਂਜੀ, ਉਹ ਮੇਰੀ ਹੁਣ ਖੰਘ ਨਹੀਂ ਹਟੀ ਹਜੇ। ਉਦਾਂ ਕੋਵਿਡ ਤਾਂ ਮੇਰਾ ਨੈਗੇਟਿਵ ਆ ਗਿਆ, ਮੈਂ ਵੈਕਸੀਨ ਵੀ ਲਵਾ ਲਏ ਤੇ ਹਾਂਜੀ ਖਾਂਸੀ ਬੜੀ ਡਰਾਈ ਆ। ਕੋਈ ਨਹੀਂ, ਉਹ ਵੀ ਹਟ ਜਾਣਾ। ਹਾਂਜੀ, ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ। ਪਰ ਇਲਾਜ ਕੋਈ ਦੱਸਿਓ ਜੀ ਜਾਣੇ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਉਹ ਆਂਟੀ ਇੱਕ ਦਿਨ ਦੱਸਦੇ ਸੀਗੇ ਇਹਨਾਂ ਦੇ ਫਲੀਆਂ ਸਾਡੇ ਹੈਗੀਆਂ ਜੰਡ ਦੀਆਂ, ਉਹਨਾਂ ਨੂੰ ਬੇਨਤੀ ਕਰਨੀ ਸੀ ਅਗਰ ਉਹ ਨੰਬਰ ਦੇ ਸਕਣ ਜਾਂ ਤੁਸੀਂ ਮੇਰਾ ਨੰਬਰ ਉਹਨਾਂ ਨੂੰ ਦੇ ਦਿਓ ਫਿਰ, ਹੈ ਨਾ। ਠੀਕ ਹੈ, ਉਹਨਾਂ ਨੂੰ ਪੁੱਛ ਲਾਂਗੇ ਆਪਾਂ, ਪੁੱਛ ਲਾਂਗੇ। ਥੈਂਕ ਯੂ ਜੀ। ਪਰਮਿੰਦਰ। ਤੁਹਾਡੀ ਲਾਈਨ ਕੱਟੀ ਗਈ। ਪਰਮਿੰਦਰ। ਧਰਮ ਸਿੰਘ ਜੀ। ਭੈਣ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ 2 ਸਵਾਲ। ਇੱਕ ਤੇ ਫਰਕੜੀ ਜਿਹੜੀ ਚਿੱਟੀ ਹੁੰਦੀ ਕਿ ਲਾਲ ਪਾਉਣੀ ਆ ਵੇਸਣ ਚ ਚਿੱਟੀ, ਤੇ ਦੂਜੀ ਬੇਨਤੀ ਆ ਵੀ ਜਮੈਕਾ ਦਾ ਫੁੱਲ ਲਾ ਰਹਾ ਤੇ ਮੈਂ 2-3 ਸਟੋਰਾਂ ਦਾ ਗਿਆ ਮਸੀਕਾਂ ਦੇ ਸਿਲਮਾ ਤੇ ਉਹ ਨਹੀਂ ਮਿਲੇ। ਉਹ ਤਾਂ ਬਹੁਤ ਜ਼ਿਆਦਾ ਆ। ਕਿੱਥੋਂ ਮਿਲਣਗੇ ਮੈਨੂੰ ਪਤਾ ਲੱਗਿਆ। ਉਹਨਾਂ ਦੇ ਨਾ ਜਿੱਦਾਂ ਲੱਕੜੀ ਦੇ ਖੁਰਲ ਜਿਹਾ ਬਣਾ ਕੇ ਰੱਖੇ ਹੁੰਦੇ ਗੋਲ ਗੋਲ, ਉਹਨਾਂ ਚ ਉਹਨੇ ਉੱਧੇ ਰੱਖੇ ਹੋਏ ਆ ਪਾ ਕੇ। ਮੈਂ ਸਟੋਰਾਂ ਵੱਡਿਆਂ ਦਾ ਗਿਆ ਤੇ ਉਹਨਾਂ ਕਹਿੰਦੇ ਸਾਨੂੰ ਪਤਾ ਕਿ ਸਾਡੇ ਕੋਲ ਨਹੀਂ ਹੈਗੇ। ਉਹਨਾਂ ਨੂੰ ਤੁਸੀਂ ਕਿਹਾ ਹਮਾਇਕਾ ਚਾਹੀਦਾ। ਹਮਾਇਕਾ ਅੱਛਾ, ਮੈਂ ਭੈਣ ਦੀ ਇੰਗਲਿਸ਼ ਲੈ ਕੇ ਖੜਿਆ ਸੀ ਅਮਰੀਕਾ ਦੇ ਜਮੈਕਾ ਦੇ। ਅੱਛਾ, ਉਹ ਮੈਂ ਕਿਹਾ ਉੱਥੋਂ ਕਈ ਵਾਰ ਚੀਜ਼ਾਂ ਲੈਂਦੇ ਆ ਪਰ ਉਹ ਨਹੀਂ ਮਿਲਿਆ। ਅੱਛਾ, ਕੋਈ ਨਹੀਂ, ਇੱਧਰ ਲਿਆਉਣ ਨੂੰ ਕਹਾਂ ਕਿ ਇੱਧਰ ਲੈ ਜਾਓ। ਚਲੋ ਪਤਾ ਲੱਗ ਗਿਆ ਨਾ, ਫੇਰ ਲੱਭ ਕੇ ਲਿਆਵਾਂਗੇ ਤੇ। ਠੀਕ ਹੈ। ਹਾਂਜੀ, ਠੀਕ ਹੈ ਜੀ। ਥੈਂਕ ਯੂ ਜੀ। ਸਾਡੇ ਅਗਲੇ ਕਾਲਰ ਨੇ ਜੀ ਮਹਿੰਦਰ ਕੌਰ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਭੈਣ ਜੀ ਇੱਕ ਤਾਂ ਉਹ ਦੱਸ ਕੇ ਗਈ ਵੀ ਜਿਹੜਾ ਨਿੰਬੂ ਉਹ ਬਾਹਰਲੇ ਪਾਸੇ ਲਾਉਣਾ ਵਾ। ਹਾਂਜੀ, ਆਪਾਂ ਹਜੇ ਵੀ ਵੇਟ ਕਰਦੇ ਹਾਂ, ਜੇ ਕੋਈ ਜੇ ਨਹੀਂ ਦੱਸਿਆ ਸੀ ਉਹ ਮੁੜ ਕੇ ਆ ਜਾਣ ਤੇ। ਅੱਛਾ, ਚਿੱਟਾ ਮੋਤੀਏ ਬਾਰੇ ਮੈਂ ਪੁੱਛਣਾ, ਮੇਰੇ ਚਿੱਟਾ ਮੋਤੀਆ ਹੀ ਆ। ਠੀਕ ਆ। ਤੇ ਇੱਕ ਆਰਟਸੈਕਟ ਕਹਿੰਦੇ ਆ ਜਿਹੜੇ ਹੱਡੀਆਂ 'ਚ ਮਾਸ ਟੁੱਟਿਆ ਪਿੱਠ ਦੇ ਥੱਲੇ, ਉਹਦਾ ਪਤਾ ਲੈਣਾ ਵਾ। ਮਾਸ ਟੁੱਟਿਆ ਹੋਇਆ? ਕਹਿੰਦੇ ਆ ਮਾਸ ਭਰੇ ਹੋਇਆ ਹੱਡੀਆਂ ਨਾਲੋਂ। ਕੌਣ ਕਹਿੰਦਾ? ਡਾਕਟਰ ਕਹਿੰਦੇ, ਜਦ ਮੈਂ ਦਿਖਾਇਆ। ਠੀਕ ਆ। ਤੁਹਾਨੂੰ ਸ਼ੂਗਰ ਹੈ? ਨਹੀਂ, ਸ਼ੂਗਰ ਸਾਗਰ ਮੈਨੂੰ ਕੁਛ ਨਹੀਂ ਭੈਣ ਜੀ ਹੈਗੀ। ਠੀਕ ਹੈ। ਕਹਿੰਦੇ ਜੇ ਬੈਠ ਰਹੀ ਹੈ ਨਾ ਥੱਲੇ ਬੈਠ ਨਹੀਂ ਹੁੰਦਾ, ਥੱਲੇ ਪਿੱਠ ਤੋਂ ਠੀਕ ਨਾਲ। ਤੇ ਇੱਕ ਜਿਹਾ ਮੱਚਿਆ ਹੋਇਆ ਥਾਂ ਭਾਫ ਲੱਗੀ ਹੋਈ, ਉਹਦੇ ਉੱਤੇ ਕੀ ਲਾਈਏ ਭੈਣ ਜੀ? ਜਲੂ ਕਰਦਾ ਵਾ। ਪੇਸਟ ਲਾਓ, ਟੂਥਪੇਸਟ। ਕੀ ਲਾਵਾਂ? ਟੂਥਪੇਸਟ। ਟੂਥਪੇਸਟ ਕਿੱਥੋਂ ਮਿਲਦੀ ਹੈ? ਨਹੀਂ, ਟੂਥਪੇਸਟ ਹੁੰਦਾ ਜਿਹੜਾ ਦੰਦਾਂ ਨੂੰ ਬਰਸ਼ ਨੂੰ ਲਾ ਕੇ ਕਰਦੇ ਆ। ਉਹ ਤਾਂ ਲਾਉਣੀ ਆ ਭੈਣ ਜੀ, ਉਹ ਤਾਂ ਲਾਉਣੀ। ਹਟ ਜਾਊਗਾ, 1-2 ਦਿਨ ਤੇ ਪੈਣੀ ਹੈ। ਹਾਂ, ਚਲੋ ਠੀਕ ਹੈ ਜੀ। ਨਹੀਂ ਤਾਂ ਫਿਰ ਤੁਸੀਂ ਆਈਸ ਲਾ ਲਓ। ਮਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਪੁੱਛਣਾ ਸੀ ਜਿਨ੍ਹਾਂ ਦੇ ਚਿੱਟਾ ਮੋਤੀਆ ਹੁੰਦਾ ਅੱਖਾਂ 'ਚ ਭੈਣ ਜੀ, ਵੀ ਉਹ ਸ਼ਹਿਦ ਪਾ ਸਕਦੇ? ਤੇ ਦੂਸਰਾ ਨਿੰਬੂ ਕਿੱਦਾਂ ਲਾਉਣਾ, ਇਹ ਦੁਬਾਰਾ ਪਲੀਜ਼ ਦੱਸਿਓ। ਠੀਕ ਹੈ। ਤੇ ਦੂਸਰਾ ਕੁਐਸਚਨ ਇਹ ਆ ਵੀ ਸੌਰੀ ਤਾਂ ਉਹ ਪੈਨ ਕੱਢਦੀ ਰਹਿ ਗਈ, ਮੈਂ ਫਟਕੜੀ ਵਾਲਾ ਲਿਖਿਆ ਨਹੀਂ ਗਿਆ ਕਿੱਦਾਂ ਵੀ ਬੇਸਣ। ਕੋਈ ਨਹੀਂ, ਆਪਾਂ ਜੇ ਅੱਜ ਨਹੀਂ ਤਾਂ ਫਰਾਈਡੇ ਜ਼ਰੂਰ ਦੱਸਾਂਗੇ, ਸਵਾਰ ਕੇ ਦੱਸਾਂਗੇ।
ਠੀਕ ਹੈ ਜੀ, ਥੈਂਕ ਯੂ ਜੀ। ਤੇ ਆਪਾਂ ਲੈਣੇ ਇੱਕ ਬ੍ਰੇਕ 4082725200 ਜੇ ਕਿਸੇ ਨੇ ਪੁੱਛਣਾ ਆ ਦੱਸਣਾ ਆ ਤੇ ਪਲੀਜ਼ ਕਾਲ ਕਰਦੇ ਆ। ਪ੍ਰੋਗਰਾਮ ਹੈ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਤੁਸੀਂ ਕੋਈ ਨਾ ਕੋਈ ਹੋਮ ਰੈਮਡੀ ਦੱਸਦੇ ਹੋ, ਪੁੱਛਦੇ ਹੋ, ਜਾਂ ਤੁਹਾਡਾ ਆਪਣਾ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ ਆ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਕਿਹੜੀ ਚੀਜ਼ ਤੋਂ, ਕਿਹੜੀ ਬਿਮਾਰੀ ਸੀਗੀ, ਆਰਾਮ ਆਇਆ। ਫੀਡਬੈਕ ਪਲੀਜ਼ ਜ਼ਰੂਰ ਦੇ ਦਿਆ ਕਰੋ, ਕਿਉਂਕਿ ਕਈ ਵਾਰੀ ਕਿਸੇ ਚੀਜ਼ ਤੋਂ ਆਰਾਮ ਆਉਣਾ ਹੁੰਦਾ ਨਾ, ਉਹ ਕੋਈ ਨਾ ਕੋਈ ਘਾਟ ਵੀ ਹੁੰਦੀ ਆ ਬਾਡੀ ਦੇ ਵਿੱਚ, ਉਹ ਵੀ ਪੂਰੀ ਹੋ ਜਾਂਦੀ ਆ ਅਤੇ ਉਹਦੇ ਨਾਲ ਵੀ ਬਣ ਜਾਂਦਾ ਹੈ। ਖਾਣਾ ਪੀਣਾ ਵੀ ਆਪਣਾ ਜ਼ਰੂਰ ਠੀਕ ਰੱਖਿਆ ਕਰੋ। ਇਹਦੇ ਵਿੱਚ ਪਰ ਕੋਈ ਡਾਕਟਰ ਹੈ ਨਹੀਂ ਗਾ ਕੋਈ ਵੀ ਕਿ ਜਿਹੜਾ ਤੁਹਾਨੂੰ ਦਵਾਈ ਲਿਖ ਕੇ ਦੇ ਦੇਵੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਚੱਲਦੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ, ਓਹਾਇਓ, ਤਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਪੈਂਸ, ਟਰਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਗਰਮੀਤ ਸਿੰਘ ਚਾਲੀ, ਐਸਕਲੋਨ, ਗੁਰਚਰਨ ਸਿੰਘ ਜੀ, ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ, ਮੰਟਿਕਾ, ਬਹਾਦਰ ਸਿੰਘ ਜੀ, 5594920513, ਜਿਨ੍ਹਾਂ ਤੋਂ ਤੁਸੀਂ ਹੋਮੋਪੈਥੀ ਦੀਆਂ ਦਵਾਈਆਂ ਬਾਰੇ ਪਤਾ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਕਰਦੇ ਹੋ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਸਾਰੇ ਕਾਲਰਸ ਜੁੜੇ ਹੋਏ ਨੇ, ਪਲੀਜ਼ ਫੀਡਬੈਕ ਜ਼ਰੂਰ ਦੇਣੀ ਹੈ ਤੁਸੀਂ। ਰਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਅੱਗੇ ਵੀ ਕਾਲ ਤੁਹਾਨੂੰ ਇੱਕ ਦੋ ਵਾਰੀ ਕੀਤੀ ਹੈ, ਤੇ ਉਦੋਂ ਮੈਨੂੰ ਪੇਟ ਦਾ ਮੇਰਾ ਖਰਾਬ ਸੀ। ਇੱਕ ਤਾਂ ਮੈਨੂੰ ਅਰਥਰਾਈਟਸ ਜਾਂ ਜੋੜਾਂ ਦਰਦ ਆਉਂਦੀਆਂ, ਤੇ ਉਹ ਪੇਟ ਮੇਰਾ ਸਹੀ ਨਹੀਂ ਹੁੰਦਾ। ਜੇ ਮੈਂ ਅੱਗੇ ਵੀ ਗੱਲ ਕੀਤੀ ਸੀ, ਤੇ ਉਹ ਬਲੱਡ ਦਾ ਜਿੱਦਾਂ ਘੱਟ ਜਾਂਦਾ ਕਿਸੇ ਵੇਲੇ, ਜੇ ਕੋਈ ਚੀਜ਼ ਕੋਈ ਮਾੜੀ ਮੋਟੀ ਵੱਧ ਘੱਟ ਖਾਵਾਂਗੀ ਫਿਰ ਵੀ ਬਲੱਡ ਆਉਣ ਲੱਗ ਪੈਂਦਾ। ਇਹਨਾਂ ਨੇ ਡਾਕਟਰਾਂ ਨੇ ਨਾ ਐਂਡੋਸਕੋਪੀ ਕਰਾਈ ਸੀਗੀ, ਤੇ ਉਹ ਕੀਤੀ ਤੇ ਇਹਨਾਂ ਨੂੰ ਕੁਛ ਨਹੀਂ ਮਿਲਿਆ। ਕਹਿੰਦੇ ਇਨਫੈਕਸ਼ਨ ਆ ਪੇਟ ਦੇ ਵਿੱਚ, ਤੇ ਜਾਣੀ ਮੈਨੂੰ ਟੋਇਲਟ ਰੁਕਦੀਆਂ ਨਹੀਂ। ਹੁਣ ਮੇਰਾ ਇੰਨਾ ਵਧੀਆ ਕੰਮ ਪ੍ਰੋਬਲਮ ਵੱਧ ਗਈ ਹੈ ਵੀ ਮੇਰੇ ਕੋਲ ਖਾ ਪੀ ਨਹੀਂ ਹੁੰਦਾ ਕੁਛ ਵੀ। ਜੇ ਮੈਂ ਖਾਂਦੀ ਹਾਂ ਤਾਂ ਮੇਰੇ ਐਸਿਡ ਬਣਦਾ ਤਾਂ ਉਲਟੀ ਆ ਜਾਂਦੀ। ਖਾਣ ਨੂੰ ਮੂੰਹ ਜੀਅ ਨਹੀਂ ਕਰਦਾ ਵੀ ਕੀ ਕਿੱਦਾਂ ਕੁਛ ਖਾਵਾਂ। ਠੀਕ ਆ। ਜੇ ਮਾੜਾ ਮੋਟਾ ਫਰੂਟ ਖਾ ਕੇ ਤਾਂ ਮੈਂ ਦਵਾਈ ਖਾਂਦੀ ਉਹਨਾਂ ਦੀ, ਤੇ ਹੁਣ ਮੈਂ ਪਰੇਸ਼ਾਨ ਹੋਈ ਪਈ ਹਾਂ ਮੈਂ ਕੀ ਕਰਾਂ। ਜਿਹੜੀ ਵੀ ਚੀਜ਼ ਖਾਂਦੀ ਨਿਕਲ ਜਾਣੀ। ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ, ਘਬਰਾਓ ਨਾ ਤੁਸੀਂ। ਇਨਫੈਕਸ਼ਨ ਬਾਰੇ ਦੱਸੋ, ਮੇਰਾ ਬਹੁਤ ਮਨ ਉਦਾਸ ਹੋਇਆ। ਠੀਕ ਆ, ਕੋਈ ਨਹੀਂ, ਕੋਈ ਠੀਕ ਆ। ਦੇਖੋ, ਜਦੋਂ ਉਦਾਸ ਹੁੰਦੇ ਆ ਤੁਸੀਂ ਹੋਰ ਬਿਮਾਰੀਆਂ ਲਾ ਬੈਂਦੇ ਆ। ਫੂਡ ਚੇਂਜ ਕਰਨੇ ਦੀ ਗੱਲ ਹੈਗੀ ਆ। ਕਈ ਵਾਰੀ ਸਾਡਾ ਨਹੀਂ ਜੀਅ ਕਰਦਾ ਦੂਜਾ ਫੂਡ ਖਾਣ ਨੂੰ, ਫਰੂਟ ਆ, ਜੂਸ ਆ, ਜਾਂ ਦੂਸਰੇ ਕੋਈ ਖੀਰੇ ਖਾ ਲਓ, ਲੈਟਸ ਖਾ ਲਓ, ਇੱਦਾਂ ਦੀਆਂ ਚੀਜ਼ਾਂ ਖਾਣ ਨੂੰ ਨਹੀਂ ਜੀਅ ਕਰਦਾ। ਪਰ ਬਿਮਾਰੀ ਦੇ ਕਾਰਨ ਇਹ ਸਦਾ ਹੀ ਬੰਦੇ ਦੀ ਬੋਡੀ ਇੱਦਾਂ ਨਹੀਂ ਰਹਿੰਦੀ। ਜਦੋਂ ਤੁਹਾਡੀ ਤਾਕਤਵਰ ਹੋ ਗਈ, ਠੀਕ ਹੋ ਗਈ, ਤੁਸੀਂ ਸਭ ਕੁਝ ਖਾ ਸਕੋਗੇ, ਪਰ ਆਪਣਾ ਫੂਡ ਜ਼ਰੂਰ ਚੇਂਜ ਕਰੋ। ਬਲਵੀਰ ਕੌਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਵੀ ਮੇਰੀ 12 ਸਾਲ ਦੀ ਦੋਹਤੀ ਆ, ਜਦੋਂ ਉੱਠਦੀ ਆ ਸਵੇਰ ਨੂੰ ਛਿੱਕਾਂ ਬਹੁਤ ਆਉਂਦੀਆਂ ਉਹਨੂੰ। ਹਾਂਜੀ। ਤੇ ਫਿਰ ਦੂਜੀ ਮੇਰੇ ਹੈਗਾ ਕੁਐਸਚਨ, ਜਦ ਮੈਂ ਮੇਰੇ ਆਪਣੇ ਪੇਟ ਕੱਸਿਆ ਹੀ ਰਹਿੰਦਾ, ਰੋਟੀ ਮੈਂ ਅੱਧੀ ਖਾਂਦੀ ਆ ਤਾਂ ਵੀ ਏਦਾਂ ਆ, ਰੱਜ ਕੇ ਖਾ ਨਹੀਂ ਹੁੰਦੀ ਹੈਗੀ। ਤੇ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ, ਜਾਨੀ ਗਰਮ ਪਾਣੀ ਪੀਣ ਦਾ ਵੀ, ਕਈ ਕੁਛ ਏਦਾਂ, ਤੇ ਪੇਟ ਨਹੀਂ ਮੇਰਾ ਘਟਦਾ ਥੋੜਾ ਬਹੁਤਾ ਵੀ। ਠੀਕ ਹੈ, ਕੱਸਿਆ ਰਹਿੰਦਾ। ਹਾਂਜੀ, ਇਹ ਮੈਨੂੰ ਦੱਸਿਓ। ਕੱਸਿਆ ਰਹਿੰਦਾ, ਜਾਨੀ ਭੁੱਖ ਲੱਗਦੀ ਹੈਗੀ, ਜੇ ਮੈਂ ਖਾਂਦੀ ਆ ਥੋੜੀ ਚੀਜ਼ ਖਾ ਹੁੰਦੀ ਆ। ਠੀਕ ਆ। ਬਸ ਫਿਰ ਪੇਟ ਕੱਸ ਹੋਇਆ ਰਹਿੰਦਾ ਆ। ਠੀਕ ਹੈ ਜੀ। ਇਹ ਮੇਰੇ ਭੈਣ ਦੱਸਿਓ ਜ਼ਰੂਰ। ਜ਼ਰੂਰ ਸੁਣਦੇ ਜ਼ਰੂਰ ਲਾਓ ਤੁਸੀਂ। ਪੇਟ ਕੱਸਿਆ ਰਹਿੰਦਾ, ਉਹਦੇ ਬਾਰੇ ਜ਼ਰੂਰ ਦੱਸਿਓ। ਬਾਕੀ ਐਲਰਜੀ ਆ ਜੀ, ਮੌਸਮੀ ਇੱਦਾਂ ਦਾ ਹੈਗਾ, ਬੱਚਿਆਂ ਨੂੰ ਵੀ ਆ, ਕਈ ਵੱਡਿਆਂ ਨੂੰ ਵੀ ਆ। ਬਸ ਬੱਚੇ ਆ, ਉਹਨੇ ਖਾਣਾ ਨਹੀਂ ਗਾ ਲਸਣ, ਉਹਨੇ ਨਹੀਂ ਖਾਣਾ ਹੈਗਾ। ਜੇ ਤੁਸੀਂ ਕਹੋ ਕਿ ਉੱਠ ਕੇ ਲਸਣ ਦੀ ਤੁਰੀ ਖਾ ਲਓਗੇ, ਉਹਦੇ ਨਾਲ ਇਮਿਊਨ ਸਿਸਟਮ ਵੀ ਬਹੁਤ ਗੁੱਡ ਹੋ ਜਾਂਦਾ। ਬਸ ਕੋਸ਼ਿਸ਼ ਕਰ ਸਕਦੇ ਹਾਂ ਵੀ ਲੌਂਗ ਪੀ ਲਓ ਰਾਤ ਨੂੰ ਪਾਣੀ 'ਚ, ਜੇ ਸਵੇਰ ਨੂੰ ਉਹ ਪੀ ਲਵੇ ਤਾਂ। ਅਤੇ ਨੱਕ 'ਚ ਲਾਓ ਤੇਲ। ਇਹ ਲੋਕਾਂ ਦੇ ਅਜ਼ਮਾਏ ਹੋਏ ਆ। ਸੁਖਦੇਵ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਮੇਰੇ ਸਵਾਲ ਆ ਬਲਵਿੰਦਰ ਕੌਰ। ਹਾਂਜੀ। ਮੇਰੀ ਪੋਤੀ ਹੈ 16-17 ਸਾਲ ਦੀ, ਇੰਡੀਆ। ਉਹਨੂੰ ਨਾ ਪਤਾ ਨਹੀਂ ਰੇਸ਼ਾ ਨਹੀਂ ਹਟਦਾ, ਉਹਦਾ ਨੱਕ ਬੰਦ ਹੋਇਆ ਰਹਿੰਦਾ। ਪਤਾ ਨਹੀਂ, ਮੈਨੂੰ ਕਹਿੰਦੀ ਬੀਬੀ ਮੈਂ ਆਖਿਆ ਤੂੜੀ ਤਾੜੀ, ਤੇ ਮੈਨੂੰ ਕਹਿੰਦਾ ਪਤਾ ਨਹੀਂ ਇਹਦੇ ਨਾਲ ਮੇਰਾ ਬਹੁਤ ਬੁਰਾ ਹਾਲ ਹੁੰਦਾ। ਤੇ ਕਿੰਨਾ ਚਿਰ ਹੋ ਗਿਆ ਉਹਨੂੰ ਇਸ ਗੱਲ ਤੋਂ, ਠੀਕ ਨਹੀਂ। ਦਵਾਈਆਂ ਦੀ ਕੋਈ ਰੜਕ ਨਹੀਂ ਛੱਡੀ ਉਹਨਾਂ ਨੇ, ਸ਼ਹਿਰੋਂ ਲਿਆ ਕੇ ਖਵਾ ਕੇ। ਤੇ ਕਹਿੰਦੀ ਮੇਰਾ ਨੱਕ ਬੰਦ ਹੋਇਆ ਰਹਿੰਦਾ। ਫਿਰ ਛਿੱਕਾਂ ਵੀ ਜਦੋਂ ਸਵੇਰੇ ਉੱਠਦੀਆਂ ਕਈ ਛਿੱਕਾਂ ਵੀ ਆਉਣ ਲੱਗ ਜਾਂਦੀਆਂ ਨੇ। ਤੇ ਪਤਾ ਨਹੀਂ ਕੀ ਗੱਲ, ਭੌਰਾ ਬੱਚੀ ਨੂੰ ਵੀ ਕਿਉਂ ਇਸ ਤਰ੍ਹਾਂ ਹੁੰਦਾ ਵਾ। ਠੀਕ ਹੈ, ਦੱਸਿਓ ਕੋਈ ਹੈ ਨਾ। ਜ਼ਰੂਰ ਸੁਣਦੇ ਜ਼ਰੂਰ ਰਹੇ ਤੁਸੀਂ, ਸੁਣ ਕੇ ਦੱਸਿਓ, ਤੁਹਾਨੂੰ ਕੋ ਕਰੇ ਜ਼ਰੂਰ। ਉਹੀ ਗੱਲ ਹੈ ਜਿਹੜੀ ਤੁਹਾਨੂੰ ਪਹਿਲਾਂ ਦੱਸੀ ਆ ਕਿ ਨੱਕ ਦੇ ਵਿੱਚ ਤੇਲ ਲਾਉਣਾ, ਜਿੰਨਾ ਚਿਰ ਸਾਨੂੰ ਕੋਈ ਦੱਸਦਾ ਨਹੀਂ ਗਾ
ਹੋ ਸਕਦਾ ਕਿਸੇ ਨੂੰ ਸੇਮ ਪ੍ਰੋਬਲਮ ਹੋਵੇ, ਉਹਨੇ ਕੁਛ ਕੀਤਾ ਹੋਵੇ। ਨੱਕ ਦੇ ਵਿੱਚ ਰਾਤ ਨੂੰ ਵੀ ਤੇਲ ਲਾਉਣਾ ਤੇ ਸਵੇਰ ਨੂੰ ਨਹਾ ਕੇ ਵੀ ਉਹ ਤੇਲ ਲਾ ਸਕਦੀ ਤੇ ਲੌਂਗ ਵੀ ਭੇ ਕੇ ਪੀ ਸਕਦੀ। ਹਾਂ, ਮਿੱਟੀ ਘੱਟੇ ਦੀ ਤੁਸੀਂ ਗੱਲ ਕੀਤੀ, ਉਹ ਮੰਨਣ ਵਾਲੀ ਆ ਕਿ ਉੱਥੇ ਮਿੱਟੀ ਘੱਟਾ ਹੁੰਦਾ ਆ। ਅੱਗੇ ਮੀਨਾ। ਹੈਲੋ, ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਆਂਟੀ ਜੀ, ਮੈਂ ਦੱਸਣਾ ਸੀਗਾ, ਦੀਦੀ ਹੁਣੀ ਪੁੱਛ ਕੇ ਗਏ ਸੀਗੇ ਕਿ ਉਹਨਾਂ ਦਾ ਬੇਬੀ ਹੈਗਾ, ਉਹਨਾਂ ਦੇ ਬਹੁਤ ਖਾਜ ਹੁੰਦੀ ਹੈਗੀ ਆ, ਹਨਾ। ਹਾਂਜੀ ਹਾਂਜੀ। ਤੇ ਮੇਰਾ ਬੇਬੀ ਵੀ ਹੈਗਾ ਆ 2 ਸਾਲ ਦਾ ਹੈਗਾ ਆ, 2.5 ਸਾਲ ਦਾ। ਉਹਨਾਂ ਦੇ ਵੀ, ਮੇਰੇ ਬੇਬੀ ਨੂੰ ਬਹੁਤ ਐਗਜ਼ੀਮਾ ਸੀਗਾ, ਉਹਨੂੰ ਵੀ ਬਹੁਤ ਪ੍ਰੋਬਲਮ ਸੀਗੀ, ਹਨਾ। ਹਾਂਜੀ। ਉਹ ਵੀ ਖਾਜ ਕਰਦਾ ਹੁੰਦਾ ਸੀ ਤਾਂ ਖੂਨ ਕੱਢ ਲੈਂਦਾ ਹੁੰਦਾ ਸੀਗਾ। ਤੇ ਬਟ ਨਾ ਮੈਂ ਰეკਮੈਂਡ ਕਰਦੀ ਹਾਂ ਕਿ ਡਾਕਟਰ ਤੋਂ ਦਿਖਾਇਆ ਸੀ, ਉਹਨੇ ਸਾਨੂੰ ਹੈ ਨਾ ਬੈਨਡਰੋਲ ਦਿੱਤੀ ਸੀਗੀ ਬੇਬੀ ਦੇ ਲਈ। ਠੀਕ ਆ। ਕਿ ਜਦੋਂ ਬੇਬੀ ਖਾਜ ਕਰਦਾ ਆ, ਹਨਾ, ਤੇ ਜਦੋਂ ਦਿਨ ਨੂੰ ਕਰਦਾ ਆ ਤਾਂ ਉਹਨੂੰ ਦਿਨ ਨੂੰ ਦੇ ਦਿਓ, ਤੇ ਜੇ ਰਾਤ ਨੂੰ ਕਰਦਾ ਤਾਂ ਉਹ ਰਾਤ ਨੂੰ ਦੇ ਦਿਓ, ਤਾਂ ਉਹਦੇ ਨਾਲ ਉਹ ਬਿਲਕੁਲ ਖਾਜ ਨਹੀਂ ਕਰੇਗਾ, ਹਨਾ। ਠੀਕ ਆ। ਤੇ ਇੱਕ ਕਰੀਮ ਹੈਗੀ ਆ, ਹਾਈਡਰੋਕੋਰਟਿਜ਼ਨ ਹੈਗੀ ਆ, ਤੇ ਉਹਨੂੰ ਹੈ ਨਾ ਕਰੀਮ ਦੇ ਵਿੱਚ ਕਿਸੇ ਲੋਸ਼ਨ ਦੇ ਵਿੱਚ ਮਿਲਾ ਕੇ ਲਾਉਣਾ ਹੁੰਦਾ ਆ 3 ਟਾਈਮ, ਸਵੇਰ ਨੂੰ, ਦੁਪਹਿਰ ਨੂੰ ਤੇ ਰਾਤ ਨੂੰ। ਸੋ ਉਹ ਵੀ ਟਰਾਈ ਕਰਕੇ ਦੇਖਣ ਜੇ ਡਾਕਟਰ ਦੇ ਸਕਦੇ ਆ। ਪਤਾ ਨਹੀਂ ਉਹਨੇ ਡਾਕਟਰ ਨੂੰ ਪੁੱਛਿਆ ਹੋਣਾ ਆ ਜਾਂ ਨਹੀਂ, ਹੈ ਨਾ। ਇਹ ਲਾਉਂਦੇ ਆ, ਡਾਕਟਰ ਨੇ ਦਿੱਤੀ ਹੋਈ ਉਹਨੂੰ ਹਾਈਡਰੋਕੋਰਟਿਜ਼ਨ। ਹਾਂਜੀ। ਓਕੇ, ਸੋ ਟਰਾਈ ਕਰਨ ਬੈਨਾਡਰੋਲ ਜਿਹੜੀ ਆ, ਹੈ ਨਾ, ਉਹ ਬਹੁਤ ਹੈਲਪ ਕਰਦੀ ਆ ਲਾਈਕ ਖਾਜ ਲਈ, ਹੈ ਨਾ। ਸੋ ਉਹ ਟਰਾਈ ਕਰਕੇ ਦੇਖਣ ਆਪਣੇ ਬੇਬੀ ਲਈ। ਸੋ ਮੇਰੇ ਬੇਬੀ ਲਈ ਤਾਂ ਬਹੁਤ ਹੈਲਪ ਕੀਤੀ ਸੀਗੀ। ਹਾਂਜੀ। ਸੋ ਉਹਨਾਂ ਦੇ ਹੁਣ ਬਿਲਕੁਲ ਵੀ ਖਾਜ ਨਹੀਂ ਹੋ ਰਹੀ, ਕੋਈ ਵੀ ਉਹਨਾਂ ਨੂੰ ਪ੍ਰੋਬਲਮ ਨਹੀਂ ਹੈਗੀ। ਸੋ ਮੈਂ ਇਹ ਦੱਸਣਾ ਸੀਗਾ। ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਧੰਨਵਾਦ ਬਹੁਤ, ਥੈਂਕ ਯੂ। ਜੋਗਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਅੱਗੇ ਪੁੱਛਿਆ ਸੀਗਾ ਇੱਕ ਵਾਰੀ, ਮੇਰੇ ਹੱਥ ਪੈਰ, ਮੇਰੇ ਮੂੰਹ ਨੂੰ ਜਿੱਦਾਂ ਸੇਕ ਬਹੁਤ ਆਉਂਦਾ, ਤਾਂ ਮੈਨੂੰ ਕਿਸੇ ਨੇ ਇੱਥੇ ਰੇਡੀਓ ਤੇ ਦੱਸਿਆ ਸੀਗਾ ਤੇ ਧਨੀਆ ਤੇ ਮਿਸ਼ਰੀ ਤਾਂ ਮਿੱਠੀ ਸੌਂਫ ਮਿਕਸ ਕਰਕੇ ਈਵਨ, ਤੇ ਉਹ ਇੱਕ ਚਮਚਾ ਸਵੇਰੇ, ਇੱਕ ਚਮਚਾ ਟਕਾਲੀ ਉਹ ਲਓ। ਮੈਨੂੰ 3 ਕੁ ਮਹੀਨੇ ਹੋ ਗਏ ਲੈਂਦੀ ਨੂੰ, ਮੈਨੂੰ ਕੋਈ ਫਰਕ ਨਹੀਂ ਪਿਆ। ਜੇ ਕੋਈ ਏਦਾਂ ਦੱਸੇ, ਬਹੁਤ ਗਰਮੀ ਲੱਗਦੀ, ਬਹੁਤ ਦਿਲ ਘਬਰਾਉਂਦਾ। ਏਸੀ ਦੇ ਨਾਲ ਵੀ ਮੈਂ ਪੱਖਾ ਲਾਉਂਦੀ ਹਾਂ, ਫਿਰ ਮੈਨੂੰ ਰਾਤ ਨੂੰ ਨੀਂਦ ਆਉਂਦੀ, ਬਹੁਤ ਜ਼ਿਆਦਾ ਗਰਮੀ ਲੱਗਦੀ ਆ। ਇੱਕ ਮੇਰੇ ਉਹ ਥਾਈਰੋਇਡ ਕੱਢਿਆ ਆ, ਮੈਂ ਭਾਰ ਘਟਾਉਣ ਲਈ ਪੁੱਛਿਆ ਸੀਗਾ, ਉਹ ਮੈਨੂੰ ਉਹਨਾਂ ਨੇ ਦੱਸੀਆਂ ਸੀ 4 ਚੀਜ਼ਾਂ, ਉਹ ਵੀ ਮੈਂ ਖਾਂਦੀ ਹਾਂ ਤੇ ਉਹਦੇ ਨਾਲ ਮੇਰਾ ਭਾਰ ਕੋਈ ਨਹੀਂ ਘਟਿਆ ਹੈਗਾ। ਤੁਹਾਡਾ ਥਾਈਰੋਇਡ ਕੱਢਿਆ ਆ, ਦੂਜੀਆਂ ਚੀਜ਼ਾਂ ਕੰਮ ਕਰਦੀਆਂ ਕਿ ਨਹੀਂ? ਹਾਂਜੀ। ਹਾਰਟ ਦੇ ਵਿੱਚ ਬਿਮਾਰੀ ਆ, ਉਹ ਹਾਰਟ ਦੇ ਵਿੱਚ ਮਸ਼ੀਨ ਪਈ, ਉਹ ਫੇਸ ਮੇਕਰ ਪਿਆ ਆ, ਤੇ ਕਈ ਬਿਮਾਰੀਆਂ। ਠੀਕ ਆ, ਬਹੁਤ ਕੁਛ ਕੱਟਾ ਆ। ਹਾਂਜੀ, ਤੇ ਤਾਂ ਕਰਕੇ ਫਿਰ ਜੇ ਨਾ ਥੋੜਾ ਬਹੁਤਾ ਤੁਰਾਂ ਤਾਂ ਫਿਰ ਗੋਡੇ ਵੀ ਦੁਖਣ ਲੱਗ ਜਾਂਦੇ, ਭਾਰ ਬਹੁਤ ਵਧਿਆ। ਇਸ ਕਰਕੇ ਭਾਰ ਘਟਾਉਣ ਦੀ ਕੋਸ਼ਿਸ਼ ਕਰਦੀ ਹਾਂ। ਨਾਲੇ ਆ ਜਿਹੜਾ ਜ਼ਰੂਰੀ ਆ ਹੱਥ ਪੈਰ ਜਲਣੇ ਦੇ, ਜੇ ਕੋਈ ਭੈਣ ਵੀਰ ਦੱਸ ਸਕਦਾ ਤਾਂ ਫਿਰ। ਠੀਕ ਹੈ। ਇੱਕ ਬਹਾਦਰ ਸਿੰਘ ਦਾ ਫੋਨ ਨੰਬਰ ਤੁਸੀਂ ਦੇ ਸਕਦੇ ਆ? ਹਾਂ, ਹੁਣੇ ਮੈਂ ਬੋਲ ਕੇ ਹਟੀ ਹੈਗੀ ਆ, ਤੇ ਕੋਈ ਨਹੀਂ ਬਾਅਦ ਚ ਕਾਲ ਕਰ ਲੈ। ਅੱਗੇ ਗਗਨਦੀਪ। ਹੈਲੋ, ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ, ਮੈਂ ਇੱਕ ਚੀਜ਼ ਦੱਸਣੀ ਆ ਤੇ ਇੱਕ ਪੁੱਛਣੀ ਆ। ਉਹ ਐਗਜ਼ੀਮਾ ਲਈ ਫੋਨ ਕੀਤਾ ਸੀ ਨਾ ਉਹਨਾਂ ਨੇ ਬੇਬੀ ਦੇ। ਹਾਂਜੀ। ਉਹ ਕੁਛ ਚੀਜ਼ਾਂ ਨੇ ਜਿਹੜੀਆਂ ਉਹ ਘਰੇ ਟਰਾਈ ਕਰ ਸਕਦੇ ਆ। ਜਿੱਦਾਂ ਪਹਿਲੀ ਚੀਜ਼, ਬੱਚੇ ਨੂੰ ਜ਼ਿਆਦਾ ਗਰਮ ਪਾਣੀ ਨਾਲ ਨਹੀਂ ਨਵਾਉਣਾ ਹੈਗਾ। ਕੋਸ਼ਿਸ਼ ਕਰੋ ਠੰਡਾ ਜਾਂ ਥੋੜਾ ਕੋਸਾ ਜਿਹਾ ਪਾਣੀ, ਹੈ ਨਾ, ਜ਼ਿਆਦਾ ਗਰਮ ਪਾਣੀ ਨਾਲ ਨਹੀਂ ਨਵਾਉਣਾ। ਦੂਜੀ ਸੈਕਿੰਡ ਚੀਜ਼ ਆ ਜਿਹੜੀ ਤੁਸੀਂ ਕਹਿੰਦੇ ਸੀ, ਹਾਈਡਰੋਕੋਰਟਿਜ਼ੋਨ ਲਾਉਂਦੇ ਨੇ, ਤੇ ਉਹਦੇ ਵਿੱਚ ਨਾ ਐਕੁਆ4 ਆਉਂਦੀ ਆ, ਓਵਰ ਦਾ ਕਾਊਂਟਰ ਮਿਲ ਜਾਂਦੀ ਆ। ਹਾਂਜੀ। ਜਿਵੇਂ ਆਪਣਾ ਲੋਸ਼ਨ ਹੁੰਦਾ, ਐਕੁਆ4 ਉਹਦੇ 'ਚ ਮਿਕਸ ਕਰਕੇ ਲਾ। ਠੀਕ ਆ। ਹਾਂਜੀ, ਇੱਥੇ ਉਹਦੇ ਨਾਲ ਬੜੀ ਹੈਲਪ ਹੋ ਜਾਂਦੀ ਆ। ਤੇ ਤੀਜੀ ਚੀਜ਼, ਬੇਬੀ ਹੁਣ ਸਮਰ ਆ, ਉਹਦੇ ਨਾ ਫੁੱਲ ਸਲੀਵ ਕੱਪੜੇ ਪਾਓ, ਸ਼ਰਟ ਵੀ ਤੇ ਪੈਂਟ ਵੀ ਕਾਟਨ ਦੀ ਪਾ ਲਓ, ਜਿਹੜੀ ਥੋੜੀ ਨਰਮ ਹੁੰਦੀ, ਉਹਦੇ ਨਾਲ ਬੱਚਾ ਖਾਜ ਨਹੀਂ ਕਰਦਾ। ਠੀਕ ਆ। ਉਹ ਹੈਲਪ ਕਰਦੀ ਹੈ। ਤੇ ਕਾਟਨ ਦੀ ਪਾਓ ਪਰ। ਹਾਂਜੀ, ਕਾਟਨ ਦੀ ਪਾ ਲਓ ਨਾ। ਉਹ ਮੇਰੇ ਬੇਬੀ ਨੂੰ ਵੀ ਹੁੰਦਾ ਸੀ 2 ਸਾਲਾਂ ਦਾ, ਉਹਨੂੰ ਬੜੀ ਹੈਲਪ ਹੋਈ ਇਹਦੇ ਨਾਲ। ਤੇ ਇੱਕ ਚੌਥੀ ਚੀਜ਼, ਜੇ ਉਹ ਕਰ ਸਕਦੇ ਆ ਨਾ, ਆਪਾਂ ਪਾਣੀ ਦੇ ਫਿਲਟਰ ਲਵਾ ਲੈਂਦੇ ਹਾਂ, ਕਿਉਂਕਿ ਇੱਥੇ ਆਪਣੇ ਪਾਣੀ 'ਚ ਕਈ ਹਾਰਸ਼ ਕੈਮੀਕਲ ਹੁੰਦੇ ਆ। ਬੇਬੀ ਸਕਿਨ ਬੜੀ ਸੌਫਟ ਆ। ਤੁਹਾਡੇ ਸ਼ਹਿਰ ਦਾ ਹੀ ਆ ਉਹ। ਹਾਂ, ਜੇ ਉਹ ਆਪਣਾ ਵਾਟਰ ਟਰੀਟਮੈਂਟ ਲਵਾ ਸਕਦੇ ਆ, ਸਿਰਫ ਜੇ ਇੱਕ ਟੈਪ ਲਈ ਲਵਾ ਲੈਣ, ਉਹ ਪਾਣੀ ਨਾਲ ਬੱਚੇ ਨੂੰ ਨਵਾ ਕੇ ਦੇਖਣ ਥੋੜਾ ਟਾਈਮ। ਇਹ ਵੀ ਕਿਸੇ ਨੂੰ ਹੈਗੀ ਸੀ ਪ੍ਰੋਬਲਮ, ਮੇਰੇ ਫਰੈਂਡ ਨੂੰ, ਉਹਨੂੰ ਹੈਲਪ ਹੋਈ। ਤੇ ਦੂਜੀ, ਹੁਣੇ ਪਹਿਲਾਂ ਕਾਲਰ ਨੇ ਦੱਸਿਆ, ਬੈਨਾਡਰਲ ਡਾਕਟਰ ਨਹੀਂ ਦਿੰਦੇ ਲੌਂਗ ਟਰਮ ਲਈ, ਕਿਉਂਕਿ ਉਹ ਸਿਰਫ ਐਕਿਊਟ ਥੋੜੇ ਟਾਈਮ ਲਈ ਹੁੰਦੀ ਹੈ, 4-5 ਦਿਨਾਂ ਲਈ। ਬੱਚੇ ਨੂੰ ਨੀਂਦ ਬਹੁਤ ਆਉਂਦੀ ਹੈ ਉਹਦੇ ਨਾਲ, ਉਹਦੇ ਪ੍ਰੈਸਕ੍ਰਾਈਬ ਨਹੀਂ ਕਰਦੇ। ਤੇ ਇਹ ਚੀਜ਼ਾਂ ਉਹ ਟਰਾਈ ਕਰ ਸਕਦੇ ਆ ਘਰੇ। ਤੇ ਇੱਕ ਜੇ ਉਹਨੂੰ ਵੀਟ ਤੋਂ ਐਲਰਜੀ ਆ, ਉਹ ਹੋਰ ਐਲਰਜੀ ਦੇ ਟੈਸਟ ਵੀ ਕਰਾ ਕੇ ਦੇਖ ਲੈਣ। ਕਈ ਵਾਰ ਸੋਪ ਤੋਂ ਜਾਂ ਹੋਰ ਕਈ ਚੀਜ਼ਾਂ ਤੋਂ ਐਲਰਜੀ ਹੋ ਸਕਦੀ ਹੈ। ਕੱਪੜਿਆਂ ਤੇ ਹੁੰਦੀ ਆ ਕਿਸੇ। ਹਾਂ, ਸੋਪ ਤੋਂ ਤੁਸੀਂ ਕਿਹਾ, ਕਈ ਵਾਰ ਜੇ ਨਾ ਕੱਪੜੇ ਧੋਣੇ ਉਹ ਤੋਂ ਵੀ ਹੁੰਦੀ ਆ। ਹਾਂ, ਇਹ ਮਲਟੀਪਲ ਐਲਰਜੀ ਟੈਸਟ ਕਰਵਾ ਲੈਣ। ਜੇ ਵੀਟ ਤੋਂ, ਮੇਬੀ ਕਿਸੇ ਹੋਰ ਚੀਜ਼ ਤੋਂ ਵੀ ਹੋ ਸਕਦੀ ਆ। ਹਾਂਜੀ। ਤੇ
ਹਾਂਜੀ ਇਹ ਤਾਂ ਟਰਾਈ ਕਰ ਲੈਣ, ਬਹੁਤ ਜ਼ਿਆਦਾ ਹੈਲਪ ਹੋਊਗੀ। ਇਹ ਕੱਪੜੇ ਪਾਉਣ ਨਾਲ ਹੀ ਜਿਹੜੀ ਫੁੱਲ ਸਲੀਵ ਆ ਬੜੀ ਹੈਲਪ ਹੋ ਜਾਂਦੀ ਆ। ਤੇ ਹੁਣ ਮੈਂ ਆਪਣੇ ਅਸੀਂ ਬੇਬੀ ਦੇ ਕੱਪੜੇ ਲਾ ਦਈਏ ਤਾਂ ਬਹੁਤ ਖਾਜ ਕਰਦਾ, ਤੇ ਪਾ ਕੇ ਰੱਖੋ ਤਾਂ ਉਹ ਗੁੱਡ ਰਹਿੰਦਾ। ਹਾਂਜੀ। ਤੇ ਪੁੱਛਣਾ ਸੀ, ਉਹ 2 ਸਾਲ ਦਾ ਹੋ ਗਿਆ ਮੇਰਾ ਬੇਬੀ, ਉਹਨੇ ਅਜੇ ਬੋਲਣਾ ਸਟਾਰਟ ਨਹੀਂ ਕੀਤਾ, ਜਿੱਦਾਂ ਆਪਣੀ ਲੈਂਗੁਏਜ ਵਿੱਚ ਹੀ ਗੱਲਾਂ ਕਰਦਾ। ਪਹਿਲਾਂ ਜਿਵੇਂ ਸਤਿ ਸ਼੍ਰੀ ਅਕਾਲ ਬੁਲਾਉਂਦਾ ਸੀ, ਬਾਏ ਕਰਦਾ ਸੀ, ਹੁਣ ਫਿਰ ਹਟ ਗਿਆ, ਬਿਲਕੁਲ ਹੀ ਹਟ ਗਿਆ। ਇਹ ਪ੍ਰੋਬਲਮ ਆ ਰਹੀ ਆ, ਕੀ ਕਰ ਸਕਦੇ ਹਾਂ? ਠੀਕ ਆ, ਓਕੇ, ਥੈਂਕ ਯੂ। ਠੀਕ ਹੈ ਗਗਨਦੀਪ, ਠੀਕ ਆ। ਇਹ ਕਾਫੀ ਪ੍ਰੋਬਲਮ ਆਈ ਸੀ, ਕਾਫੀ ਇਲਾਜ ਵੀ ਦੱਸੇ ਗਏ ਸੀ। ਆਪਾਂ ਫਿਰ ਵੀ ਪੁੱਛਦੇ ਹਾਂ, ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਦੱਸ ਦਿਓ। ਮਨਜੀਤ। ਹੈਲੋ, ਹਾਂ ਭੈਣ ਜੀ, ਸਤਿ ਸ੍ਰੀ ਅਕਾਲ ਦੁਬਾਰਾ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੈਂ ਨਾ ਮੰਮੀ ਆ ਜਿਹੜੀ 4 ਈਅਰ ਦੇ ਆ, ਤੇ ਉਹਨਾਂ ਨੂੰ ਡਮੇਸ਼ੀਆ ਹੋਇਆ। ਠੀਕ ਆ। ਜਿੱਦਾਂ ਬੋਲਦੇ ਤਾਂ ਬਹੁਤ ਰਹਿੰਦੇ, ਕੋਈ ਗੱਲ ਬਣਾ ਨਹੀਂ ਹੁੰਦੀ। ਪਲੀਜ਼ ਜਾਂ ਵੀਰਪਾ ਜੀ ਕਹਿ ਦਿਓ, ਜਾਂ ਹੋਰ ਕੋਈ ਭੈਣ ਭਰਾ ਕਿਸੇ ਨੂੰ ਵੀ ਪਤਾ ਹੋ ਜ਼ਰੂਰ ਦੱਸੋ। ਹਾਂਜੀ ਹਾਂਜੀ, ਪਲੀਜ਼ ਭੈਣ ਜੀ। ਥੈਂਕ ਯੂ ਜੀ। ਭਜਨ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ 3-4 ਚੀਜ਼ਾਂ ਦੱਸਣੀਆਂ ਆਪਣੇ ਤਜਰਬੇ ਜਿਹੜੇ ਮੈਂ ਖੁਦ ਕੀਤੀਆਂ। ਹਾਂਜੀ ਹਾਂਜੀ। ਤੇ ਇੱਕ ਤਾਂ ਖੰਘ ਵਾਸਤੇ ਜੀ, ਆਪਣਾ ਕੋਈ ਵੀ ਕਿਸੇ ਕਿਸਮ ਦੀ ਖੰਘ ਹੋਵੇ ਤਾਂ ਮਤਲਬ ਕਿ ਉਹਦੇ ਵਿੱਚ ਆਪਣੇ ਜਿਹੜੇ ਲਿਸਟਰੀਨ ਆਮ ਲੋਕਾਂ ਦੇ ਘਰਾਂ 'ਚ ਹੁੰਦੀ ਆ, ਉਹਦਾ ਇੱਕ ਢੱਕਣ ਭਰ ਕੇ ਮੂੰਹ 'ਚ ਪਾ ਕੇ ਤੁਸੀਂ ਲੰਬੇ ਪੈ ਸਿੱਧੇ। ਲੈਸਟਰੀਨ ਦੇ? ਹਾਂਜੀ। ਠੀਕ ਆ। ਇੱਕ ਢੱਕਣ ਭਰ ਕੇ ਮੂੰਹ 'ਚ ਪਾ ਕੇ ਸਿੱਧੇ ਤੁਸੀਂ ਲੰਬੇ ਪੈ ਜਾਓ, ਅੰਦਰ ਨਹੀਂ ਨਿਗਾਉਣੀ, ਉਹ ਆਪਣੇ ਆਪ ਹੌਲੀ ਹੌਲੀ ਸਿਮ ਕੇ ਤੁਹਾਡੇ ਗਲ ਥੱਲੇ ਥੋੜ੍ਹੀ ਥੋੜ੍ਹੀ ਚਲੀ ਜਾਣੀ ਆ। ਉਹ ਜੋ 3-4 ਵਾਰ ਕਰ ਲਓ। ਤੇ ਇੱਥੇ ਮੈਂ ਇੰਡੀਆ ਗਿਆ ਸੀ, ਉੱਥੋਂ ਕੈਨੇਡਾ ਤੋਂ ਸਾਡੇ ਇੱਕ ਰਿਸ਼ਤੇਦਾਰ ਦੀ ਕੁੜੀ ਦੀ ਫੋਨ ਆਇਆ, ਉਹ ਗੱਲ ਨਹੀਂ ਕਰ ਸਕਦੀ। ਉਹਨੂੰ ਮੈਂ ਦੱਸਿਆ, ਉਹ ਕਹਿੰਦੀ 1 ਦਿਨ 'ਚ ਹੀ ਮੈਂ ਠੀਕ ਹੋ ਗਈ ਸੀ। ਜਾਣੀ ਮੇਰਾ ਆਪਣਾ ਤਜਰਬਾ, ਜਾਣੀ ਵੱਧ ਤੋਂ ਵੱਧ 1 ਜਾਂ 2 ਦਿਨ ਦੇ ਵਿੱਚ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਹਾਂਜੀ, ਠੀਕ ਹੈ। ਤੇ ਦੂਜਾ ਜਿਹੜਾ ਸ਼ੋਲਡਰ ਪੇਨ ਬਹੁਤ ਸਾਰੇ ਲੋਕਾਂ ਦੀ ਹੋ ਰਹੀ ਆ ਜੀ, ਤੇ ਉਹਦੇ ਵਿੱਚ ਮੇਰੀ ਵਾਈਫ ਨੂੰ ਹੋ ਗਈ ਜੀ, ਉਹਦਾ 3 ਸਾਲ ਥੈਰੇਪੀ ਕਰਾਈ ਉਹਨੇ। ਅੱਛਾ। ਤੇ ਉਦੋਂ ਬਾਅਦ ਠੀਕ ਹੋਈ ਆ। ਤੇ ਮੇਰੇ ਵੀ ਹੋ ਗਿਆ ਸੀਗਾ 6 ਮਹੀਨੇ ਪਹਿਲਾਂ। ਤੇ ਮੈਂ ਤਾਂ ਜੀ ਸਿੱਧਾ ਪੈ ਕੇ ਲੰਮਾ ਬੈੱਡ ਦੇ ਉੱਤੇ ਆਪਣੇ ਦੇ ਦੋਨੇ ਬਾਹਾਂ ਸਿੱਧੀਆਂ ਕਰਕੇ ਤੇ ਉਹਨੂੰ ਘੁਮਾਉਣਾ, ਜਿਵੇਂ ਆਪਣੇ ਜਿਵੇਂ ਡੋਰੂ ਜਿਹਾ ਨਹੀਂ ਵਜਾਉਂਦੇ ਹੁੰਦੇ। ਅੱਛਾ, ਤੁਸੀਂ ਐਕਸਰਸਾਈਜ਼ ਕੀਤੀ? ਹਾਂਜੀ, ਐਕਸਰਸਾਈਜ਼ ਉਹ ਮੇਰਾ ਖਿਆਲ 2 ਦਿਨ ਕੀਤੀ, ਮੇਰੀ ਤਾਂ ਮੁੜ ਕੇ ਬਿਲਕੁਲ ਠੀਕ ਹੋ ਗਈ। ਇਹ ਬਈ ਜਦੋਂ ਉਹਨੂੰ ਕਰਦੇ ਆ ਤਾਂ ਦਰਦ ਬਹੁਤ ਹੁੰਦੀ ਆ, ਤਾਂ ਮੈਂ ਰਿਕਮੈਂਡ ਕਰਦਾ ਵੀ ਉਹ ਕਰਨ ਤੋਂ ਪਹਿਲਾਂ, ਹਾਂਜੀ ਉਹ ਤੋਂ ਪਹਿਲਾਂ, ਕਿਉਂਕਿ ਦਰਦ ਬਹੁਤ ਹੁੰਦੀ ਹੈ ਨਾ ਉਹਦੇ ਨਾਲ ਘੁਮਾਉਣ ਵੇਲੇ, ਤਾਂ ਉਹਨੂੰ ਪਹਿਲਾਂ ਕੋਈ ਜਾਂ ਐਡਵਲ ਜਾਂ ਟੈਨਾਨੋਲ ਦੀ ਗੋਲੀ ਅੱਧਾ ਘੰਟਾ ਪਹਿਲਾਂ ਖਾ ਕੇ ਫਿਰ ਉਹ ਦਰਦ ਘੱਟ ਹੁੰਦੀ ਆ। ਠੀਕ ਹੈ। ਮੈਂ ਤਾਂ 2 ਦਿਨਾਂ 'ਚ ਹੀ ਮੈਂ ਤਾਂ ਬਿਲਕੁਲ ਠੀਕ ਹੋ ਗਿਆ ਸੀਗਾ। ਠੀਕ ਹੈ। ਤੇ ਬਾਕੀ ਜਿਹੜਾ ਕਈ ਲੋਕਾਂ ਦੇ ਸੁਣਿਆ ਸੀਗਾ ਮੈਂ, ਕੰਨਾਂ ਵਿੱਚ ਆਵਾਜ਼ਾਂ ਆਉਂਦੀਆਂ ਦੁਖਦੀਆਂ, ਉਹ ਆਕਸੀਜਨ ਦੀ ਘਾਟ ਕਰਕੇ ਹੁੰਦਾ ਜੀ। ਮੇਰੇ ਵੀ ਹੋ ਰਿਹਾ ਸੀਗਾ। ਅੱਛਾ। ਤੇ ਆਪਣੇ ਆਮ ਘਰਾਂ ਵਿੱਚ ਆਪਾਂ ਵਿੰਡੋ ਬੰਦ ਰੱਖਦੇ ਨਾ ਹਮੇਸ਼ਾ ਹੀ। ਕਾਫੀ ਸਾਰੇ ਲੋਕ, ਮੈਂ ਤਾਂ ਕਦੇ ਖਿਆਲ ਨਹੀਂ ਕੀਤਾ। ਮੈਂ ਜਦੋਂ ਬਾਅਦ ਦੇਖਿਆ, ਜਦੋਂ ਮੈਨੂੰ ਉਹਦੇ ਦਿਮਾਗ 'ਚ ਆਇਆ, ਫਿਰ ਮੈਂ ਇੰਟਰਨੈਟ 'ਤੇ ਪੜ੍ਹਿਆ ਸਾਰਾ ਕੁਝ, ਜਿਹੜੇ ਆਪਣੇ ਕਿੰਨੇ ਲੋਕ ਮਰ ਗਏ, ਕਿੰਨੇ ਲੱਖਾਂ ਜਿਹੜੇ ਆਪਣੇ ਕਰੋਨਾ ਨਾਲ, ਉਹ ਆਕਸੀਜਨ ਦੀ ਘਾਟ ਕਰਕੇ ਲੋਕ ਮਰੇ ਆ ਸਾਰੇ ਜੀ। ਠੀਕ ਹੈ। ਤੇ ਉਹਦੇ ਕਰਕੇ ਮੇਰੀ ਵਿੰਡੋ ਤਕਰੀਬਨ ਮੈਂ ਬੰਦ ਹੀ ਰੱਖਦਾ ਜੀ। ਜਦੋਂ ਮੈਂ ਪੜ੍ਹਿਆ ਤੇ ਮੈਂ ਵਿੰਡੋ ਖੋਲ੍ਹੀ ਆ, ਤੇ ਮੈਂ ਜਾ ਕੇ ਆਪਣੇ ਪਿੱਛੇ ਘਰ ਦੇ ਜਿਹੜੇ ਬੂਟੇ ਲੱਗੇ ਆ ਉੱਥੇ ਕਈ ਘੰਟੇ ਉੱਥੇ ਰਿਹਾ। ਮੇਰੇ 2 ਦਿਨਾਂ ਬਾਅਦ ਮੇਰੇ 90% ਠੀਕ ਹੋ ਗਏ ਜੀ। ਠੀਕ ਹੈ। ਤੇ ਬਾਕੀ ਇੱਕ ਹੋਰ ਕਿਸੇ ਬੰਦੇ, ਇੱਕ ਵਾਰ ਕਾਫੀ ਚਿਰ ਪਹਿਲਾਂ ਕਿਸੇ ਨੇ ਪੁੱਛਿਆ ਸੀਗਾ ਵੀ ਜੀਭ ਤੇ ਛਾਲੇ ਹੋ ਜਾਂਦੇ ਆ, ਤੇ ਉਹਦੇ ਵਾਸਤੇ ਹੀ ਆਪਣੇ ਉਹ ਰਬਿੰਗ ਅਲਕੋਹਲ ਹੁੰਦੀ ਹੈ ਨਾ ਜੀ, ਉਹ 50% ਜਾਂ 70% ਰਬਿੰਗ ਅਲਕੋਹਲ ਲੈ ਕੇ ਉਹਦੇ ਜਿੱਥੇ ਜੀਭ ਦੇ ਉੱਤੇ ਬਸ ਉਹ 2 ਤੁਪਕੇ ਪਾਉਣੇ ਆ। ਠੀਕ ਹੈ ਜੀ। ਉਹ 2 ਤੁਪਕੇ ਪਾਓਗੇ ਤੇ ਮੇਰਾ ਖਿਆਲ ਆ ਜੇ 5-7 ਵਾਰ ਪਾਓਗੇ ਤੇ ਬਿਲਕੁਲ ਠੀਕ ਹੋ ਜਾਂਦਾ। ਉਹ ਦੁਬਾਰਾ ਫੇਰ ਹੋ ਗਿਆ, ਦੁਬਾਰਾ ਫੇਰ ਪਾ ਲਓ। ਮੇਰੇ ਹੋ ਗਏ ਸੀਗੇ ਤੇ 6 ਮਹੀਨੇ ਹੋ ਗਏ, ਮੈਂ 3-4 ਵਾਰ ਕੀਤਾ ਜੀ, ਮੇਰੇ ਮੁੜ ਕੇ ਨਹੀਂ ਹੋਇਆ ਜੀ। ਠੀਕ ਹੈ ਜੀ। ਤੇ ਬਾਕੀ ਜਿਹੜਾ ਬੱਚੇ ਕਹਿੰਦੇ ਦੁੱਧ ਕੱਢਦਾ ਜੀ, ਕੱਲ ਪਰਸੋਂ ਲਾਸਟ ਵੀਕ ਪੁੱਛਿਆ ਜੀ ਕਿਸੇ ਨੇ, ਤੇ ਮੇਰੇ ਲੜਕੇ ਨੂੰ ਹੋ ਗਿਆ ਸੀਗਾ ਜੀ 1972 ਦੇ ਵਿੱਚ, ਤੇ ਉਹ 9 ਪਾਉਣ ਦਾ ਸੀਗਾ ਬਰਥ ਵੇਲੇ। ਉਦੋਂ ਬਾਅਦ ਉਹ ਮੇਰਾ ਖਿਆਲ ਮੈਂ ਇਲਾਜ ਕਰਾਉਂਦਾ ਰੋਜ਼ ਡਾਕਟਰ ਕੋਲ ਲੈ ਕੇ ਨਾ 1972 'ਚ 100-150 ਰੁਪਇਆ ਕਾਫੀ ਉਹਦੀ ਵੈਲਿਊ ਹੁੰਦੀ ਸੀ। ਉਹ ਮੈਂ ਤਕਰੀਬਨ ਰੋਜ਼ ਖਰਚ ਕਰਦਾ ਸੀ, ਡਾਕਟਰ ਸਪੈਸ਼ਲਿਸਟਾਂ ਕੋਲ ਜਾਣਾ, ਕਦੇ ਇਹਦੇ ਕੋਲ ਜਾ, ਕਦੇ ਉਹਦੇ ਕੋਲ ਜਾ।
ਤੇ ਉਹਨਾਂ ਨੇ ਆਹੀ ਦਵਾਈਆਂ ਦੇਣੀਆਂ, ਕੋਈ ਬੱਚੇ ਨੀਂਦ ਆਉਣੀ, ਤੇ ਉਹਨੇ ਜਦੋਂ ਠੀਕ ਹੋਣਾ ਦੁੱਧ ਪੀਣਾ ਫੇਰ ਕੱਢ ਦੇਣਾ। ਤੇ ਉਹਦੇ ਵਿੱਚ ਤਕਰੀਬਨ ਸਮਝੋ ਜੀ ਮਰ ਗਿਆ। ਰਿਸ਼ਤੇਦਾਰ ਰੋਜ਼ ਫੋਨ ਕਰਦੇ ਸ਼ਾਮ ਨੂੰ ਵੀ ਠੀਕ ਠਾਕ ਆ, ਤਾਂ ਉਹ ਸਿਰਫ 3 ਪਾਉਂਡ ਦਾ ਰਹਿ ਗਿਆ ਸੀਗਾ ਜੀ। ਤੇ ਫਿਰ ਸਾਨੂੰ ਕਿਸੇ ਨੇ ਦੱਸਿਆ ਉੱਥੇ ਲੁਧਿਆਣੇ ਇੱਕ ਡਾਕਟਰ ਸੀਗਾ, ਉਹਨੂੰ ਬੱਚਾ ਡਾਕਟਰ ਕਹਿੰਦੇ ਸੀਗੇ, ਤੇ ਵੀ ਤੁਸੀਂ ਉਹਦੇ ਕੋਲ ਲੈ ਜਾਓ। ਮੈਂ ਕਿਹਾ ਚਲੋ ਵੀ ਲਾਸਟ ਵੀ ਹੁਣ ਬਚਣ ਦੀ ਉਮੀਦ ਤਾਂ ਹੈ ਨਹੀਂ, ਵੀ ਚਲੋ ਉਹਦੇ ਕੋਲ ਲੈ ਜਾਂਦੇ। ਉਹਦੇ ਕੋਲ ਲੈ ਕੇ ਗਿਆ, ਉਹਨੂੰ ਸਵੇਰੇ 6 ਵਜੇ ਉੱਥੇ ਜਾ ਕੇ ਮੈਂ ਲਾਈਨ 'ਚ ਲੱਗ ਗਿਆ, ਤੇ ਉਹ 8:30 ਵਜੇ ਖੋਲ੍ਹਦਾ ਸੀਗਾ। ਤੇ ਉਹਨੂੰ ਸਪੈਸ਼ਲ ਫੀਸ ਦੇ ਕੇ ਮੈਂ ਰੱਖਿਆ, ਉਹਨਾਂ ਨੇ ਉਹ ਤਾਂ ਟੇਬਲ 'ਤੇ ਪਾਇਆ। ਮੈਨੂੰ ਕਹਿੰਦਾ ਇਹਨੂੰ ਹਸਪਤਾਲ ਲਿਜਾ ਕੇ ਇਹਦਾ ਆਪਰੇਸ਼ਨ ਕਰਾਓ। ਅੱਛਾ। ਮੈਂ ਕਿਹਾ ਡਾਕਟਰ ਸਾਹਿਬ ਮੈਂ ਇਹਦਾ ਆਪਰੇਸ਼ਨ ਕੀ, ਉਹਦਾ ਤਾਂ ਇਹਦਾ ਵਿਚਾਰੇ ਦੀ ਹੱਡੀਆਂ ਹੀ ਰਹਿ ਗਈਆਂ, ਤਾਂ ਆਪਰੇਸ਼ਨ ਕੀ ਕਰਨਗੇ ਉਹ। ਤਾਂ ਉਹ ਕਹਿੰਦਾ ਚੰਗਾ ਫਿਰ ਇਸ ਤਰ੍ਹਾਂ ਕਰੋ ਵੀ ਮੈਂ ਤੁਹਾਨੂੰ ਦਵਾਈ ਦਿੰਦਾ ਵੀ 1 ਹਫ਼ਤਾ 10 ਦਿਨ ਇਹਨੂੰ ਦੇਖੋ ਖਿਲਾ ਕੇ, ਤੇ ਉਹਨੇ ਮੈਨੂੰ ਸਮਝਾਇਆ। ਉਹ ਕਹਿੰਦਾ ਵੀ ਜਿਹੜੇ ਬੱਚੇ, ਕਈ ਬੱਚੇ ਹੁੰਦੇ ਆ ਉਹਨਾਂ ਦੇ ਜਿਹੜੇ ਡਾਈਜੈਸ਼ਨ ਨਾਲੀ ਹੁੰਦੀ ਆ ਨਾ, ਉਹ ਬਹੁਤ ਛੋਟੀ ਹੁੰਦੀ ਆ। ਹਾਂਜੀ, ਉਹ ਕਹਿੰਦਾ ਵੀ ਇਹ ਪ੍ਰੋਬਲਮ ਆ ਇਹਦੇ। ਉਹ ਦੁੱਧ ਜਾਂਦਾ ਜੋ 2-3 ਵਾਰ ਜਦ ਡਾਈਜੈਸ਼ਨ ਹੋਣ ਨਾ ਹੋਵੇ ਤਾਂ ਉਹ ਬਾਹਰ ਨਿਕਲਦਾ। ਤਾਂ ਉਹਨੇ ਆਖਿਆ ਵੀ ਇਹ ਉਲਟੀਆਂ ਤਾਂ ਕਰਦਾ ਰਹੂਗਾ, ਪਰ 3 ਮਹੀਨੇ ਤੱਕ ਬਾਅਦ ਫੇਰ ਠੀਕ ਹੋਊਗਾ ਇਹ। ਉਹ ਸਿਰਫ ਜੋ ਦੁੱਧ ਪਿਲਾਓ ਜੀ, ਉਹਦੇ ਉੱਚਾ ਹਮੇਸ਼ਾ ਉਹਨੂੰ ਉੱਚਾ ਰੱਖਣਾ, ਤੇ ਦੁੱਧ ਪਿਲਾ ਕੇ ਉਹਦੇ ਟੂਹੀ ਤੇ ਮਾਲਿਸ਼ ਕਰੋ ਜੀ, ਤੇ ਬੱਚੇ 2-3 ਮਹੀਨੇ ਬਾਅਦ ਬਿਲਕੁਲ ਠੀਕ ਹੋ ਜਾਂਦੇ ਆ। ਥੈਂਕ ਯੂ ਜੀ, ਥੈਂਕ ਯੂ। ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਆ। ਵਾਕਿਆ ਹੀ ਕਹਿੰਦੇ ਪਏ ਕਈਆਂ ਦੀ ਨਾਲੀ ਛੋਟੀ ਹੁੰਦੀ ਆ, ਕਈਆਂ ਦੇ ਆਪਰੇਸ਼ਨ ਕਰ ਦਿੰਦੇ, ਪਰ ਡਾਕਟਰ ਕਈ ਵਾਰ ਦੇਖ ਕੇ ਕਹਿ ਦਿੰਦਾ ਕਿ ਇਹਨੇ ਠੀਕ ਹੋ ਜਾਣਾ ਆ। ਹਾਂਜੀ, ਬਲਜਿੰਦਰ ਕੌਰ ਜੀ। ਬਲਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀ ਜਿਹੜਾ ਇੱਕ ਹੱਥਾਂ ਪੈਰਾਂ ਤੋਂ ਸੇਕ ਨੂੰ ਕਹਿੰਦੇ ਸੀ ਬਹੁਤ ਹੁੰਦਾ ਵਾ ਗਰਮੀਆਂ, ਉਹ ਰੇਡੀਓ ਤੇ ਦੱਸਿਆ ਸੀ ਕਲੌਂਜੀ ਤੇ ਅਲਸੀ ਬਰਾਬਰ ਮਾਤਰਾ 'ਚ ਲੈ ਕੇ ਹਾਫ ਸਪੂਨ ਸਵੇਰੇ ਖਾਲੀ ਪੇਟ ਵਾਰਮ ਵਾਟਰ ਨਾਲ ਲੈਣਾ। ਬਾਕੀ ਠੰਡੀਆਂ ਚੀਜ਼ਾਂ, ਲੱਸੀ, ਖਚੀਰਾ, ਗੂੰਦ, ਇਹ ਜਿਹੀਆਂ ਠੰਡੀਆਂ ਚੀਜ਼ਾਂ ਖਾਣ। ਜਿਹੜੀਆਂ ਦਵਾਈਆਂ ਉਹ ਖਾਂਦੇ ਨੇ ਉਹਨਾਂ ਦੇ ਸਾਈਡ ਇਫੈਕਟ ਵੀ ਹੁੰਦੇ ਆ ਜਿਨ੍ਹਾਂ ਨਾਲ ਆਪਾਂ ਨੂੰ ਗਰਮੀ ਲੱਗਦੀ ਆ। ਬਾਕੀ ਮੈਂ ਧੰਨਵਾਦ ਕਰਨਾ ਸੀ। ਆਹ ਫਰਾਈਡੇ ਭੈਣਾਂ ਨੇ ਦੱਸਿਆ ਸੀਗਾ ਵੀ ਦੁੱਧ ਦੇ ਵਿੱਚ ਹਨੀ ਤੇ ਘਿਓ ਦੋਨੇ ਨਹੀਂ ਪਾ ਕੇ ਪੀਣੇ ਹੈਗੇ, ਵੀ ਉਹ ਜ਼ਹਿਰ ਬਣ ਜਾਂਦੇ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇਹ ਗਲਤੀ ਕਰਦੀ ਸੀ, ਮੈਂ ਇਸ ਲਈ ਫੋਨ ਕੀਤਾ ਵੀ ਕੋਈ ਨਾ ਗਲਤੀ ਕਰੇ। ਮੈਂ ਇਹ ਗਲਤੀ ਭੈਣ ਜੀ ਆਲਮੋਸਟ ਸਾਲ ਦੀ ਕਰਦੀ ਸੀ, ਪਰ ਇੰਨਾ ਮੈਂ ਬਚ ਤਾਂ ਗਈ। ਮੈਂ ਥੋੜਾ ਮਾਤਰਾ 'ਚ ਲੈਂਦੀ ਸੀ ਦੋਨੀਆਂ ਚੀਜ਼ਾਂ, ਪਰ ਮੈਨੂੰ ਤਕਲੀਫ ਵੀ ਹੁੰਦੀ ਸੀ। ਮੈਨੂੰ ਕਿੰਨੀ ਵਾਰ ਰਾਤ ਨੂੰ ਐਂ ਲੱਗਦਾ ਸੀ ਵੀ ਮੈਂ ਗਈ, ਬਸ ਸਾਹ ਲੈਣ ਦੀ ਤਕਲੀਫ ਹੁੰਦੀ ਸੀ ਵੀ ਮੈਨੂੰ ਗਈ, ਮੈਨੂੰ ਕੁਛ ਹੋ ਰਿਹਾ। ਹਾਂ, ਮੈਨੂੰ ਲੱਗਦਾ ਤਾਂ ਹੀ ਹੋ ਰਿਹਾ ਸੀ। ਮੈਂ ਆਲਮੋਸਟ 1 ਸਾਲ ਦੀ ਕਰ ਰਹੀ ਸੀ ਗਲਤੀ। ਹਾਂਜੀ, ਵੀ ਹੋਰ ਕੋਈ ਨਾ ਕਰੇ। ਬਾਕੀ ਬੇਨਤੀ ਵੀ ਆ ਹੋਰਾਂ ਨੂੰ ਵੀ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਉਹ ਵੀ ਸ਼ੇਅਰ ਕਰਿਆ ਕਰੋ ਵੀ ਆਹ ਚੀਜ਼ਾਂ ਮਿਕਸ ਕਰਕੇ ਨਹੀਂ ਲੈਣੀਆਂ, ਆਪਾਂ ਨੂੰ ਨਹੀਂ ਪਤਾ ਹੁੰਦਾ। ਇਹ ਜ਼ਰੂਰ ਦੱਸਿਆ ਕਰੋ ਆ ਕੇ, ਜੇ ਕੋਈ ਕਰ ਰਿਹਾ ਵਾ ਇੰਨਾ ਚਿਰ ਤਾਂ ਉਹਦੇ ਬਾਰੇ ਵੀ ਦੱਸਣ, ਜਿੰਨਾ ਵੀ ਨੌਲੇਜ ਆ ਸ਼ੇਅਰ ਕਰਨ ਸਾਰੇ। ਓਕੇ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਅੱਗੇ ਕ੍ਰਿਸ਼ਨ ਰਾਏ ਜੀ। ਕ੍ਰਿਸ਼ਨ ਰਾਏ। ਹਾਂਜੀ, ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ 5.5 ਸਾਲ ਦਾ ਦੋਤਾ ਹੈ, ਉਹਦੇ ਮੂੰਹ ਦੇ ਹੁੰਦਾ ਅਲਰਜੀ ਬਹੁਤ ਹੁੰਦੀ ਹੈ, ਜਿੱਦਾਂ ਦਾਣੇ ਬਹੁਤ ਹੋ ਗਏ ਆ, ਲਾਲ ਹੋ ਜਾਂਦੇ ਕੰਨ ਵੀ ਤਾਂ ਮੂੰਹ ਵੀ, ਗੱਲਾਂ। ਠੀਕ ਆ। ਜਿੱਦਾਂ ਹਾਂਜੀ ਮੂੰਹ ਦੇ ਉੱਤੇ ਆ, ਤਾਂ ਡਾਕਟਰ ਕਹਿੰਦੇ ਧੁੱਪ ਤੋਂ ਆ, ਤਾਂ ਧੁੱਪ 'ਚ ਜਾਂਦਾ ਵੀ ਨਹੀਂ, ਹੁਣ ਵੀ ਬਹੁਤ ਜ਼ਿਆਦਾ ਸੀਗਾ। ਜੇ ਕਿਸੇ ਨੂੰ ਵੀ ਪਤਾ ਹੋਵੇ ਉਦਾਂ ਤਾਂ ਉਹਦੇ ਨਹੀਂ, ਡਾਕਟਰ ਨੇ ਕਹਿੰਦੇ ਨਹੀਂ ਟੈਸਟ ਕਰਨੇ ਤਾਂ, ਪਰ ਮੈਂ ਕਿਹਾ ਫੂਡ ਟੈਸਟ ਕਰਾ, ਕੁੜੀ ਨੂੰ ਕਿਹਾ, ਤਾਂ ਉਹ ਹੋ ਗਏ 8-9 ਦਿਨ ਹੋ ਗਏ ਆ ਬਸ। ਉਹਦੇ ਮੁੰਡੇ ਦੇ ਮੂੰਹ ਲਾਲ ਹੋ ਜਾਂਦਾ, ਕੰਨ ਵੀ, ਗੱਲਾਂ ਮੂੰਹ ਤੇ ਹੁੰਦਾ, ਹੋਰ ਨੀ ਕਿਤੇ। ਠੀਕ ਆ। ਹਾਂਜੀ, ਇੱਕ ਭੈਣ ਜੀ ਮੇਰੇ ਹਨਾ ਲੱਤਾਂ 'ਚ ਮੈਂ ਰਾਤ ਨੂੰ ਸੁੱਤੀ ਪਈ ਤੇ ਕਰਲੀਆਂ ਬੜੀਆਂ ਪੈਂਦੀਆਂ, ਕਰਲਾਂ ਪੈਂਦੀਆਂ। ਠੀਕ ਆ। ਹਾਂਜੀ, ਮੈਂ ਸਾਬਣ ਵੀ ਰੱਖਿਆ ਸੀਗਾ, ਜਾਣੀ ਕਿ ਖਰੇ ਪਾਣੀ ਪੂਣੀ ਘੱਟ ਵੀ ਨਹੀਂ, ਪਾਣੀ ਰੱਜ ਕੇ ਪੀਆ ਕਰੋ। ਹਾਂਜੀ, ਪਾਣੀ ਦੀ ਪ੍ਰੋਬਲਮ। ਕਰਲਾਂ ਮੇਰੀਆਂ ਹੁਣੇ ਆ 5-7 ਦਿਨ ਤੋਂ ਪੈਂਦੀਆਂ, ਪਹਿਲਾਂ ਤਾਂ ਠੀਕ ਸੀਗਾ। ਠੀਕ ਆ। ਹਾਂਜੀ, ਹੋਰ ਭੈਣ ਜੀ ਮੈਂ ਫੀਡਬੈਕ ਦੇਣੀ, ਜਿਹੜੀ ਦੱਸਿਆ ਸੀ ਉਹਨਾਂ ਨੇ, ਕਹਿੰਦੇ ਸੀ ਦਹੀਂ ਖਾਓ ਸ਼ੱਕਰ ਪਾ ਕੇ, ਪੇਟ ਦਰਦ ਹੁੰਦਾ, ਟੱਟੀਆਂ ਲੱਗੀਆਂ। ਭੈਣ ਜੀ ਮੈਂ ਤਾਂ ਕੀਤਾ, ਮੈਨੂੰ ਤਾਂ ਆਰਾਮ ਆ ਗਿਆ, ਬਹੁਤ ਫਾਇਦਾ ਹੋਇਆ। ਸ਼ੱਕਰ ਪਾ ਕੇ ਦਹੀਂ ਖਾਧਾ? ਸਾਰੇ ਹਾਂਜੀ, ਸ਼ੱਕਰ ਪਾ ਕੇ ਦਹੀਂ ਖਾਧਾ, ਨਾ ਮੈਂ ਰੋਟੀ ਮੱਕੀ ਦੀ ਖਾਧੀ, ਤਾਂ ਮੈਨੂੰ ਤਾਂ ਆਰਾਮ ਆ ਗਿਆ। ਨਾ ਮੈਂ ਚਾਹ ਪੀਤੀ ਪਾ ਕੇ, ਜੇ ਕਹਿੰਦੇ ਚਾਹ ਪੱਤੀਆਂ ਨਾ ਉਬਾਲ ਕੇ ਉਹਦੇ 'ਚ ਨਿੰਬੂ ਨਿਚੋੜ ਕੇ ਪੀਓ, ਨਾ ਦਰਦ ਠੀਕ ਹੋ ਜਾਂਦਾ। ਠੀਕ ਹੈ। ਮੈਂ ਤਾਂ ਦੱਸਿਆ, ਤਾਂ ਹੋਰ ਵੀ ਕਈਆਂ ਨੂੰ ਦੱਸਿਆ, ਆਰਾਮ ਆ ਗਿਆ। ਥੈਂਕ ਯੂ ਬਹੁਤ ਬਹੁਤ। ਥੈਂਕ ਯੂ ਜੀ। ਓਕੇ ਭੈਣ ਜੀ, ਓਕੇ। ਥੈਂਕ ਯੂ, ਬਹੁਤ ਧੰਨਵਾਦ ਜੀ। ਹਾਂਜੀ, ਆਹ ਤੇ ਕੁਛ ਬੱਚੇ ਦੇ ਆ ਨਾ, ਉਹਦਾ ਵੀ ਫੂਡ ਵੀ ਚੈੱਕ ਕਰਾਵੋ ਤੁਸੀਂ। ਡਾਕਟਰ ਤਾਂ ਕਹਿੰਦਾ ਹੁਣ ਅਸੀਂ ਕਰਨਾ ਨਹੀਂਗਾ, ਪਰ ਤੁਸੀਂ ਖਾਣਾ ਖੁਣਾ ਉਹਦਾ ਦੇਖੋ ਕਿਸ ਤਰ੍ਹਾਂ ਦਾ ਆ। ਬਲਵੀਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਇੱਕ ਭੈਣ ਜੀ ਕਹਿੰਦੇ ਨਾ ਵੀ ਟੋਲਟਾਂ ਨਹੀਂ ਹਟਦੀਆਂ, ਮੈਨੂੰ ਬਹੁਤ ਔਖੀ ਆ। ਹਾਂਜੀ।
ਉਹਨਾਂ ਨੂੰ ਦੱਸਣਾ ਵੀ ਸਾਬੂ ਦਾਣੇ ਦੀ ਖੀਰ ਬਣਾਉਣੀ ਆ। ਅੱਛਾ ਜੀ। ਤੇ ਉਹ ਇੱਕ ਜੰਗ ਹਰੜ ਲੈ ਲੈਣੀ ਆ। ਉਹਨੂੰ ਰਗੜ ਕੇ ਨਾ ਉਹਦਾ ਜਿਹੜਾ ਪਾਊਡਰ ਜਿਹਾ ਨਿਕਲਦਾ ਹੁੰਦਾ ਰਸਾ ਪਾਣੀ ਪਾ ਕੇ ਰਗੜਨੀ ਆ ਕਿ ਓਦਾਂ ਉਹ ਸੁੱਕੀ ਹੁੰਦੀ ਹੈ ਨਾ। ਹਾਂਜੀ। ਤੇ ਉਹ ਕਾਂਸੀ ਜਿੱਦਾਂ ਵੀ ਜਿੱਤੇ ਵੀ ਉਹ ਕਰ ਸਕਦੇ, ਪੱਥਰ ਦਾ ਹੋਵੇ ਜਾਂ ਕੂੰਡਾ ਦੂਜੀ ਆਪਣੀ ਹੋਵੇ, ਪੇੜਨੇ ਹੁੰਦੇ ਕਈਆਂ ਦੇ ਪੱਥਰ ਦੇ, ਉਹ ਤੇ ਰਗੜ ਕੇ ਇੱਕ ਚਮਚਾ ਉਹਦਾ ਬਣਾ ਲੈਣਾ। ਉਹ ਨਾਲ ਖਾ ਕੇ ਤਾਂ ਸਾਬੂ ਦਾਣੇ ਦੀ ਖੀਰ ਖਾਣੀ ਹੈ। ਉਹ ਨਾ ਟੋਲਟਾਂ ਹਟ ਜਾਂਦੀਆਂ, ਇਹਨੂੰ ਸਕਰੈਣੀ ਕਹਿ ਦਿੰਦੇ ਆ ਜਿਹੜੀਆਂ ਹਟਦੀਆਂ ਨਹੀਂ ਟੋਲਟਾਂ। ਠੀਕ ਹੈ। ਇਹ ਇਲਾਜ ਕਰਕੇ ਦੇਖਣ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਬਲਜੀਤ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀਗਾ, ਮੇਰੇ ਪੈਰ ਦੇ ਵਿੱਚ ਪਤਾ ਨਹੀਂ ਕੀ ਉੱਠਿਆ, ਜਿੱਦਾਂ ਛਾਲਾ ਜਿਹਾ ਨਿਕਲਿਆ ਆ। ਛਾਲੇ ਦੇ ਨਾਲ ਮੇਰੀ ਸਾਰੀ ਲੱਤ ਦਰਦ ਕਰਦੀ ਆ। ਮੇਰੇ ਤੋਂ ਭੈਣ ਜੀ ਤੁਰਿਆ ਵੀ ਨਹੀਂ ਜਾਂਦਾ ਹੈਗਾ। ਪੈਰ ਦੇ ਵਿੱਚ ਥੱਲੇ ਉੱਪਰ? ਹਾਂਜੀ, ਪੈਰ ਦੇ ਥੱਲੇ ਉਂਗਲਾਂ ਦੇ ਕੋਲ ਭੈਣ ਜੀ। ਭਾਰੀ ਤਾਂ ਨਹੀਂ ਗਈ ਹੈ ਨਾ? ਨਹੀਂ ਜੀ, ਪੌੜੀ ਨਹੀਂ ਭੈਣ ਜੀ, ਨਰਮ ਆ। ਓਦਾਂ ਹੱਥ ਨਹੀਂ ਉੱਤੇ ਲੱਗਦਾ, ਪਤਾ ਨਹੀਂ ਕੀ ਚੀਜ਼ ਆ। ਲੜ ਤਾਂ ਨਹੀਂ ਗਿਆ ਕੁਛ? ਭੈਣ ਜੀ ਕਿਹੜਾ, ਮੈਂ ਬਾਹਰ ਆ, ਘਰੇ ਹੀ ਰਹਿਨੀ ਆ ਭੈਣ ਜੀ। ਤੁਹਾਡਾ ਕੀ ਘਰ ਚ ਭੱਬੂ ਨਹੀਂ ਆਉਂਦੇ? ਨਹੀਂ, ਮੈਂ ਤਾਂ ਭੈਣ ਜੀ ਓਦਾਂ ਮੈਂ ਏਦਾਂ ਜੁੱਤੀ ਤੋਂ ਬਿਨਾਂ ਮੈਂ ਰਹਿੰਦੀ ਨਹੀਂ। ਜੁੱਤੀ ਮੈਂ ਨਹੀਂ ਕੁਛ ਹੋ ਗਿਆ ਹੋਗਾ, ਕੁਛ ਖਾਣ ਪੀਣ ਤੋਂ ਵੀ ਹੋ ਜਾਂਦਾ, ਕੁਛ ਨਾ ਕੁਛ ਬੋਡੀ ਚੋਂ ਨਿਕਲਿਆ। ਹਾਂਜੀ, ਇਹ ਵੀ ਹੋ ਸਕਦਾ ਭੈਣ ਜੀ। ਮੇਰੀ ਲੱਤ, ਮੇਰੇ ਤਾਂ ਤੁਰ ਨਹੀਂ ਹੁੰਦਾ ਭੈਣ ਜੀ। ਮੇਰੇ ਤਾਂ ਜਿੱਦਾਂ ਕਹਿਣ, ਪਤਾ ਨਹੀਂ ਬੁੜੀ ਨੇ ਇੱਕ ਨੇ ਮੈਨੂੰ ਕਿਹਾ ਮੇਰੇ ਲੱਤ ਵਿੱਚ ਕੁਛ ਹੋਇਆ। ਉਹ ਕਹਿੰਦੀ ਔਲ ਸੰਡਾ ਨਾਲ ਤੇਰੇ ਇਹ ਹੋ ਗਿਆ। ਮੈਨੂੰ ਪਤਾ ਨਹੀਂ ਕੁਛ ਵੀ ਲੱਗਦਾ ਹੈਗਾ ਕੀ ਹੋਇਆ ਜਾਂ ਕੀ ਨਹੀਂ ਹੋਣ ਪਈ। ਚਲੋ ਪੁੱਛਦੇ ਆਪਾਂ ਉਹ ਵੀ। ਹਾਂਜੀ ਭੈਣ ਜੀ, ਮਿਹਨਤ ਵਾਲੀ ਗੱਲ ਆ ਭੈਣ ਜੀ, ਜ਼ਰੂਰ ਪੁੱਛੋ। ਮੈਂ ਤਾਂ ਉੱਠ ਕੇ ਪਾਣੀ ਦਾ ਘੁੱਟ ਵੀ ਨਹੀਂ ਪੀ ਸਕਦੀ ਹੈਗੀ। ਕੋਈ ਨਹੀਂ ਘਬਰਾਓ ਨਾ ਆਪਾਂ ਪੁੱਛਦੇ ਹਾਂ। ਤੁਸੀਂ ਸੁਣਦੇ ਜ਼ਰੂਰ ਰਹੇ ਹੋ ਤੁਸੀਂ। ਹਾਂਜੀ, ਸੁਰਿੰਦਰ ਸੰਘਾ। ਚਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਇੱਕ ਜ਼ਰੂਰੀ ਗੱਲ ਤਾਂ ਰਹਿ ਗਈ, ਮੈਂ ਕਿਹਾ ਦੱਸਦਾ, ਪਰ ਇੱਕ ਬੀਬੀ ਨੇ ਹੁਣੇ ਹੀ ਪੁੱਛਿਆ ਨਾ, ਕੜਲਾਂ ਪੈਂਦੀਆਂ। ਹਾਂਜੀ। ਇਹਨਾਂ ਨੂੰ ਕਹੋ ਕਿ ਇਹ ਬੇਸਣ ਫੜਕੜੀ ਵਾਲਾ ਵੀ ਖਾਣ, ਜਿਹੜਾ ਮੈਂ ਦੱਸਿਆ, ਨਾਲੇ ਟੌਨਿਕ ਵਾਟਰ, ਉਹਦਾ ਬਹੁਤ ਵਧੀਆ ਚੀਜ਼ ਆ। ਤੇ ਇੱਕ ਜੇ ਬਦਾਮ ਰੋਗਨ ਦੁੱਧ ਚ ਪਾ ਕੇ ਰਾਤ ਨੂੰ ਪੀਣ, ਇਹਨਾਂ ਨਾਲ ਹਟ ਜਾਂਦੀਆਂ। ਮੈਂ ਇੱਥੇ ਸ਼ਿਕਾਗੋ 'ਚ ਸਾਰਾ ਕੁਛ ਕੀਤਾ ਕਰਕੇ ਮੈਂ ਦੱਸ ਰਹੀ ਹਾਂ। ਜਿਹਨਾਂ ਨੂੰ ਕਰੋਨਾ ਹੋ ਜਾਂਦਾ ਨਾ, ਕਮਜ਼ੋਰੀ ਹੋ ਜਾਂਦੀ ਆ। ਮੇਰੀ ਜ਼ਰੂਰੀ ਗੱਲ ਤਾਂ ਰਹਿ ਗਈ, ਮੇਰੀ ਦਰਾਣੀ ਨੂੰ ਹੋਇਆ ਸੀਗਾ। ਤੇ ਕਈਆਂ ਨੂੰ ਇਨਸ਼ੋਰ ਜਿਹੜਾ ਦੁੱਧ ਆ ਨਾ, ਉਹ ਪਚਦਾ ਨਹੀਂ ਹੈਗਾ, ਕਿਉਂਕਿ ਉੱਥੇ ਕਮਜ਼ੋਰ ਤੁਸੀਂ ਹੋ ਜਾਂਦੇ ਆ। ਤੇ ਉੱਥੇ ਨਾ ਡਾਕਟਰ ਨੂੰ ਉਹਨੇ ਦੱਸਿਆ ਕਿ ਤਿਲਾਂ ਦਾ ਦੁੱਧ, ਜਿਹੜਾ ਪਹਿਲੀ ਵਾਰੀ ਮੈਂ ਤਾਂ ਸੁਣਿਆ, ਤਿਲਾਂ ਦਾ ਦੁੱਧ ਆਪ ਘਰ ਵੀ ਬਣ ਜਾਂਦਾ। ਮੈਂ ਅੱਜ ਹੀ ਬਣਾਇਆ ਤੇ ਮੈਂ ਦਿੱਤਾ ਕਿਸੇ ਨੂੰ, ਨਾ ਆਪ ਪੀਤਾ। ਹਾਂਜੀ, ਤਿਲਾਂ ਦਾ ਦੁੱਧ ਜ਼ਰੂਰ ਪੀਵੋ ਜਿਹਨਾਂ ਨੂੰ ਕਮਜ਼ੋਰੀ ਆ। ਅੱਛਾ, ਕਮਜ਼ੋਰੀ ਚੱਕਦਾ ਤਿਲਾਂ ਦਾ ਦੁੱਧ? ਹਾਂ, ਕਿਉਂਕਿ ਕਰੋਨਾ ਹੋਣ ਦੇ ਨਾਲ ਨਾ ਉਹ ਤਾਂ ਬਹੁਤ ਕਮਜ਼ੋਰ ਸੀ, ਪਰ ਹੁਣ ਇਹਦੇ ਨਾਲ ਤੇ ਸ਼ਾਇਦ ਇਕੱਲਾ ਵੀ ਖਾ ਸਕਦੇ ਆ। ਤੁਸੀਂ ਉਹ ਬਣਾਇਆ ਕਿਵੇਂ ਆ ਤਿਲਾਂ ਦਾ ਦੁੱਧ? ਮੈਂ ਦੱਸਣ ਲੱਗੀ, ਬਸ ਹੁਣੇ ਦੱਸਣ ਲੱਗੀ। ਇਹ ਨਾ ਜੀਵਲ ਤੋਂ ਵੀ ਮਿਲ ਜਾਂਦਾ ਆ, ਆਪਣੇ ਗਰੋਸਰੀ ਸਟੋਰਾਂ ਤੋਂ ਵੀ ਮਿਲ ਜਾਂਦਾ, ਸਸਮੀ ਆਇਲ, ਪਰ ਉਹਦਾ ਇੰਨਾ ਟੇਸਟ ਚੰਗਾ ਨਹੀਂ ਹੈਗਾ। ਇਹ ਨਾ 100 ਗ੍ਰਾਮ ਤੁਸੀਂ ਚਿੱਟੇ ਤਿਲ ਲੈਣੇ। ਹਾਂਜੀ, 100 ਗ੍ਰਾਮ ਤੁਸੀਂ ਭੇ ਲੈਣੇ, 5-6 ਘੰਟੇ ਭੇ ਕੇ ਨਾ ਉਹਦੇ 'ਚ ਓਨਾ ਹੀ ਪਾਣੀ ਪਾਉਣਾ ਜਿੰਨਾ ਭਿੱਜ ਜਾਵੇ। ਫਿਰ ਤੁਸੀਂ ਉਹਨੂੰ ਬਲੈਂਡਰ ਕਰਨਾ ਤੇ ਹੋਰ ਪਾਣੀ ਨਹੀਂ ਪਾਉਣਾ ਵਿੱਚ, ਤੇ ਉਹਨੂੰ ਚੰਗੀ ਤਰ੍ਹਾਂ ਬਲੈਂਡਰ ਕਰਕੇ 1 ਲੀਟਰ ਪਾਣੀ ਲੈ ਕੇ ਨਾ ਉਹਦੇ ਵਿੱਚ ਰਲਾ ਦੇਣਾ। ਤੇ ਤੁਸੀਂ ਉਹ ਪੀ ਕੇ ਦੇਖਿਓ, ਬਹੁਤ ਹੀ ਸਵਾਦ ਆ। ਤੁਹਾਨੂੰ ਘੰਟਾ ਕੁ ਭੁੱਖ ਵੀ ਨਹੀਂ ਲੱਗਦੀ, ਘੰਟੇ 2 ਘੰਟੇ। ਸ਼ਾਇਦ ਬੀਬੀ ਨੇ ਪੁੱਛਿਆ ਸੀਗਾ ਵੀ ਉਹ ਅੱਖਾਂ ਬਾਰੇ ਪੁੱਛੀ ਜਾਂਦੇ ਆ। ਅੱਖਾਂ ਵਿੱਚ ਮੈਂ ਸ਼ਹਿਦ ਬਾਰੇ ਵੀ, ਆਪਣੇ ਐਲੋਵੇਰਾ ਬਾਰੇ ਵੀ ਦੱਸਿਆ ਸੀਗਾ, ਕਿਉਂਕਿ ਮੈਂ ਆਪ ਵਰਤਦੀ ਹਾਂ। ਮੇਰੇ ਵੀ ਮੋਤੀਆ ਆਉਂਦਾ ਸੀਗਾ, ਪਰ ਮੇਰਾ ਰੁਕਿਆ ਹੈ। ਤੇ 3 ਚਮਚੇ ਐਲੋਵੇਰਾ ਜੂਸ ਦੇ ਲੈ ਲੈਣ ਤੇ 1 ਚਮਚਾ ਸ਼ਹਿਦ ਦਾ। ਸ਼ਹਿਦ ਇਕੱਲਾ ਵੀ ਪਾ ਸਕਦੇ ਆ। ਪੁਰਾਣੇ ਜ਼ਮਾਨੇ 'ਚ ਜਿਹੜੇ ਇੰਡੀਆ ਦੇ ਵਿੱਚ ਅੱਖਾਂ ਦੇ ਵਿੱਚ ਸ਼ਹਿਦ ਹੀ ਪਾਉਂਦੇ ਹੁੰਦੇ ਸੀ। ਤੇ ਇੱਕ ਬੀਬੀ ਨੇ ਹੁਣੇ ਪੁੱਛਿਆ ਕਿ ਸਰੀਰ ਵਿੱਚੋਂ ਬਹੁਤ ਸੇਕ ਨਿਕਲਦਾ ਆ। ਉਹ ਮੈਂ ਵੀ ਹੁਣੇ ਯੂਜ਼ ਕੀਤਾ। ਅਲਸੀ ਤੇ ਕਲੌਂਜੀ ਤੁਸੀਂ ਸਵੇਰੇ ਅੱਧਾ ਚਮਚਾ ਲੈਣਾ, ਕਿਉਂਕਿ ਕਲੌਂਜੀ ਜ਼ਿਆਦਾ ਨਹੀਂ ਖਾਣੀ ਚਾਹੀਦੀ। ਅੱਧੇ ਚਮਚੇ ਨਾਲ ਵੀ ਥੋੜਾ ਸਟਾਰਟ ਕਰਨ ਸਵੇਰੇ ਨਿਰਣੇ ਕਾਲਜੇ ਨਾ, ਤੇ ਉਹ ਸੇਕ ਨਿਕਲਣੋਂ ਹਟ ਜਾਂਦਾ। ਠੀਕ ਹੈ ਜੀ। ਇੱਕ ਬੀਬੀ ਨੇ ਕਿਹਾ ਕਿ ਮੇਰੇ ਥੱਲੇ ਬੋਨ ਦੇ ਵਿੱਚ ਦਰਦ ਹੁੰਦੀ, ਬੈਕ ਦੇ ਵਿੱਚ, ਰਾਈਟ। ਉਹ ਉਹ ਜਿਹੜਾ ਟਾਇਰ ਦੇ ਉੱਪਰ ਦੱਸਿਆ ਸੀਗਾ ਨਾ, ਜੇ ਉਹ ਟਾਇਰ ਦੇ ਉੱਪਰ ਬੈਠਣ ਨਾਲ ਜਦੋਂ ਟੀਵੀ ਦੇਖਦੇ ਆ ਤਾਂ ਉਹਦੇ ਨਾਲ ਵੀ ਫਰਕ ਪੈਂਦਾ ਹੈ। ਇੱਕ ਨੇ ਕਿਹਾ ਕਿ ਮੇਰੇ ਕਰੋਨਾ ਦੇ ਵਿੱਚ, ਇਹ ਤਾਂ ਗੰਦੀ ਗੱਲ ਆ, ਕਰੋਨਾ ਦੇ ਵਿੱਚ ਮੇਰੇ ਖੰਘ ਨਹੀਂ ਹੋਣੋਂ ਹਟਦੀ। ਬਾਅਦ ਵਿੱਚ ਹੁਣੇ ਬੀਬੀ ਨੇ ਪੁੱਛਿਆ। ਇਹ ਨਾ ਜੇ ਅਸੀਂ ਜਦੋਂ ਸਵੇਰ ਨੂੰ ਨਹਾਉਂਦੇ ਹਾਂ, ਨੱਕ ਕੰਨ ਦੇ ਵਿੱਚ ਅਸੀਂ ਤੇਲ ਲਾਉਂਦੇ ਹਾਂ, ਤੇ ਜੇ ਤੁਸੀਂ ਚਿਤੜਾਂ 'ਚ ਟੱਟੀ ਵਾਲੀ ਜਗ੍ਹਾ ਵੀ ਲਾਵੋ, ਪਹਿਲਾਂ ਵੀ ਕਿਸੇ ਨੇ ਦੱਸਿਆ ਸੀਗਾ ਭੈਣ ਜੀ, ਇਹਦੇ ਨਾਲ ਬਹੁਤ ਹੀ ਚੀਜ਼ਾਂ ਨੂੰ ਆਰਾਮ ਆਉਂਦਾ। ਤੇ ਮੈਂ ਸੌਰੀ, ਮੈਂ ਦੱਸਣਾ ਨਹੀਂ ਸੀ, ਪਰ ਉਹ ਬੀਬੀ ਨੇ ਕਿਹਾ ਕਰਕੇ ਚਲੋ ਮੈਂ ਕਿਹਾ ਮੈਂ ਦੱਸ ਦਿੰਦੀ ਹਾਂ। ਤੇ ਉਹ ਜਿਹੜਾ
ਪਿੱਠ ਦੁਖਦੀ ਆ ਉਹ ਟਾਇਰ ਦੇ ਉੱਪਰ ਬੈਠਣ ਉੱਥੋਂ ਮਿਲ ਜਾਂਦੇ ਆ, ਜਿਹੜੇ ਘਰ ਬਣਾਉਣੇ ਵਾਲੀਆਂ ਚੀਜ਼ਾਂ ਮਿਲਦੇ ਆ ਹੋਮ ਡੀਪੋ ਤੋਂ ਮਿਨਾਰ ਤੋਂ। ਓਕੇ ਭੈਣ ਜੀ, ਅੱਜ ਮੈਂ ਟਾਈਮ ਬਹੁਤ ਲੈ ਲਿਆ, ਸੌਰੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਸਾਡੇ ਲਈ ਅਗਲੇ ਕਾਲਰ ਨੇ ਕਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅੱਛਾ ਭੈਣ, 2 ਮਿੰਟ ਦੀ ਗੱਲ ਥੋੜੀ ਜਿਹੀ ਲੰਬੀ ਹੈ। ਮੇਰਾ ਬੇਟਾ 5 ਸਾਲ ਦਾ ਆ, ਉਹਦੇ ਨਾ ਇਹ ਦੰਦਾਂ 'ਚ ਕੈਪਟੀ ਹੋ ਗਈ ਸੀ ਤੇ ਡਾਕਟਰਾਂ ਨੇ ਕੀ ਕੀਤਾ, ਉਹਨਾਂ ਦੀ ਸਰਜਰੀ ਕਰਕੇ ਉਹਦੇ ਦੋਨੇ ਦੰਦਾਂ ਥੱਲਾਂ 'ਚ ਨਾ ਉਹ ਕੈਪਾਂ ਪਾਤੀਆਂ। ਜਦੋਂ ਕੈਪਾਂ ਪਾ ਕੇ ਅਸੀਂ ਘਰ ਆਏ ਨਾ, ਉਹਨੇ ਅਗਲੇ ਦਿਨ ਤੋਂ ਕੇ ਰੋਟੀ ਖਾਣੀ ਬੰਦ ਕਰ ਦਿੱਤੀ ਤੇ ਉਹਨੇ ਪੂਰਾ ਹਫ਼ਤਾ ਰੋਟੀ ਨਹੀਂ ਖਾਧੀ। ਉਹ ਦੂਸਰੀ ਗੱਲ, ਆਪਣਾ ਮੂੰਹ ਨਾ ਆਪਣਾ ਮੌਂਕੀ ਟੈਪ ਬਣਾਉਣਾ ਬੰਦ ਕਰ ਲੈਂਦਾ, ਜਿਸ ਤਰ੍ਹਾਂ ਆਪਾਂ ਬਣਾਉਂਦੇ ਗੁਬਾਰਾ ਬਣਾ ਕੇ ਨਾ ਮੂੰਹ 'ਚ ਥੁੱਕ ਰੱਖਦਾ ਆ, ਤੇ ਜਦੋਂ ਉਹ ਮੁੜ ਕੇ ਥੁੱਕਦਾ ਨਾ ਉਹ ਝੱਗ ਡਿੱਗਦੀ ਮੂੰਹ ਦੇ ਵਿੱਚੋਂ। ਜਾਨੀ ਕਿ ਹੁਣ ਤੁਸੀਂ ਅੱਜ 10 ਦਿਨ ਹੋ ਗਏ ਆ, ਉਹ ਰੁਕਦਾ ਹੀ ਨਹੀਂ, ਬਸ ਥੁੱਕ ਸੁੱਟੀ ਜਾਂਦਾ ਆ। ਤੇ ਅਸੀਂ ਐਮਰਜੈਂਸੀ ਵੀ ਗਏ ਸੀ, ਮੈਂ ਕਿਹਾ ਕੋਈ ਫੈਕਸ਼ਨ ਹੋ ਗਈ ਹੋਵੇ, ਕੋਈ ਗੱਲਬਾਤ ਨਾ ਹੋ ਗਈ ਹੋਵੇ, ਲੇਕਿਨ ਐਮਰਜੈਂਸੀ ਵਾਲਿਆਂ ਵੀ ਸਾਡੇ ਇੰਨਾ ਕੋਈ ਨਹੀਂ ਸੁਣੀ। ਫਿਰ ਅਸੀਂ ਘਰ ਆ ਗਏ, ਫਿਰ ਅਸੀਂ ਕਲਪ ਕੇ ਫਿਰ ਡੈਂਟਿਸਟ ਵਾਲੇ ਕੋਲ ਗਏ ਕਿ ਤੁਸੀਂ ਆ ਕੈਪਾਂ ਕੂਪਾਂ ਪਾਈਆਂ, ਬੱਚਾ ਮੂੰਹ ਨਹੀਂ ਖੋਲਦਾ ਪਿਆ, ਮੂੰਹ 'ਚੋਂ ਪਾਣੀ ਨਿਕਲੀ ਜਾਂਦਾ, ਮੂੰਹ 'ਚੋਂ ਥੁੱਕ ਸੁੱਟੀ ਜਾਂਦਾ। ਉਹਨਾਂ ਦੇ ਸਾਹਮਣੇ ਨਾ ਉਹਨੇ ਕਹਿੰਦਾ 100 ਨੈਕ ਵੀ ਉਹਨੇ ਖਰਾਬ ਕਰਤੇ ਨੇ। ਉਹ ਥੁੱਕ ਸੁੱਟੀ ਜਾਂਦਾ, ਮੂੰਹ ਬਣਾ ਕੇ ਨਾ ਬੰਦ ਕਰਕੇ ਤੇ 5 ਮਿੰਟ ਬੰਦ ਰੱਖੇਗਾ ਨਾ ਤੇ ਫਿਰ ਝੱਗ ਨਿਕਲਦੀ ਹੈ। ਤੇ ਜੇ ਮੰਨ ਲਾ ਥੁੱਕ ਬਣਾਉਂਦਾ ਆ, ਤੇ ਜੇ ਮੰਨ ਲਓ ਜੇ ਨਹੀਂ ਮੂੰਹ ਬੰਦ ਕਰਦਾ ਫਿਰ ਲਗਾਤਾਰ ਸੁੱਟੀ ਜਾਏਗਾ ਤੇ ਰੋਟੀ ਨਹੀਂ ਖਾਂਦਾ, ਕੁਛ ਨਹੀਂ ਪਿਆ। ਤੇ ਡਾਕਟਰ ਨੂੰ ਰੋਣੇ ਵਿੱਚ ਕਲਪ ਤੇ ਮੈਂ ਕੁਛ ਕਰੋ। ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਕੁਛ ਨਹੀਂ ਕਰਦੇ। ਐਮਰਜੈਂਸੀ ਵਾਲੇ ਨੇ ਕਹਿਤਾ, ਡੈਂਟਿਸਟ ਵਾਲੇ ਨੇ ਕਹਿਤਾ। ਹੁਣ ਅਸੀਂ ਕਲਪ ਕੇ ਉਹਨਾਂ ਨੇ ਸਾਨੂੰ 2 ਜੂਨ ਦੀ ਅਪੁਆਇੰਟਮੈਂਟ ਦਿੱਤੀ ਹੈ, ਤੇ ਅਸੀਂ ਵੱਡੇ ਡਾਕਟਰ ਨਾਲ ਸਲਾਹ ਕਰਕੇ ਤੁਹਾਨੂੰ ਦੱਸਾਂਗੇ। ਤੇ ਇਸ ਟਾਈਮ ਉਹ ਉੱਥੋਂ ਲਗਾਤਾਰ ਸੁੱਟੀ ਜਾਂਦਾ ਪਿਆ ਤੇ ਖਾਂਦਾ ਨਹੀਂ ਕੁਛ। ਪਲੀਜ਼ ਭੈਣ ਜੀ ਜ਼ਰੂਰ ਦੱਸਣਾ ਦੇ ਬਾਰੇ। ਠੀਕ ਹੈ ਜੀ, ਠੀਕ ਹੈ। ਓਕੇ ਥੈਂਕ ਯੂ ਜੀ, ਥੈਂਕ ਯੂ। ਆਪਾਂ ਇੱਕ ਬ੍ਰੇਕ ਲੈਂਦੇ ਹਾਂ ਪਲੀਜ਼। ਜਿਹੜੇ ਹੋਲਡ 'ਤੇ ਆ ਉਹ ਹੋਲਡ 'ਤੇ ਬਣੇ ਰਹਿਣਾ, ਪਰ ਜਾਂਦੇ ਇੱਕ ਕਾਲਰ ਲੈ ਲੈਂਦੇ ਹਾਂ। ਬਲਵੰਤ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਮੱਲਾ ਬੋਲਦਾ ਜੀ। ਭੈਣ ਜੀ ਇੱਕ ਗੱਲ ਦੱਸਣੀ ਆ ਜੀ, ਇੱਕ ਗੱਲ ਪੁੱਛਣੀ ਆ। ਮੈਂ ਗੱਲ ਜਿਹੜੀ ਪੁੱਛਣੀ ਆ ਉਹ ਤਾਂ ਹੈਗੀ ਆ ਵੀ ਜੇ ਕਿਸੇ ਆਪਣੇ ਭੈਣ ਭਰਾ ਨੂੰ ਪਤਾ ਹੋਵੇ ਨਾ, ਜਿਹੜੀ ਆਪਣੀ ਬੈਕ ਆ ਮਿਡਲ ਜਾਣੀ ਕਿ ਚੈਸਟ ਤੋਂ ਬਿਲਕੁਲ ਮਗਰ ਪਾਸੇ, ਉੱਥੇ ਪੇਨ ਬਹੁਤ ਜ਼ਿਆਦਾ ਹੋ ਰਹੀ ਆ ਤੇ ਪੇਨ ਹੋ ਕੇ ਨਾ ਸੱਜੀ ਬੱਖੀ ਨੂੰ ਪੇਨ ਕਰਦੀ ਆ, ਜਿਵੇਂ ਕਾਫੀ ਜ਼ਿਆਦਾ। ਮੈਂ ਥੈਰੇਪੀ ਵਾਲਿਆਂ ਦੇ ਵੀ ਜਾਇਆ ਆ, ਕੈਰੋਪ੍ਰੈਕਟਰ ਦੇ ਵੀ ਜਾਇਆ ਆ, ਉਹਨਾਂ ਨੇ ਐਕਸਰਸਾਈਜ਼ਾਂ ਵਗੈਰਾ ਕਰਾਈਆਂ ਤੇ ਕੋਈ ਬਾਹਲਾ ਫਰਕ ਤਾਂ ਨਹੀਂ ਪਿਆ ਗਾ। ਮੈਂ ਘਰੇ ਵੀ ਐਕਸਰਸਾਈਜ਼ਾਂ ਵਗੈਰਾ ਕਰਦਾ ਰਹਿਣਾ ਤੇ ਉਹ ਪੇਨ ਨਹੀਂ ਜਾ ਰਹੀ। ਕਾਫੀ ਪ੍ਰੋਬਲਮ ਆ ਮੈਨੂੰ। ਤੇ ਵੀ ਕਈ ਵਾਰ ਜੇ ਕਿਸੇ ਨੂੰ ਕਈ ਵਾਰ ਹੁੰਦਾ ਵੀ ਤੇਲ ਆਪਣਾ ਦੇਸੀ ਬਣਾਇਆ ਹੋਵੇ ਜਾਂ ਕੋਈ ਹੋਰ ਹੋਵੇ ਹੈ ਨਾ, ਤੇ ਉਹ ਜ਼ਰੂਰ ਦੱਸਿਓ, ਜਿਵੇਂ ਜੇ ਕੋਈ ਦੱਸ ਸਕਦਾ ਤਾਂ। ਕਾਫੀ ਪੇਨ ਆ, ਜਾਨੀ ਕਿ ਮੇਰੇ ਤੋਂ ਸਿੱਧਾ ਨਹੀਂ ਤੁਰ ਹੁੰਦਾ, ਨਾ ਮੇਰੇ ਤੋਂ ਸਿੱਧਾ ਖੜ ਹੁੰਦਾ। ਜਦੋਂ ਮੈਂ ਆਪਦੇ ਆਪ ਨੂੰ ਸਟਰੇਟ ਕਰਦਾ ਵਾਂ ਤਾਂ ਉਹ ਪੇਨ ਆ ਜਿਹੜੀ ਕਾਫੀ ਜ਼ਿਆਦਾ ਸ਼ਾਰਪ ਹੋ ਜਾਂਦੀ ਹੈ। ਠੀਕ ਹੈ। ਇੱਕ ਦੱਸਣਾ ਵੀ ਤੁਸੀਂ? ਹਾਂਜੀ, ਇੱਕ ਦੱਸਣਾ ਵੀ ਹੈ। ਹਾਂਜੀ, ਇੱਕ ਦੱਸਣਾ ਇਹ ਆ ਵੀ ਆ ਭੈਣ ਜੀ ਕਹਿ ਕੇ ਗਏ ਆ ਵੀ ਉਹਨਾਂ ਦਾ ਵੇਟ ਨਹੀਂ ਘਟਦਾ ਤੇ ਗਰਮੀ ਵਗੈਰਾ ਵਾ ਨਾ, ਉਹ ਇਹ ਆ ਜੀ ਬਈ ਮੈਂ ਆਪ ਖੁਦ ਤੇ ਟਰਾਈ ਕੀਤੀ ਆ ਉਹ ਚੀਜ਼, ਤੇ ਮੈਂ ਆਲਮੋਸਟ ਆਪਦਾ ਅਰਾਊਂਡ 30 ਪਾਉਂਡ ਵੇਟ ਘਟਾਇਆ ਹੈ ਨਾ, ਉਹ ਪ੍ਰੈਕਟੀਕਲ ਕਰਕੇ। ਉਹ ਹੈਗਾ ਜੀ ਜਿਵੇਂ ਜਿੰਨੇ ਫਰੂਟ ਨੇ ਆਪਣੇ, ਜਿਵੇਂ ਥੋੜ੍ਹਾ ਅੱਧਾ ਕੁ ਕੇਲਾ ਲੈ ਲਿਆ ਆਪਦੇ ਪਿੱਤ ਮੁਤਾਬਕ, ਜੇ 2 ਨੇ ਪੀਣਾ ਵੱਧ ਬਣਾ ਲਵੇ, ਜਿਵੇਂ ਆਪਣੇ ਤੌਰ 'ਤੇ ਜੇ ਬਣਾਉਣਾ, ਜਿਵੇਂ ਜਿੰਨੇ ਫਰੂਟ ਨੇ, ਜਿਵੇਂ ਕੇਲਾ ਥੋੜ੍ਹਾ ਜਿਹਾ ਲੈ ਲਿਆ, ਸਿਓ, ਕੀਵੀ ਤੇ ਉਹ ਜਿਹੜੀ ਨਾਸ਼ਪਾਤੀ ਜੀ ਹੁੰਦੀ ਆ, ਤੇ ਥੋੜ੍ਹਾ ਜਿਹਾ ਅੰਬ ਪਾ ਕੇ 1-2 ਫਾੜੀਆਂ, ਤੇ ਉਸ ਤੋਂ ਬਾਅਦ ਪਪੀਤਾ ਹੈ ਨਾ ਜੀ, ਤੇ ਆਪਣਾ ਇਹ ਨਾ ਸਾਰੇ ਥੋੜ੍ਹੇ ਪਾ ਕੇ ਤੇ ਇਹਦੀ ਸਮੂਥੀ ਬਣਾ ਲੈਣੀ ਆ। ਉਹਦੇ 'ਚ ਕੀ ਪਾਉਣਾ ਵਾ, ਉਹਦੇ 'ਚ ਪਾਉਣਾ ਪੁਦੀਨਾ ਜੀ। ਠੀਕ ਹੈ ਜੀ, ਪੁਦੀਨਾ ਘਰੋਂ ਤੋੜ ਕੇ ਪੁਦੀਨਾ ਪਾ, ਉਹਨੂੰ ਵਿੱਚ ਗ੍ਰਾਈਂਡ ਕਰ ਲੈਣਾ, ਤੇ ਉਸ ਤੋਂ ਬਾਅਦ ਉਹਦੇ 'ਚ ਪਾਉਣਾ ਜੀ ਕੁਆਰ ਧੋ ਕੇ, ਹੈ ਨਾ, ਜਿਵੇਂ, ਤੇ ਉਹਨੂੰ ਨਾ ਸਾਰੇ ਨੂੰ ਕਰਕੇ ਤੇ ਥੋੜ੍ਹਾ ਜਿਹਾ ਜੇ ਜਿਹਨੂੰ ਕਮਜ਼ੋਰੀ ਆ, ਜਿਵੇਂ ਜਾਂ ਵੀਕਨੈਸ ਜੀ ਆ, ਉਹ ਪ੍ਰੋਟੀਨ ਵੀ ਪਾ ਸਕਦਾ, ਅੱਧਾ ਚਮਚਾ ਉਹਦੇ 'ਚ। ਉਹਨੂੰ ਕਰਕੇ ਉਹਨੂੰ ਨਾ ਉਹ ਗਾੜਾ ਜਿਹਾ ਬਣ ਜਾਣਾ ਲੇਪ ਜੀ, ਜਿਵੇਂ ਆਪਣੀ ਮਹਿੰਦੀ ਲਾਉਂਦੀਆਂ ਹੁੰਦੀਆਂ ਬੁੜੀਆਂ, ਇਹੋ ਜਿਹਾ ਬਾਬਾ ਗ੍ਰੀਨ ਜਿਹਾ। ਉਹਨੂੰ ਕੀ ਕਰਨਾ ਜੀ ਤੁਸੀਂ ਕਰਕੇ ਉਹਦੇ 'ਚ ਮਿੱਠਾ ਮੁੱਠਾ ਨਹੀਂ ਪਾਉਣਾ। ਉਹਨੂੰ ਟਰਾਈ ਕਰਨਾ ਵੀ 0% ਦੁੱਧ ਦੇ ਵਿੱਚ ਤੁਸੀਂ ਪਾਓਗੇ ਜਾਂ 1% ਦੇ ਪਾ ਲਓ, ਗਾੜੇ ਦੁੱਧ 'ਚ ਨਹੀਂ ਬਣਾਉਣਾ। ਉਹਨੂੰ ਬਣਾ ਕੇ ਉਹ ਨਾ ਚੰਗੀ ਲੇਪ ਜੀ ਬਣ ਜਾਣੀ ਆ। ਉਹਨੂੰ ਤੁਸੀਂ ਕੀ ਕਰਨਾ, ਪੀ ਜਾਓ ਦਿਨ 'ਚ, ਹੈ ਨਾ। ਜਿਵੇਂ ਪਹਿਲੀ ਤਾਂ ਗੱਲ ਉਹ ਤੁਹਾਨੂੰ ਉਹਨੇ ਭੁੱਖ ਨਹੀਂ ਲੱਗਣ ਦੇਣੀ, ਉਹਦੇ 'ਚ ਮਤਲਬ ਇੰਨਾ ਜ਼ਿਆਦਾ ਉਹ ਹੁੰਦਾ ਵਾ ਸਟਰੋਂਗ, ਤੇ ਉਹ ਤੁਹਾਡੀ ਭੁੱਖ ਮਾਰ ਦਿੰਦਾ। ਪਰ ਉਹ ਤੁਹਾਡੇ ਮਤਲਬ ਸਿਹਤ ਲਈ ਬਹੁਤ ਸਟਰੋਂਗ ਹੈ। ਇੱਕ ਤਾਂ ਉਹਦੇ ਨਾਲ ਵੇਟ ਘਟਦਾ ਜੀ, ਇੱਕ ਜਿਹੜੇ ਜਿਵੇਂ ਆਪਾਂ ਸਾਰੇ ਫਰੂਟ ਤਾਂ ਕਈ ਵਾਰ ਆਪਾਂ ਖਾ ਨਹੀਂ ਸਕਦੇ, ਤੁਹਾਨੂੰ ਫਰੂਟਾਂ ਦੀ ਜਿਹੜਾ ਵੀ ਹੁੰਦੀ ਆਪਾਂ ਨੂੰ
ਵਿਟਾਮਿਨ ਵਗੈਰਾ ਮਿਨਰਲ ਮਿਲਦੇ ਆ। ਹਾਂਜੀ, ਇੱਕ ਉਹਦੇ ਨਾਲ ਤੁਹਾਡਾ weight ਬਹੁਤ ਛੇਤੀ ਲੂਜ਼ ਹੁੰਦਾ, ਕਿਉਂਕਿ ਆਪਾਂ ਹੋਰ ਚੀਜ਼ ਨਹੀਂ ਆਪਣਾ ਖਾਣ ਨੂੰ, ਜੇ ਬਣਦੀ ਬਹੁਤ ਸਵਾਦ ਆ। ਤੇ ਜਿਵੇਂ ਉਹਦੇ ਨਾਲ ਜਿਵੇਂ ਪੁਦੀਨਾ ਹੁੰਦਾ, ਜਿਵੇਂ ਕੁਆਰ ਹੁੰਦਾ, ਅੰਦਰੋਂ ਇਨਫਲਾਮੇਸ਼ਨ ਹੋਈ ਹੁੰਦੀ ਆ ਕਈ ਵਾਰ ਆਪਣੇ, ਤੇ ਪੁਦੀਨੇ ਨਾਲ ਆਪਣੇ ਅੰਦਰ ਗਰਮੀ ਗੁਰਮੀ ਪਈ ਹੁੰਦੀ ਆ, ਪਿਸ਼ਾਬ ਤੁਹਾਨੂੰ ਪੂਰਾ ਖੁੱਲ ਕੇ ਆਊਗਾ। ਉਹ ਪੀਓ, ਤੁਹਾਨੂੰ ਸਾਰੀ ਦਿਹਾੜੀ ਦੇ ਵਿੱਚ ਜੋ ਪੀਓਗੇ ਥੋੜੀ ਜਿਹੀ ਕਰਨੀ ਤਪੱਸਿਆ ਹੀ ਪੈਣੀ ਆ, ਵੀ ਆਏ ਨਹੀਂ ਵੀ 1-2 ਦਿਨਾਂ ਨਾਲ ਥੋੜਾ ਜਿਹਾ ਲਗਾਤਾਰ ਕਰਨਗੇ। ਹਾਂਜੀ ਲਗਾਤਾਰ ਕਰਨੀ ਆ, ਪਰ ਉਹਦੇ ਨਾਲ ਦੇਖਿਓ ਟਰਾਈ ਕਰਕੇ ਜਿਹੜਾ ਵੀ ਭੈਣ ਭਰਾ ਕਰ ਸਕਦਾ, ਤੇ weight ਦਾ ਵੀ ਫਰਕ ਪਊਗਾ, ਤੇ ਅੰਦਰਲੀਆਂ ਜਿਹੜੀਆਂ ਬਿਮਾਰੀਆਂ ਜਿਵੇਂ ਕਿਸੇ ਨੂੰ ਕਬਜ਼ ਹੋਈ ਹੁੰਦੀ ਆ, ਹਾਂਜੀ ਕਬਜ਼ ਵਗੈਰਾ ਹੋਈ ਹੁੰਦੀ ਆ ਹਨਾ, ਤੇ ਮਤਲਬ ਪੇਟ ਸਾਫ਼ ਨਹੀਂ ਹੁੰਦਾ, ਉਹ ਵੀ ਤੁਹਾਨੂੰ ਦੱਸੂਗਾ ਆਪ ਵੀ ਹਾਂ ਵਾਕਈ ਫਰਕ ਹੈ ਜੀ। ਬਸ ਇੱਕ ਮੈਨੂੰ ਜ਼ਰੂਰ ਪੁੱਛਦੇ ਆਪਾਂ। ਹਾਂਜੀ ਪੁੱਛਦੇ। ਥੈਂਕ ਯੂ ਜੀ, ਥੈਂਕ ਯੂ। ਬ੍ਰੇਕ ਲੈਣੇ ਜੀ। US ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ US ਦੇ ਨਾਲ, ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਅਖੀਰਲੇ ਪੜਾਅ ਦੇ ਵਿੱਚ ਪਹੁੰਚ ਗਏ ਹਾਂ, ਤਾਂ ਤੁਹਾਡੀਆਂ ਕਾਲਸ ਆਈਆਂ ਹੋਈਆਂ ਨੇ, ਉਹਨਾਂ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਉਹੀ ਕਾਲ ਕਰਕੇ ਆਪਣੀ ਬਿਮਾਰੀ ਬਾਰੇ ਦੱਸਦੇ ਆ ਤੇ ਉਹੀ ਇਲਾਜ ਦੱਸ ਦਿੰਦੇ ਆ। 4027252000 ਅੱਜ ਦੇ ਦਿਨ ਇਹ ਲਾਈਵ ਹੁੰਦਾ ਹੈ, ਤੇ ਐਤਵਾਰ ਨੂੰ 4 ਵਜੇ ਇਸ ਦਾ ਰਿਪੀਟ ਹੁੰਦਾ ਹੈ ਪ੍ਰੋਗਰਾਮ ਦਾ। ਚੱਲਦੇ ਤੁਹਾਡੀਆਂ ਕਾਲਸ ਵਾਲੇ ਜੁੜੇ ਹੋਏ ਨੇ ਸਾਡੇ ਨਾਲ। ਦਲਵੀਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਜੀ ਆਪਣੇ 4-5 ਕੁਐਸਚਨ ਨੇ ਜੀ। ਇੱਕ 1.5 ਸਾਲ ਹੋ ਗਿਆ ਜੀ, ਸਾਹ ਬੜਾ ਚੜ੍ਹਦਾ ਜੀ। ਪਹਿਲਾਂ ਤਾਂ ਥੋੜਾ ਥੋੜਾ ਸੀਗਾ, ਹੁਣ ਜਾਣੀ ਬਹੁਤ ਹੀ ਜ਼ਿਆਦਾ ਸਾਹ ਚੜ੍ਹਨ ਲੱਗ ਗਿਆ ਜੀ। ਕਰੋਨੇ ਕਰਕੇ ਥੋੜਾ ਜਿਹਾ ਜਾਣੀ ਵੱਧ ਜਾਣੀ ਪ੍ਰੋਬਲਮ ਚ ਆਪਣੇ ਗੋਲਡਨ ਸੀਲ ਦੱਸਿਆ ਸੀਗਾ ਭਾਈ ਸਾਹਿਬ ਨੇ। ਇਹ ਮੈਂ ਸਟੋਰ ਚ ਗਿਆ ਸੀਗਾ ਜੀ, ਇਹ ਪਤਾ ਨਹੀਂ ਲੱਗਿਆ ਕਿ ਚਾਹ ਪੱਤੇ ਜਾਂ ਕੋਈ ਇਹਦੀ ਕੋਈ ਪੱਤੇ ਨੇ, ਸਾਨੂੰ ਟੈਬਲੇਟ ਵਗੈਰਾ ਦੇ ਰਹੇ ਸੀਗੇ। ਅੱਛਾ। ਉਹਦੇ ਚ ਸਟੋਰ ਚੋਂ ਜੀ, ਅਸੀਂ ਫਿਰ ਲਿੱਤੇ ਨਹੀਂ ਹੈਗੇ। ਮੈਂ ਕਿਹਾ ਚਲੋ ਮੇਕ ਸ਼ੋਰ ਕਰ ਲੈਂਦਾ। ਉਹਦੇ ਤੇ ਨਾ ਉਹ ਦੇਖ ਲਿਆ ਕਰੋ ਕਿ ਤੁਸੀਂ ਜਦੋਂ ਤੁਸੀਂ ਲੈਣ ਜਾਂਦੇ ਨਾ, ਉੱਥੇ ਲਿਖਿਆ ਹੁੰਦਾ, ਉਹਨੂੰ ਪੜ੍ਹ ਲਿਆ ਪਹਿਲਾਂ। ਹਾਂਜੀ 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 ਨਸੀਰ ਭਾਈ ਸਾਹਿਬ ਨੇ ਦੱਸੇ ਫੰਗਸ ਵਗੈਰਾ, ਮੈਨੂੰ ਲੱਗਦਾ ਜੀ ਉਹੀ ਹੈ ਜੀ ਇਹਨਾਂ ਨੂੰ। ਹਾਂਜੀ, ਜਿਹੜਾ ਵੀ ਇੰਨੇ ਸਾਲ ਹੋ ਗਏ ਜਾਣੀ। ਤੇ ਇੱਕ ਦੂਜਾ ਜੀ ਕੁਐਸਚਨ ਹੈ ਜੀ, ਫੁਲਵਾਰੀ ਹੈ ਜੀ, ਐਲੀਕੋਨ ਵਗੈਰਾ ਲਗਾਉਂਦੇ ਆ, ਥੋੜੇ ਜਿਹੇ ਫਿੱਕੇ ਹੋ ਜਾਂਦੇ ਨੇ ਦਾਗ ਚ, ਜਾਣੀ ਦੂਜੀ ਜਗ੍ਹਾ ਹੋਰ ਹੋ ਜਾਂਦੇ ਨੇ। ਠੀਕ ਹੈ। ਕਰਕੇ ਕਹਿੰਦੇ ਵੀ ਕੋਈ ਪਰਮਾਨੈਂਟ ਕੋਈ ਹੋਵੇ ਤਾਂ ਮੈਨੂੰ ਪਲੀਜ਼ ਜ਼ਰੂਰ ਦੱਸਾਂ। ਤੀਜਾ ਕੁਐਸਚਨ ਹੈ ਜੀ, ਇੱਕ ਆਪਣੇ 14 ਚੀਜ਼ਾਂ ਸੀਗੀਆਂ ਜੀ, ਉਹਦੇ ਵਿੱਚ ਅਸ਼ਵਗੰਧਾ ਸੀਗਾ ਜੀ। ਮੈਨੂੰ ਥੋੜੇ ਕਨਫਿਊਜ਼ ਹੈ ਜੀ, ਅਸ਼ਵਗੰਧਾ ਜਾਂ ਸਰਵਗੰਧਾ? ਅਸ਼ਵਗੰਧਾ ਨਹੀਂ ਸੀਗਾ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸ਼ੁੱਕਰਵਾਰ ਦੱਸਣ ਦੀ। 4 ਤੋਂ 7। ਹਾਂਜੀ ਜਾਨੀ ਸਰਵਗੰਧਾ ਜਾਂ ਸਰਵਗੰਧਾ ਹੋਣਾ ਜੀ, ਉਹਨਾਂ ਚ ਦੋਨਾਂ ਚ ਇੱਕ ਆ ਜੀ। ਹਾਂਜੀ ਬਾਕੀ ਹੋਰ 13 ਚੀਜ਼ਾਂ ਦਾ ਤਾਂ ਮੈਨੂੰ ਜੀ ਪਤਾ। ਠੀਕ ਹੈ। ਹਾਂਜੀ, ਇੱਕ ਦੰਦ ਬਹੁਤ ਕਿਰਚਦੇ ਨੇ ਜੀ, ਰਾਤ ਨੂੰ ਸਾਰੀ ਰਾਤ ਦੰਦੇ ਕਿਰਚਦੇ ਰਹਿੰਦੇ ਨੇ। ਬਾਕੀ ਟਮਾਟਰ ਬੜੇ ਖਾ ਰਹੇ ਨੇ। ਬਾਕੀ ਆਹ ਆਪਣੇ ਜਮੈਣ ਵਗੈਰਾ ਜਾਣੀ ਪਾਣੀ ਚ ਉਬਾਲ ਕੇ ਵਿੱਚ ਹਨੀ ਪਾ ਕੇ ਇਹ ਵੀ ਖਾ ਰਹੇ ਨੇ, ਨਹੀਂ ਠੀਕ ਨਹੀਂ ਹੋ ਰਿਹਾ ਹੈ। ਬਾਕੀ ਜੀ ਇੱਕ ਨਰਵਸ ਬਹੁਤ ਆ ਸਾਡੇ ਪਰਿਵਾਰ ਦੇ ਵਿੱਚ। ਇੱਕ ਆਦਮੀ ਹੈ ਜੀ, ਇੰਨਾ ਨਰਵਸ ਆ, ਹੌਲ ਜੀ ਪੈਂਦੇ ਰਹਿੰਦੇ ਨੇ। ਜੇ ਕਿਸੇ ਨੂੰ ਕੋਈ ਕਾਲ ਵੀ ਕਰਨੀ, ਉਹ ਕਾਲ ਨਹੀਂ ਕਰਦੇ, ਕਦੇ ਵੀ ਕਰੂਗਾ ਜੀ। ਠੀਕ ਹੈ। ਹਾਂਜੀ, ਜੇ ਹੋ ਗਿਆ ਤਾਂ ਪਲੀਜ਼ ਮੈਨੂੰ ਇਹਦਾ ਜ਼ਰੂਰ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਸਾਡੇ ਕਾਲਰ ਨੇ ਕੁਲਵੰਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੁੱਛਣਾ ਸੀਗਾ, ਇੱਕ ਵਾਰੀ ਦੱਸਿਆ ਸੀ ਕਿਸੇ ਨੇ, ਉਹ ਸੋਡੇ ਵਾਲੀ ਬੋਤਲ ਦੇ ਵਿੱਚ ਵੀ ਹਿਲਾ ਕੇ ਉਹ ਕਿਹੜੀ ਚੀਜ਼ ਪਾਉਣੀ ਆ, ਤੁਹਾਨੂੰ ਜੇ ਪਤਾ ਹੋਵੇ ਜਾਂ ਹੋਰ ਕਿਸੇ ਨੂੰ। ਤੁਹਾਨੂੰ ਯਾਦ ਕਿਹੜੀ ਚੀਜ਼ ਹੈ ਉਹਨਾਂ ਚ? ਹਾਂਜੀ, ਯਾਦ ਕਿਹੜੀ ਚੀਜ਼ ਹੈ ਤੁਹਾਨੂੰ? ਸੁੰਡ ਇੱਕ ਤਾਂ ਸੀਗਾ, ਮੈਨੂੰ ਚੇਤਾ ਨਹੀਂ ਰਿਹਾ ਜੀ, ਮੈਂ ਸੁਣਿਆ ਕਿਸੇ ਤੋਂ ਬੜਾ, ਮੈਂ ਸੁਣ ਅਸ਼ਵਗੰਧਾ। ਅੱਛਾ, ਸੁੰਡ, ਹਲਦੀ ਤਾਂ ਅਸ਼ਵਗੰਧਾ, ਤਿੰਨੇ ਚੀਜ਼ਾਂ ਜੀ। ਹਾਂਜੀ ਇਹ ਹੈਗਾ ਜੀ ਆਪਣੇ ਦਰਦਾਂ ਤੇ ਜਾਂ ਕਾਹਤੇ ਲਈ? ਹਾਂਜੀ ਅੱਜ ਇਹਨਾਂ ਨੂੰ ਗਠੀਆ ਹੋਇਆ। ਉਹ ਅੱਛਾ, ਸੁੰਡ, ਹਲਦੀ ਤਾਂ ਅਸ਼ਵਗੰਧਾ ਜਿਹੜਾ ਪਾਊਡਰ ਹੁੰਦਾ ਹੈ ਨਾ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਓਕੇ, ਜਸਵਿੰਦਰ ਕੌਰ ਜੀ। ਹਾਂਜੀ, ਮੈਂ ਦੱਸਣਾ ਸੀਗਾ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀਗਾ, ਜਿਨ੍ਹਾਂ ਦੇ ਪੈਰ ਦੇ ਵਿੱਚ ਉਹ ਛਾਲਾ ਜਿਹਾ ਉੱਠਿਆ ਹੈ ਨਾ, ਉਹਨੂੰ ਛਲੋੜੀ ਕਹਿੰਦੇ, ਛਲੋੜੀ। ਅੱਛਾ ਜੀ।
ਤੇ ਬਰੀਕ ਜੀ ਸੂਈ ਲੈ ਕੇ ਤੇ ਉਹਦੇ ਵਿੱਚ ਧਾਗਾ ਪਾ ਲੇ ਸੂਈ ਦੇ, ਤੇ ਉਹਨੂੰ ਵਿੱਚ ਦੀ ਟਪਾ ਕੇ ਤੇ ਉਹਨੂੰ ਗੰਢ ਦੇ ਕੇ ਤੇ ਧਾਗੇ ਨੂੰ ਕੱਟ ਦੇ। ਉਹਦੇ ਚ ਪਾਣੀ ਭਰਿਆ ਹੁੰਦਾ, ਪਾਣੀ ਦਾ ਸਾੜ ਪੈਂਦਾ। ਠੀਕ ਹੈ। ਤੇ ਇੱਕ ਮੈਂ ਦੱਸਣਾ ਸੀ, ਜਿਹੜਾ ਕਹਿੰਦਾ ਸੀ ਭਾਈ ਹੁਣ ਵੀ ਮੇਰੇ ਤੋਂ ਸਿੱਧਾ ਨਹੀਂ ਹੋਇਆ ਜਾਂਦਾ, ਜੇ ਵੀ ਢੂਈ ਦੁਖਦੀ ਹੈ ਪਿੱਠ ਤੋਂ, ਉਹ ਹੁੰਦੀ ਜਿਹੜੀ ਆਪਣੀ ਰੀੜ੍ਹ ਵਾਲੀ ਹੱਡੀ ਜਿਹੜੀ ਜਮਾਂ ਅਖੀਰ ਤੋਂ ਜਾ ਕੇ ਉਹ ਮੁੜ ਜਾਂਦੀ ਥੱਲੇ ਨੂੰ। ਨਹੀਂ ਉਹ ਨਹੀਂ ਪ੍ਰੋਬਲਮ, ਉਹਨਾਂ ਨੂੰ ਕੋਈ ਹੋ ਰਿਹਾ। ਅੱਛਾ ਅੱਛਾ, ਪਰ ਕਈਆਂ ਦੇ ਉਹ ਵੀ ਹੋ ਸਕਦਾ। ਉਹਨਾਂ ਦੇ ਨਹੀਂ ਸੀ। ਓਕੇ ਓਕੇ, ਠੀਕ ਹੈ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅੱਗੇ ਮਲਕੀਤ ਸਿੰਘ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਬੱਚੇ ਬਾਰੇ ਕੋਈ ਦੱਸ ਕੇ ਗਏ ਸੀਗੇ, ਛੋਟਾ ਬੱਚਾ ਵਾ, ਉਹਨੂੰ ਥੋੜੀ ਪ੍ਰੋਬਲਮ ਚੱਲ ਰਹੀ ਆ। ਕਾਹਦੀ ਪ੍ਰੋਬਲਮ? ਤੇ ਬੱਚਾ ਜਿੱਦਾਂ ਥੁੱਕ ਵਗੈਰਾ ਸੁੱਟ ਰਿਹਾ ਨਾ, ਕੋਈ ਵੀਰ ਜੀ ਆਏ ਸੀ ਪਹਿਲਾਂ ਦੱਸ ਰਹੇ ਸੀ, ਉਹਦਾ ਵਾ ਜੀ ਇੱਕ ਲਾਚੀ ਹੁੰਦੀ ਆ, ਮੋਟੀ ਲਾਚੀ ਜਿਹੜੀ ਆਪਾਂ ਕਹਿੰਦੇ ਆ, ਠੀਕ ਹੈ ਜੀ। ਉਹਨੂੰ ਚੰਗੀ ਤਰ੍ਹਾਂ ਪੀਸ ਕੇ ਉਹਨੂੰ ਸ਼ਹਿਦ ਦੇ ਵਿੱਚ ਪਾ ਕੇ ਉਹ ਬੱਚੇ ਨੂੰ ਸਵੇਰੇ ਸ਼ਾਮ ਦੇਣ, ਕਿ ਮੇਰੇ ਖਿਆਲ ਦੇ ਨਾਲ 95% ਉਹ ਜਿਹੜੀ ਉਹਨਾਂ ਦੀ ਪ੍ਰੋਬਲਮ ਹੈ ਠੀਕ ਹੋਣੀ ਚਾਹੀਦੀ ਹੈ ਜੀ। ਠੀਕ ਹੈ, ਠੀਕ ਹੈ। ਇੱਕ ਲਾਸਟ ਥਿੰਗ ਮੈਂ ਦੱਸਣਾ ਵਾ ਕਿ ਜਿੱਦਾਂ ਮੇਰੇ ਭਰਾ ਜ਼ਿਆਦਾ ਟਰੱਕ ਵਗੈਰਾ ਚਲਾਉਂਦੇ ਨੇ ਜਾਂ ਹੋਰ ਹਨਾ, ਕਈਆਂ ਦੀ ਗੈਸ ਦੀ ਪ੍ਰੋਬਲਮ ਬੜੀ ਕਹਿੰਦੇ ਆ, ਇੱਕ ਸਿੰਪਲ ਜਿਹਾ ਤਰੀਕਾ ਵਾ ਜੀ ਗ੍ਰੀਨ ਟੀ ਦਾ। ਇਹ ਜਿਹਨੂੰ ਵੀ ਏਦਾਂ ਦੀ ਪ੍ਰੋਬਲਮ ਹੁੰਦੀ ਹੈ, ਜਾਂ ਆਪਣੇ ਅਸੀਂ ਘਰਾਂ ਦੇ ਵਿੱਚ ਵੀ ਇਹਨੂੰ ਅਸੀਂ ਯੂਜ਼ ਕਰਨਾ ਸ਼ੁਰੂ ਕਰ ਦਈਏ ਨਾ ਜੀ, ਸਵੇਰੇ ਉੱਠ ਕੇ ਜਿੱਦਾਂ ਆਪਾਂ ਚਾਹ ਰਹਿਣ ਕੇ ਪੀਂਦੇ ਆ ਪੂਰਾ ਦਿਨ, ਤੇ ਇੱਕ ਵਾਰੀ ਜੇ ਅਸੀਂ ਸ਼ੁਰੂਆਤ ਗ੍ਰੀਨ ਟੀ ਦੇ ਨਾਲ ਕਰ ਦਈਏ ਤਾਂ ਸਾਰੇ ਦਿਨ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਗੈਸ ਵਗੈਰਾ ਦੀ ਏਦਾਂ ਕੋਈ ਵੀ ਪ੍ਰੋਬਲਮ ਸਰੀਰ ਦੇ ਵਿੱਚ ਆਉਣੀ ਨਹੀਂ ਚਾਹੀਦੀ ਜੀ। ਕਿਉਂਕਿ ਮੈਂ ਖੁਦ ਕਰ ਰਿਹਾ ਜੀ, ਮੈਨੂੰ 10-15 ਸਾਲ ਹੋ ਗਏ ਜੀ ਮੈਨੂੰ ਟਰੱਕ ਚਲਾਉਂਦੇ, ਮੈਨੂੰ ਕੋਈ ਏਦਾਂ ਦੀ ਪ੍ਰੋਬਲਮ ਆਈ ਨਹੀਂ ਸੀ। ਬਸ ਇਹੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਜਗਵੀਰ ਸਿੰਘ ਜੀ। 13-14 ਚੀਜ਼ਾਂ ਪੁੱਛਦੇ ਸੀਗੇ, ਅਸ਼ਵਗੰਧਾ ਹੀ ਹੈ ਜੀ। ਅਸ਼ਵਗੰਧਾ ਪਾਣੀ ਹੈ, ਠੀਕ ਹੈ, ਬਸ ਅਸੀਂ ਫਰਾਈਡੇ ਜ਼ਰੂਰ ਇੱਕ ਵਾਰੀ ਦੱਸ ਦਾਂਗੇ। ਅਸ਼ਵਗੰਧਾ ਹੈਗੀ, ਸਰਵਗੰਧਾ ਨਹੀਂ ਹੈ। ਠੀਕ ਹੈ, ਠੀਕ ਹੈ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬਲਵਿੰਦਰ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਟਾਈਮ ਥੋੜਾ ਰਹਿ ਗਿਆ। ਹਾਂਜੀ, ਚਲੋ ਛੇਤੀ ਦੱਸ ਦਿੰਦੀ ਹਾਂ, 2-4। ਹਾਂ, 2-4 ਹੀ ਦੱਸਿਓ, ਕਿ ਤੁਹਾਡੇ ਪਿੱਛੇ ਵੀ ਹੈਗੇ ਆ। ਹਾਂਜੀ ਹਾਂਜੀ, ਨਹੀਂ ਮੈਂ ਕਾਲੀ ਦੱਸ ਦਿੰਦੀ। ਇਹ ਇੱਕ ਤਾਂ ਜਿਹੜੇ ਜਿਨ੍ਹਾਂ ਦੇ ਖਾਰਸ਼ ਹੁੰਦੀ ਹੈ ਬੱਚੇ ਦੇ, ਉਹ ਮੂੰਗਫਲੀ ਦਾ ਤੇਲ ਦੀ ਮਾਲਿਸ਼ ਕਰਨ। ਠੀਕ ਹੈ। ਤੇ ਸੰਤਰੇ ਦੇ ਜਿਹੜੇ ਛਿੱਲੜ ਹੁੰਦੇ ਆ, ਉਹਨੂੰ ਉਬਾਲ ਕੇ ਪਾਣੀ ਚ ਉਹਨੂੰ ਦਹੀਂ ਦੇ ਵਿੱਚ ਮੈਸ਼ ਕਰਕੇ ਉਹ ਮਲ ਕੇ ਉਹਨੂੰ ਨਹਾਉਣ। ਠੀਕ ਆ। ਹਾਂਜੀ, ਤੇ ਇੱਕ ਜਿਹਨਾਂ ਨੂੰ ਲੈਟਰੀਨ ਲੱਗਦੀਆਂ ਤੇ ਦੁੱਧ ਗਰਮ ਕਰਕੇ ਤੇ ਉਹਦੇ ਚ ਜਦੋਂ ਪੀਣ ਵਾਲਾ ਹੋ ਗਿਆ ਕੋਸਾ ਜਿਹਾ, ਮਤਲਬ ਪੀਣ ਵਾਲਾ, ਉਹਦੇ ਚ ਨਿੰਬੂ ਨਿਚੋੜ ਕੇ ਫਟਾਫਟ ਉਹ ਪੀ ਲੈਣ। ਉਹ ਮੈਂ ਕੀਤਾ ਹੋਇਆ, ਮੈਨੂੰ ਹਟ ਗਈ। ਨਾਲ ਹੀ ਪੀ ਲਓ। ਹਾਂਜੀ ਨਾਲ ਹੀ ਪੀ ਲਓ, ਅੰਦਰ ਜਾ ਕੇ ਫਟੇ। ਤੇ ਇੱਕ ਆ ਜਿਹੜੇ ਕਹਿੰਦੇ ਸੀਗੇ ਵੀ ਹੱਥਾਂ ਦੇ ਵਿੱਚ ਸੋਜ ਹੈ, ਉਹ ਆਪਣਾ ਇਹਨੂੰ ਆ ਜਿਹੜਾ ਚਰੈਤਾ, ਪਿੱਤ ਪਾਪੜਾ, ਅਫਲਾਤੀਨ, 4 ਚੀਜ਼ਾਂ, ਪਨੀਰ ਡੋਡੀ, ਇਹ ਪੀ ਕੇ ਦੇਖਣ ਹੱਥਾਂ ਦੇ ਸੋਜ ਵਾਲਿਆਂ ਨੂੰ। ਤੇ ਇਹ ਇੱਕ ਹੋਰ ਆ ਜਿਹੜੇ ਕਹਿੰਦੇ ਸੀਗੇ 14 ਚੀਜ਼ਾਂ ਸੁਗੰਧ ਆ। ਠੀਕ ਹੈ, ਕੋਈ ਨਹੀਂ, ਸ਼ੁੱਕਰਵਾਰ ਜ਼ਰੂਰ ਕੋਸ਼ਿਸ਼ ਕਰਾਂਗੇ। ਹਾਂਜੀ, ਚਲੋ। ਇੱਕ ਆ ਜਿਹਨਾਂ ਨੂੰ ਉਲਟੀ ਆਉਂਦੀ ਆ, ਕੱਚਾ ਪਿਆਜ਼ ਲੈ ਕੇ ਤੇ ਪੁਦੀਨੇ ਦਾ ਰਸ ਲੈ ਕੇ ਉਹ ਪੀ ਲੈਣ। ਜੇ ਇਸ ਤਰ੍ਹਾਂ ਨਹੀਂ ਕਰ ਸਕਦੇ, ਕੱਚਾ ਪਿਆਜ਼ ਤੇ ਕਾਲੀ ਮਿਰਚ, ਮੇਰੀ ਸਿਸਟਰ ਨੂੰ ਆਉਂਦੀਆਂ ਸੀਗਾ ਕੋਵਿਡ ਤੋਂ ਤੇ ਬਾਅਦ, ਤੇ ਕਾਲੀ ਮਿਰਚ ਤੇ ਉਹਨੇ ਜਵੈਣ ਤੇ ਕਾਲਾ ਨੂਣ, ਇਹ ਭੁੱਕ ਕੇ ਕੱਚਾ ਪਿਆਜ਼ ਖਾਧਾ ਤੇ ਉਹਦੇ ਨਾਲ ਉਹਦੀਆਂ ਉਲਟੀਆਂ ਹਟ ਗਈਆਂ। ਠੀਕ ਹੈ। ਹਾਂਜੀ, ਤੇ ਹੋਰ ਇੱਕ ਮੈਂ ਹੋਰ ਹੁਣ ਯਾਦ ਨਹੀਂ ਆਉਂਦਾ ਹੁਣ ਫਿਰ। ਹਾਂਜੀ, ਤੇ ਮੇਰੀ ਕਾਲ ਨਹੀਂ ਮਿਲੀ ਪਹਿਲਾਂ। ਹਾਂਜੀ, ਇੱਕ ਜਿਹਨਾਂ ਦੇ ਵਾਈਟ ਸੈੱਲ ਘੱਟ ਆ, ਉਹ ਮੇਰੀ ਸਿਸਟਰ ਦੇ ਘੱਟ ਸੀ, ਉਹਦੇ ਕੜੀ ਪੱਤਾ ਪੀਤਾ, ਉਹਦੇ ਨਾਲ ਠੀਕ ਹੋਇਆ ਉਹਦੇ ਨਾਲ। ਠੀਕ ਹੈ ਜੀ, ਠੀਕ। ਹਾਂ, ਕਿੰਨੂਆਂ ਖਾ ਲੈਣ, ਉਹਦੇ ਚ ਆਇਰਨ ਬਹੁਤ ਆ, ਬਾਥੂ ਖਾ ਲੈਣ, ਉਹਦੇ ਚ ਆਇਰਨ ਬਹੁਤ ਆ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬਹਾਦਰ ਸਿੰਘ ਜੀ ਸਾਡੇ ਲਾਸਟ ਕਾਲਰ ਨੇ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਐਸਿਡ ਵਧਣ ਬਾਰੇ ਪੁੱਛਿਆ ਸੀਗਾ ਪਹਿਲਾਂ ਕਿਸੇ ਨੇ। ਹਾਂਜੀ, ਇੱਕ ਤਾਂ ਜੀ ਆਪਾਂ ਨੂੰ ਖਾਣਾ ਉਹਨਾਂ ਨੂੰ ਬਦਲਣਾ ਚਾਹੀਦਾ। ਜਿਵੇਂ ਤੜਕੇ ਆ ਉਹ ਬੰਦ ਕਰ ਦੇਣ, ਆਟਾ, ਚਿੱਟੇ ਚੌਲ, ਚਿੱਟਾ ਲੂਣ ਤੇ ਚਿੱਟੀ ਖੰਡ ਵਾਲੀਆਂ ਚੀਜ਼ਾਂ ਬੰਦ ਕਰ ਦੇਣ, ਉਹਨਾਂ ਦਾ ਆਪਣੇ ਆਪ ਥੱਲੇ
ਠੀਕ ਹੋਣਾ ਸ਼ੁਰੂ ਹੋ ਜਾਣਾ ਉਹ। ਤੇ ਉਹਨਾਂ ਦੀ ਪ੍ਰੋਬਲਮ ਅਸਲ ਦੇ ਵਿੱਚ ਜਿਵੇਂ ਆਹ ਕੋਲੈਸਟਰੋਲ ਦੀ ਵੀ ਪ੍ਰੋਬਲਮ ਸੀਗੀ, ਬੈਡ ਬਲੱਡ ਨਹੀਂ ਹੁੰਦਾ ਜੀ, ਬੈਡ ਕੋਲੈਸਟਰੋਲ ਹੁੰਦਾ ਤੇ ਗੁੱਡ ਕੋਲੈਸਟਰੋਲ। ਹਾਂਜੀ, ਤੇ ਇਸ ਤੋਂ ਪਹਿਲਾਂ ਕਾਲ ਸੀਗੀ ਆਪਣੇ ਉਹਨਾਂ ਦਾ ਦਿਲ ਮੱਚਦਾ ਹੈਗਾ, ਮਚਕਾ ਲੱਗਦਾ ਵਾ। ਤੇ ਮਿਲਟਸ ਤੇ ਆ ਜਾਈਏ ਤਾਂ ਬਹੁਤ ਵਧੀਆ ਚੀਜ਼ ਆ ਜੀ ਇਹ ਇੱਕ ਤਾਂ ਇਹ ਕੋਲੈਸਟਰੋਲ ਦੇ ਵਾਸਤੇ ਵੀ ਵਧੀਆ, ਬਾਕੀ ਸਾਡੀਆਂ ਜਿਹੜੀਆਂ ਅੰਦਰ ਦੀਆਂ ਪ੍ਰੋਬਲਮ ਆ, ਸਾਨੂੰ ਗੈਸ ਬਣਦੀ ਹੈਗੀ ਆ ਤੇ ਐਸਿਡਿਟੀ ਬਣਦੀ ਹੈਗੀ ਆ, ਇਹ ਸਾਰਾ ਕੁਝ ਠੀਕ ਹੋ ਸਕਦਾ ਅਗਰ ਅਸੀਂ ਆਪਣੇ ਖਾਣੇ ਨੂੰ ਠੀਕ ਕਰ ਲਈਏ ਜੀ। ਤੇ ਵੈਸੇ ਅਗਰ ਅਸੀਂ ਸਾਡੇ ਕੋਈ ਅਲਕੋਹਲ ਪੀਂਦਾ ਹੈਗਾ ਉਹਦੇ ਵਾਸਤੇ ਚਾਹੀਦਾ ਹੈਗਾ, ਕੋਲੈਸਟਰੋਲ ਵਾਸਤੇ ਨਕਸਵਾਮ ਕਾ ਕੰਮ ਕਰਦੀ ਹੈ ਜੀ। ਜੇ ਮੋਟੇ ਬੰਦੇ ਨੇ ਉਹਨਾਂ ਵਾਸਤੇ ਫਿਰ ਕਲਿਕੇਰੀਆ ਕਾਰਬ ਕੰਮ ਕਰਦੀ ਆ, ਤੇ ਜਿਹੜੇ ਆਮ ਬੰਦੇ ਨੇ ਉਹਨਾਂ ਐਲੀਅਮ ਸਟਾਈਬਾ ਤੇ ਔਰਮੈਟ ਇਹ ਕੰਮ ਕਰਦੀਆਂ ਨੇ ਜੀ। ਤੇ ਦੰਦ ਕੱਚਦੇ ਕੋਈ ਵੱਡੇ ਹੋਣ ਚਾਹੇ ਛੋਟੇ ਹੋਣ, ਭੈਣ ਜੀ ਸਾਈਨਾ ਨਾਂ ਦੀ ਦਵਾਈ ਆਉਂਦੀ ਹੈਗੀ ਆ ਹੋਮਿਓਪੈਥੀ ਦੇ ਵਿੱਚ, ਉਹ ਕਰਦੀ ਹੈ ਜੀ ਕੰਮ। ਹਾਂਜੀ, ਤੇ ਵਾਈਟ ਸੈੱਲ ਤੇ ਆਇਰਨ ਘਾਟ ਹੋਮਿਓਪੈਥੀ ਦੇ ਵਿੱਚ ਕੁਝ ਕੰਬੀਨੇਸ਼ਨ ਆਉਂਦੇ ਆ ਭੈਣ ਜੀ, ਜੇ ਇਹ ਕਾਲ ਕਰ ਲੈਣ ਤੇ ਆਪਾਂ ਦੱਸ ਸਕਦੇ ਹਾਂ ਜੀ। ਜਿਹੜਾ ਅਕੜਾਪਣ ਹੱਥਾਂ ਪੈਰਾਂ ਦੇ ਵਿੱਚ ਜਾਂ ਲੱਤਾਂ ਦੇ ਵਿੱਚ ਕਿਤੇ ਵੀ ਆਉਂਦਾ ਹੈਗਾ, ਉਹਦੇ ਵਾਸਤੇ ਭੈਣ ਜੀ ਐਪਲ ਸਾਈਡਰ ਟਰਾਈ ਕਰਕੇ ਦੇਖਣ, ਐਪਲ ਸਾਈਡਰ ਵਿਨੀਗਰ ਤੇ ਹਨੀ। ਹਨੀ ਪਹਿਲਾਂ ਗਰਮ ਹਨੀ, ਹਾਂਜੀ ਪਹਿਲਾਂ ਤੁਸੀਂ ਸ਼ਹਿਦ ਲੈ ਲਓ 2-4 ਘੁੱਟਾਂ ਪਾਣੀ ਦੀਆਂ, ਗਰਮ ਪਾਣੀ ਦੀਆਂ ਪਾ ਕੇ ਗਲਾਸ ਦੇ ਵਿੱਚ, ਉਹਨੂੰ ਸ਼ਹਿਦ ਇੱਕ ਵੱਡਾ ਚਮਚਾ ਘੋਲ ਕੇ ਉਹਦੇ ਵਿੱਚ 2 ਜਾਂ 3 ਢੱਕਣ ਐਪਲ ਸਾਈਡਰ ਵਿਨੀਗਰ ਵਾਲੀ ਸ਼ੀਸ਼ੀ ਦੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਗਲਾਸ ਨੂੰ ਭਰ ਲੈਣਾ ਜੀ ਪਾਣੀ ਦਾ, ਉਨਾ ਕੁ ਨਹੀਂ ਪੀਣਾ। ਬਹੁਤ ਲੋਕ ਕਈ ਵਾਰੀ ਕਾਲ ਕਰਦੇ ਆ ਜੀ, ਕਹਿੰਦੇ ਅਸੀਂ ਤਾਂ ਉਨਾ ਕੁ ਲੈ ਲੈਂਦੇ ਹਾਂ, ਸਿੱਧਾ ਹੀ ਲੈ ਲੈਂਦੇ ਹਾਂ, ਉਹ ਸਾਡਾ ਅੰਦਰ ਜਾਲ ਦਿੰਦਾ ਜੀ ਸਾਨੂੰ, ਉਹ ਠੀਕ ਨਹੀਂ, ਅੰਦਰ ਆਪਣੇ ਜ਼ਖਮ ਪੈਦਾ ਹੋ ਸਕਦੇ ਨੇ ਉਹਦੇ ਨਾਲ। ਆਪਾਂ ਉਹਨੂੰ ਡਿਲੂਟ ਕਰਨਾ ਹੈਗਾ, ਪੂਰਾ ਗਲਾਸ ਭਰਨਾ ਫਿਰ ਲੈਣਾ ਆ। ਇਹ ਜਿਹੜੀ ਰੈਸਪੀ ਹੁਣ ਆਪਾਂ ਦੱਸੀ ਹੈਗੀ ਆ, ਇਹ ਆਮ 40 ਤੋਂ ਬਾਅਦ ਬੰਦੇ ਨੂੰ ਸਾਰੀ ਉਮਰ ਲੈਂਦਾ ਰਹੇ ਜੀ, ਬਹੁਤ ਪ੍ਰੋਬਲਮਾਂ ਉਹਦੀਆਂ ਹੱਲ ਨੇ। ਜਦੋਂ ਅਸੀਂ ਖਾਂਦੇ ਹਾਂ ਉਹਦੇ ਨਾਲ ਬੈਕਟੀਰੀਆ ਵਾਇਰਸ ਅੰਦਰ ਜਾਂਦਾ, ਉਹ ਹਰ ਰੋਜ਼ ਮਰ ਸਕਦਾ ਜੀ। ਤੇ ਇਹ ਵਿਟਾਮਿਨ ਸੀ ਵੀ ਆ ਜੀ ਇਹਦੇ ਵਿੱਚ, ਇਹ ਸਾਨੂੰ ਸਾਡਾ ਆਪਣੇ ਕੋਲੈਸਟਰੋਲ ਨੂੰ ਵੀ ਫਾਇਦਾ ਕਰਦਾ, ਇਹ ਸਾਨੂੰ ਬੁੱਢੇ ਨਹੀਂ ਹੋਣ ਦਿੰਦਾ ਜੀ। ਇਹਦੇ 'ਚ ਅੱਗੇ ਵੀ ਆਪਾਂ ਇਹਦੇ 'ਤੇ ਡਿਸਕਸ ਕੀਤੀ ਸੀਗੀ, ਅਗਰ ਲਿਆ ਜਾਵੇ ਤਾਂ ਚੰਗਾ। ਮਿਰਗੀ ਦੇ ਭੈਣ ਜੀ ਹੋਰੀ ਗੱਲ ਕਰ ਰਹੇ ਸੀਗੇ, ਚੰਗਾ ਭੈਣ ਜੀ ਮਿਰਗੀ ਦੇ ਕਾਰਨ ਨੇ ਹੋਣ ਦੇ ਜੀ, ਅਗਰ ਸਿਰ 'ਚ ਫੱਟ ਲੱਗੀ ਹੋਵੇ, ਸਕਾਰ ਟਿਸ਼ੂ ਬਣਿਆ ਹੋਵੇ, ਉਹਦੇ ਨਾਲ ਕੀ ਹੁੰਦਾ, ਆਪਣੇ ਜਿਹੜਾ ਸਿਸਟਮ ਆਪਣੇ ਸਿਗਨਲ ਚੱਲਦਾ ਅੰਦਰ, ਜਦੋਂ ਸਿਗਨਲ ਕ੍ਰਾਸ ਨਹੀਂ ਹੁੰਦਾ ਉਦੋਂ ਮਿਰਗੀ ਪੈਦਾ ਹੁੰਦੀ ਆ, ਤੇ ਇਹਦੇ ਕਾਰਨ ਨੇ ਬਣਦੇ। ਤੇ ਉਹ ਸਕਾਰ ਟਿਸ਼ੂ ਹੋਮਿਓਪੈਥੀ ਉਸ ਸਕਾਰ ਟਿਸ਼ੂ ਨੂੰ ਬਿਨਾਂ ਸਰਜਰੀ ਤੋਂ ਡਿਲੂਟ ਕਰ ਦਿੰਦੀ ਆ, ਖਤਮ ਕਰ ਦਿੰਦੀ ਆ ਅੰਦਰ। ਤੇ ਦੂਸਰੀ ਚੀਜ਼ ਆਪਣੇ ਹੁਣ ਭਾਈ ਸਾਹਿਬ ਨੇ ਕਾਲ ਕੀਤੀ ਸੀ, ਕਹਿੰਦੇ ਬੱਖੀ 'ਚ ਦਰਦ ਹੁੰਦਾ, ਬੈਕ ਦੇ ਪਿਛਲੇ ਪਾਸੇ, ਛਾਤੀ ਦੇ ਪਿਛਲੇ ਪਾਸੇ ਉਹਨਾਂ ਦੀ ਬੱਖੀ ਚੜੀ ਆ ਜਾਂ ਕੁਛ ਵੀ ਆ, ਉਹ ਕਪਿੰਗ ਕਰਵਾਉਣ ਜੀ। ਕਪਿੰਗ ਦੇ ਨਾਲ ਉਹਨਾਂ ਦੇ ਉਹ ਸਿਸਟਮ ਅੰਦਰੋਂ ਠੀਕ ਹੋ ਜਾਊਗਾ ਤੇ ਠੀਕ ਹੋ ਸਕਦੇ ਨੇ। ਇੱਕ ਹੁਣ ਦੱਸਿਆ ਸੀਗਾ ਹੁਣੇ, ਕਹਿੰਦੇ ਸਾਹ ਚੜ੍ਹਦਾ ਉਹਨਾਂ ਦਾ, ਤੇ ਦਿਲ ਚੈੱਕ ਕਰਵਾਉਣਾ ਚਾਹੀਦਾ ਭੈਣ ਜੀ। ਕਈ ਵਾਰੀ ਸਾਡੀਆਂ ਆਰਟਰੀਜ਼ ਬਲਾਕ ਹੁੰਦੀਆਂ ਨੇ ਤੇ ਉਹਦੇ ਕਾਰਨ ਸਾਨੂੰ ਸਾਹ ਚੜ੍ਹਨ ਦਾ ਹੋ ਸਕਦਾ ਵਾ, ਤੇ ਦਿਲ ਚੈੱਕ ਕਰਵਾ ਲੈਣ। ਤੇ ਫਲਵੈਰੀ ਦਾ ਹੋਮਿਓਪੈਥੀ 'ਚ ਬੜਾ ਸੋਹਣਾ ਇਲਾਜ ਆ ਜੀ, ਇਹਦੇ ਵੀ ਹੋਣ ਦੇ ਕਾਰਨ ਨੇ। ਕਈ ਵਾਰੀ ਐਸਿਡ ਵਾਲੀਆਂ ਜਗ੍ਹਾ ਤੇ ਅਸੀਂ ਕੰਮ ਕਰਦੇ ਹਾਂ, ਜਾਂ ਅਸੀਂ ਇਲਾਇਚੀਆਂ ਜ਼ਿਆਦਾ ਖਾਂਦੇ ਹਾਂ। ਛੋਟੀ ਇਲਾਇਚੀ ਜਿਹੜੇ ਬੰਦੇ ਖਾਣਗੇ ਉਹਨਾਂ ਨੂੰ ਇਹਨੇ ਹੋ ਜਾਣਾ ਜੀ। ਆਮ ਜ਼ਿਆਦਾਤਰ ਗੁਰੂ ਘਰਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ, ਜਿਹੜੇ ਉੱਥੇ ਸੇਵਾਦਾਰ ਹੁੰਦੇ ਨੇ ਜ਼ਿਆਦਾ ਇਲਾਇਚੀਆਂ ਛਕ ਲੈਂਦੇ ਨੇ ਜੀ ਉਹ। ਤੇ ਨਰਵਸਨੈਸ, ਹੁਣੇ ਹੀ ਕਾਲ ਆਈ ਸੀ, ਕਹਿੰਦੇ ਅਸੀਂ ਨਰਵਸ ਸਾਡੇ ਘਰ ਦੇ ਵਿੱਚ ਕੋਈ ਹੈ, ਉਹ ਕਾਲ ਵੀ ਨਹੀਂ ਕਰਨ ਦਿੰਦੇ, ਉਹ ਨਰਵਸ ਨਹੀਂ ਹੈਗੇ ਜੀ, ਉਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈਗੀ ਆ। ਤੇ ਇਹ ਡਿਪਰੈਸ਼ਨ ਪ੍ਰੋਬਲਮ ਦਿੰਦਾ ਜੀ, ਇਹ ਸਾਨੂੰ ਡਰ ਪੈਦਾ ਕਰਦਾ ਸਾਡੇ ਅੰਦਰ। ਸਾਨੂੰ ਇਸ ਤਰ੍ਹਾਂ ਲੱਗਦਾ ਕਈ ਵਾਰੀ ਤਾਂ ਸਾਨੂੰ ਕੋਈ ਮਾਰਨ ਆ ਰਿਹਾ ਵਾ, ਤੇ ਅਸੀਂ ਧਿਆਨ ਰੱਖਦੇ ਹਾਂ ਪਿੱਛੇ। ਇਹਦੇ ਲਈ ਹੋਮਿਓਪੈਥੀ ਦੇ ਵਿੱਚ ਤੇ ਫਲਾਵਰ ਰੈਮਡੀ ਦੇ ਵਿੱਚ ਬਹੁਤ ਸੋਹਣੀਆਂ ਦਵਾਈਆਂ ਆਉਂਦੀਆਂ ਨੇ, ਅਗਰ ਅਸੀਂ ਰੈਗੂਲਰ ਲੈਂਦੇ ਹਾਂ ਤੇ ਠੀਕ ਹੋ ਸਕਦੇ ਆ ਜੀ, ਕੋਈ ਪ੍ਰੋਬਲਮ ਨਹੀਂ। ਜੇ ਅਗਰ ਜ਼ਿਆਦਾ ਪ੍ਰੋਬਲਮ ਹੈਗੀ ਆ ਤਾਂ ਆਪਾਂ ਨੂੰ ਡਾਕਟਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਆ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ